ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाब वर्ड्स मैं ਤੁਹਾਡੀ ਹੋਸਟ ਅਨੀਨਮ ਕੌਰ ਤੇ ਮੈਂ ਟੀਵੀ ਜੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ का खालसा ਵਾਹਿਗੁਰੂ ਜੀ की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 25 अक्तूबर 2021 11 तक नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਆਪ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਚਿਨ ਕੇਬਲ ਬਲਫਰ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੀ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਲਾਭ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਟੀਵੀ 84 ਦੀ ਟੀਮ ਦਾ ਜਿਹੜਾ ਧੰਨਵਾਦ ਕੀਤਾ ਹੈ ਔਰ ਬੇਨਤੀ ਵੀ ਕੀਤੀ ਹੈ ਕਿ ਸਾਨੂੰ ਆਪਸੀ ਮਤਭੇਦ ਜਿਹੜੇ ਇੱਕ ਪਾਸੇ ਰੱਖ ਕੇ ਇੱਕ ਮਤ ਹੋਣ ਦੀ ਲੋੜ ਹੈ ਔਰ ਸਾਡੀ ਜ਼ਿਆਦਾ ਤਾਕਤ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਥਾਂ ਕੌਮੀ ਮੁੱਦਿਆਂ ਤੇ ਕੇਂਦਰਿਤ ਹੋਣੀ ਚਾਹੀਦੀ ਹੈ। ਸੋ ਸਿੱਖ ਨਜ਼ਰੀਆ ਉਭਾਰਨ ਵਿੱਚ ਟੀਵੀ 84 ਅਹਿਮ ਭੂਮਿਕਾ ਜਿਹੜੀ ਹੈ ਉਹ ਨਿਭਾ ਰਿਹਾ। ਸੋ ਟੀਵੀ 84 ਅਤੇ ਹੋਰ ਪੰਥਕ ਅਦਾਰਿਆਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਉਹ ਕਰਨੀ ਬਣਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਲਾਭ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਰੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਦੁਬਈ ਵਿਖੇ ਖੇਡੇ ਗਏ ਜਿਹੜੇ T20 ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਇੱਕ ਸ਼ਰਮਨਾਕ ਜਿਹੜੀ ਹੈ ਉਹ ਹਾਰ ਦਿੱਤੀ। ਸੋ ਦੁਨੀਆ ਭਰ ਦੇ ਸਾਊਥ ਏਸ਼ੀਅਨ ਦੀਆਂ ਜਿਹੜੀਆਂ ਅੱਖਾਂ ਨੇ ਇਸ ਮੈਚ ਵੱਲ ਹੀ ਲੱਗੀਆਂ ਹੋਈਆਂ ਸਨ। ਸੋ ਪਾਕਿਸਤਾਨ ਵਿੱਚ ਤੇ ਹੋਰ ਭਾਰਤ ਵਿਰੋਧੀ ਸਫਾਂ ਦੇ ਵਿੱਚ ਵਿਆਹ ਦੇ ਜਸ਼ਨ ਵਰਗਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ। ਸੋ ਅੱਜ ਦੇ ਅਸੀਂ ਇਸ ਨਾਲ ਜੁੜੇ ਜਿਹੜੇ ਸਿਆਸੀ ਤੇ ਆਰਥਿਕ ਐਸਪੈਕਟਸ ਦੇ ਨਾਲ ਤੇ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो क्रिकेट बेशक एक लास्ट टॉपिक है जिस दे उत्ते मैं कदे गल करनी चाहां इनू बेशक कोई मेरा बायस समझ ले या कॉलोनीअल जिहड़ा बस्तीवादी निज़ाम उस नाल जुड़ियां हुई चीज़ां नाल नफरत समझ ले पर मैनू हमेशा ये लगता है कि जदों असी बहुत सारे गुलामी दे ट्रेट देखते हैं जिहड़ी लगभग 200 साल ਦੀ ਅੰਗਰੇਜ਼ਾਂ ਦੀ ਗੁਲਾਮੀ ਭਾਰਤ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਦੋਵੇਂ ਪਾਸਿਓਂ ਜਿਹੜਾ ਵੱਡਾ ਹਿੱਸਾ ਅੱਜ ਪਾਕਿਸਤਾਨ ਹੈ ਔਰ ਇਧਰਲਾ ਪੰਜਾਬ ਸਤਲੁਜ ਤੱਕ 98 ਸਾਲ ਦੀ ਗੁਲਾਮੀ ਜੀ ਜਿੱਥੇ ਸਾਡੀ ਸੋਚ ਦੇ ਵਿੱਚ ਬਹੁਤ ਸਾਰੇ ਟ੍ਰੇਟ 75 ਸਾਲ ਬਾਅਦ ਵੀ ਹਾਲਾਂਕਿ 47 ਨੂੰ ਬੀਤਿਆਂ 75 ਸਾਲ ਹੋ ਗਏ ਮੁਲਕ ਦੋਵੇਂ ਆਪੋ ਆਪਣੀ ਹੋਂਦ ਦੇ ਵਿੱਚ ਵੀ ਆਏ। ਇਹ ਇੱਕ ਵੱਖਰੀ ਕਹਾਣੀ ਹੈ कि सिख कौम एक वक्री किस्म की गुलामी हंडा रही है। लेकिन जे तुसी उस खिते वाल देखो जिस दे विच भारत पाकिस्तान बंगलादेश श्रीलंका और म्यांमार ये सारे शामिल ने ते तुसी कंपेयर करो आज़ाद मुल्क जिहड़े कदे गुलाम नहीं होए जे असी भावें यूरोप दीयां कंट्रीज़ नूं ना भी देखीए ईवन असी बेशक तुर्की वर्गे मुल्क नूं भी देखीए तो फिर तुहानू और जे वैसटर्न देखो जिहड़े लोगों ने रूल किया है इन्हां दी साइकी और अपने लोगों की साइकी तो फिर तुसी समझ सकते हो कि गुलामी की होंदी है। कई बार ये नहीं हुंदा
कि कोई तुसी हर एक दे सामने गोडा टेकदे हो जां नक रगड़दे हो ਜਾਂ ਕਿਸੇ ਦੇ ਹੁਕਮ ਨੂੰ ਸਿੱਧੇ ਤੌਰ ਤੇ ਮੰਨਦੇ ਹੋ, ਉਹਨੂੰ ਹੀ ਗੁਲਾਮੀ ਕਹਿੰਦੇ ਨੇ। ਅੱਛਾ, ਇਹ ਇੰਨੇ ਸੂਖਮ ਰੂਪ ਦੇ ਵਿੱਚ ਮਾਈਕਰੋਸਕੋਪਿਕ ਫਾਰਮ ਦੇ ਵਿੱਚ ਤੁਹਾਡੀ ਥਿੰਕਿੰਗ ਦੇ ਵਿੱਚ ਵੜ ਜਾਂਦੀ ਹੈ, ਜਿਨ੍ਹਾਂ 'ਚ ਇੱਕ ਗੱਲ ਮੈਂ ਅਕਸਰ ਇਹ ਕਹਿੰਦਾ ਕਿ ਜਿਹੜੇ ਅਮਰੀਕਨ ਗੋਰੇ ਦੀ ਸਾਈਕੀ ਜਾਂ ਬ੍ਰਿਟਿਸ਼ ਗੋਰੇ ਦੀ ਸਾਈਕੀ 'ਚ ਜੇ ਤੁਸੀਂ ਫਰਕ ਕਰਨਾ ਹੋਏ ਤੇ ਬ੍ਰਿਟਿਸ਼ ਸਿਸਟਮ ਦੇ ਵਿੱਚ ਓਬੀਡੀਐਂਸ, ਫੇਥਫੁਲਨੈਸ, ਯੈਸ ਸਰ, ਇਹ ਸਭ ਆਉਂਦਾ ਉਹਨੂੰ ਪ੍ਰੈਫਰ ਕੀਤਾ ਜਾਂਦਾ ਹੈ ਜਾਂ ਉਹ ਉਸ ਨੂੰ ਬਹੁਤ ਚੰਗਾ ਮੰਨਦੇ ਨੇ ਜਿਹੜਾ ਯੈਸ ਸਰ ਕਹੇ। ਹੁਣ ਅਮਰੀਕਾ ਜਿਹੜੇ ਬੇਸ਼ੱਕ ਆਏ ਇੱਥੇ ਵੀ ਯੂਰਪ ਤੋਂ ਹੀ ਆ ਕੇ ਵਸੇ ਹੋਏ ਨੇ, ਲੇਕਿਨ 200-250 ਸਾਲ ਦੇ ਵਿੱਚ 1776 ਤੋਂ ਬਾਅਦ ਜਦੋਂ ਇਹਨਾਂ ਨੇ ਬ੍ਰਿਟਿਸ਼ ਕਲੋਨੀਅਲ ਸਾਰੇ ਜਿਹੜੀਆਂ ਸ਼ੈਕਲਸ ਨੇ, ਸੰਗਲ ਨੇ, ਜੰਜੀਰਾਂ ਤੋੜੀਆਂ ਤੇ ਜਿਸ ਕਿਸਮ ਦੀ ਸਾਈਕੀ ਇਹਨਾਂ ਦੀ ਬਿਲਟ ਹੋਈ, ਇਹਦੇ 'ਚ ਇਹ ਉਹਦਾ ਰਿਸਪੈਕਟ ਕਰਨਗੇ ਜਿਹੜਾ ਚੈਲੰਜ ਕਰੇਗਾ। ਜਿਹੜਾ ਜੇ ਕੋਈ ਪ੍ਰੈਜੈਂਟੇਸ਼ਨ ਦੇ ਰਿਹਾ, ਭਾਵੇਂ ਉਹ ਸਕੂਲ ਦਾ ਟੀਚਰ ਹੈ, ਕਾਲਜ ਦਾ ਪ੍ਰੋਫੈਸਰ ਹੈ ਜਾਂ ਕਿਸੇ ਬਿਜ਼ਨਸ ਐਂਟਰਪ੍ਰਾਈਜ਼ ਦਾ ਮੈਨੇਜਰ ਹੈ ਜਾਂ ਕੋਈ ਹੈ, ਉਹ ਜਦੋਂ ਪ੍ਰੈਜੈਂਟੇਸ਼ਨ ਦੇ ਰਿਹਾ ਬ੍ਰਿਟਿਸ਼ ਸਿਸਟਮ ਦੇ ਵਿੱਚ ਯੈਸ ਸਰ ਹੈ, ਉਹ ਗਲਤ ਹੈ, ਠੀਕ ਹੈ, ਅੰਦਰ ਦਬ ਕੇ ਬੈਠੇ ਹੁੰਦੇ ਨੇ। ਇੱਥੇ ਜਦੋਂ ਕੋਈ ਚੈਲੰਜ ਕਰਦਾ ਉਹਦਾ ਉਹ ਰਿਸਪੈਕਟ ਕਰਦੇ ਨੇ ਕਿ ਵੀ ਨਹੀਂ, ਹੀਅਰ ਇਜ਼ ਦਾ ਮੈਨ ਹੂ ਹੈਜ਼ ਦਾ ਗਟਸ ਟੂ ਸੇ ਸਮਥਿੰਗ। ਸੋ ਇਹ ਬਹੁਤ ਵਾਰੀ ਸਾਨੂੰ ਵੀ ਪਤਾ ਨਹੀਂ ਲੱਗਦਾ ਕਿ ਵੀ ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚ ਉਹ ਗੁਲਾਮੀ ਇੰਨੇ ਸੂਖਮ ਰੂਪ ਦੇ ਵਿੱਚ ਵੜੀ ਹੋਈ ਹੈ। ਹੁਣ ਅੱਜ ਜੇ ਮੈਂ ਕ੍ਰਿਕਟ ਦੇ ਖਿਲਾਫ ਲੈਕਚਰ ਕਰਾਂ ਤਾਂ ਮੇਰਾ ਖਿਆਲ ਹੈ ਜਿੰਨੇ ਵੱਟੇ ਮੈਨੂੰ ਇਕੱਠੇ ਕਰਨੇ ਪੈਣ ਉਹਨੇ ਕਿਸੇ ਹੋਰ ਟੌਪਿਕ ਤੇ ਨਹੀਂ ਹੋ ਸਕਦੇ, ਪਰ ਮੈਂ ਜਿਸ ਟੌਪਿਕ ਨੂੰ ਮੈਂ ਡਿਸਕਸ ਕਰਨ ਜਾ ਰਿਹਾ ਉਹਦੇ ਤੋਂ ਪਹਿਲਾਂ ਮੈਂ ਓਨੈਸਟਲੀ ਆਪਣਾ ਬਾਇਸ ਦੱਸਣਾ ਚਾਹੁੰਦਾ ਕਿ ਕਿਵੇਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿੱਥੇ ਉਹਨਾਂ ਨੇ ਜਿਹੜਾ ਐਗਜ਼ਿਸਟਿੰਗ ਐਜੂਕੇਸ਼ਨ ਸਿਸਟਮ ਸੀ ਉਸ ਦਾ ਬੇੜਾ ਗਰਕ ਕੀਤਾ, ਤਹਿਸ-ਨਹਿਸ ਕੀਤਾ। ਨਹੀਂ ਤਾਂ ਗੁਰਦੁਆਰੇ, ਮਸੀਤਾਂ, ਮੰਦਰ, ਠਾਕਰ ਦੁਆਰੇ, ਉਹਨਾਂ ਦੇ ਵਿੱਚ ਭਾਵੇਂ ਆਪਣਾ ਇੱਕ ਨੇਟਿਵ ਸਿਸਟਮ ਸੀ ਐਜੂਕੇਸ਼ਨ ਦਾ, ਮੁੱਢਲੀ ਤਾਲੀਮ ਜਿਹਦੇ 'ਚ ਲਿਖਣਾ ਪੜ੍ਹਨਾ ਆਉਣਾ ਬੀਬੀਆਂ ਨੂੰ ਵੀ ਬੰਦਿਆਂ ਨੂੰ ਵੀ, ਮਜ਼ਹਬੀ ਤਾਲੀਮ ਵੀ ਉਹਦਾ ਹਿੱਸਾ ਸੀ, ਔਰ ਇੱਕ ਰਿਸਪੈਕਟ ਜਿਹਨੂੰ ਅਸੀਂ ਟੀਚਰ ਡਿਸਾਈਪਲ ਇੱਕ ਰਿਲੇਸ਼ਨਸ਼ਿਪ ਜਿਹਨੂੰ ਗੁਰੂ ਸ਼ਿਸ਼ ਰਿਲੇਸ਼ਨਸ਼ਿਪ ਸੰਸਕ੍ਰਿਤ ਵਾਲੇ ਕਹਿੰਦੇ ਨੇ, ਉਹਦੇ 'ਚ ਅਸੀਂ ਨਾ ਵੀ ਜਾਈਏ ਤੇ ਇੱਕ ਤਹਿਜ਼ੀਬ ਜਿਹੜੀ ਤੁਸੀਂ ਘਰਾਂ 'ਚ ਸਿੱਖਦੇ ਸੀ ਉਹੀ ਤੁਸੀਂ ਆਪਣੇ ਸਕੂਲ ਟੀਚਰ ਜਿਹੜਾ ਤੁਹਾਨੂੰ ਤਾਲੀਮ ਦਿੰਦਾ ਸੀ ਉਹਦੇ ਨਾਲ ਤੁਸੀਂ ਜੁੜਦੇ ਸੀ। ਔਰ ਫਿਰ ਤੁਹਾਨੂੰ ਇਹ ਨਹੀਂ ਹੈ ਕਿ ਭਾਈ ਤੁਸੀਂ ਕੋਈ ਜਿਮ 'ਚ ਜਾ ਰਹੇ ਹੋ, ਪਰ ਤੁਸੀਂ ਜਦੋਂ ਆਪਣੇ ਮਾਪਿਓ ਦੇ ਨਾਲ, ਕੰਮਾਂਕਾਰਾਂ ਦੇ ਨਾਲ ਉਹ ਸਾਰੀ ਤੁਹਾਡੀ ਟ੍ਰੇਨਿੰਗ ਇੱਕ ਬਰਾਬਰ ਦੀ ਹੋ ਰਹੀ ਹੈ। ਇੱਕ ਤਹਿਜ਼ੀਬ ਡਿਵੈਲਪ ਜਿਹੜੀ ਹੁੰਦੀ ਸੀ, ਜਿਸ ਤਹਿਜ਼ੀਬ 'ਚ ਕੋਈ ਕਿਸੇ ਨੂੰ ਦੱਸਣ ਨਹੀਂ ਸੀ ਜਾਂਦਾ ਕਿ ਇਹ ਕਰਨਾ ਹੈ ਨਹੀਂ ਕਰਨਾ, ਇਹ ਆਲਾ ਦੁਆਲਾ ਹੀ ਹੁੰਦਾ ਸੀ। ਇਸੇ ਤਰ੍ਹਾਂ ਕੱਲ੍ਹ ਹੀ ਮੇਰੀ ਸਤਨਾਮ ਸਿੰਘ ਟੋਰਾਂਟੋ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਕਿ ਕਿਵੇਂ ਇੱਥੇ ਤੁਸੀਂ ਕਿਸੇ ਸ਼ਹਿਰ ਦੇ ਵਿੱਚ 30 ਸਾਲ ਰਹਿ ਲਓ, 30 ਸਾਲ ਬਾਅਦ ਚਲੇ ਜਾਓ ਕਿਸੇ ਹੋਰ ਥਾਂ ਤੇ, ਤੁਸੀਂ ਕੁਝ ਵੀ ਨਾਲ ਲੈ ਕੇ ਨਹੀਂ ਜਾ ਰਹੇ ਹੁੰਦੇ ਵੀ ਉਹਦੇ ਨਾਲ ਜੁੜੀਆਂ ਕੀ ਯਾਦਾਂ ਨੇ ਬਸ। ਔਰ ਜਿਵੇਂ ਉਹੀ ਕਹਿ ਰਹੇ ਸੀ ਸਤਨਾਮ ਸਿੰਘ ਹੋਰੀ ਕਿ ਕੈਨੇਡੀਅਨ ਗੋਰਾ ਕਹਿਣ ਲੱਗਾ ਵੀ ਸਾਡਾ ਤਾਂ ਕੋਈ ਪਹਿਰਾਵਾ ਵੀ ਨਹੀਂ ਹੈ, ਵੀ ਤੁਸੀਂ ਜਦੋਂ ਲੋਕ ਇਕੱਠੇ ਹੁੰਦੇ ਹੋ ਆਪਣੇ ਦੁੱਖ ਸੁੱਖ ਦੇ ਮੌਕਿਆਂ ਤੇ, ਜਾਂ ਤੁਸੀਂ ਇਹਨੂੰ ਆਪਣਾ ਡਰੈਸ ਕਹਿੰਦੇ ਹੋ, ਇਹਨੂੰ ਬੋਲੀ ਕਹਿੰਦੇ ਹੋ, ਇਹਨੂੰ ਰਸਮ ਕਹਿੰਦੇ ਹੋ, ਵੀ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਇਹਨਾਂ ਨੂੰ ਇਹ ਚੀਜ਼ਾਂ ਫੈਸੀਨੇਟ ਕਰਦੀਆਂ ਕਿਉਂਕਿ ਇਹ ਬਿਨਾਂ ਕਿਸੇ ਵੀ, ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਇੰਸ ਦੀ ਤਰੱਕੀ, ਮਨੀ, ਇੰਡੀਵਿਜੂਅਲਿਜ਼ਮ, ਇਹ ਸਾਰੀਆਂ ਚੀਜ਼ਾਂ ਆਈਆਂ। ਸੋ ਜੇ ਅਸੀਂ ਬੈਕ ਟੂ ਦਾ ਟੌਪਿਕ ਮੁੜੀਏ ਤੇ ਫਿਰ ਉਸੇ ਹੀ ਜਦੋਂ ਤੁਸੀਂ ਇੱਕ ਰੂਲਰ ਹੋ, ਸ਼ਾਹੀ ਸ਼ਾਨੋ ਸ਼ੌਕਤ ਹੈ, ਔਰ ਜਦੋਂ ਜਿਹੜੀ ਹੈ ਸੁਏਜ਼ ਕੈਨਾਲ ਕ੍ਰਾਸ ਕਰ ਜਾਂਦੇ ਸੀ, ਦੂਸਰੇ ਪਾਸੇ ਪਹੁੰਚ ਜਾਂਦੇ ਸੀ, ਹਾਕਮ ਬਣ ਜਾਂਦੇ ਸੀ। ਉਹਨਾਂ ਨੂੰ ਛੂਹ ਪਵਾਉਣ ਲਈ ਗੋਰੇ ਸਾਹਿਬ ਦੇ ਬੰਦਾ ਹੈ, ਉਸ ਦੇ ਤਸਮੇ ਬੰਨਣ ਲਈ ਹੈ, ਦਰਵਾਜ਼ਾ ਖੋਲਣ ਲਈ ਹੈ, ਉਸ ਨੂੰ ਸਲੂਟ ਤਾਂ ਥਾਂ ਥਾਂ ਤੇ ਵੱਜ ਰਹੇ ਨੇ। ਉਸ ਸਾਰੇ 'ਚ ਨੌਕਰ ਚਾਕਰ, ਚਾਰ ਚੁਫੇਰਾ ਸਾਰਾ ਗੁਲਾਮੀ 'ਚ 25-30 ਹਜ਼ਾਰ ਗੋਰੇ ਜਿਹੜੇ ਨੇ ਉਹ 33 ਕਰੋੜ ਦੇ ਉੱਤੇ ਰੂਲ ਕਰ ਰਹੇ ਨੇ। ਹੁਣ ਵਕਤ ਬਿਤਾਉਣਾ ਕਿਵੇਂ? ਬਿਲਕੁਲ। ਔਰ ਉਹਦੇ ਲਈ ਉਹਨਾਂ ਨੇ ਫਿਰ ਇਹ ਜਿਹੜੀ ਗੇਮ ਆਫ ਦਾ ਲਾਰਡ ਸੀ, ਸ਼ੁਰੂ ਤਾਂ ਇੰਗਲੈਂਡ ਤੋਂ ਹੀ ਹੋਈ, ਜਿਹੜੇ ਲਾਰਡ ਸੀ, ਵੱਡੇ ਵੱਡੇ ਜਗੀਰਦਾਰ, ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਲਾਸ, ਉੱਥੇ ਭਾਵੇਂ ਕਾਸਟ ਨਹੀਂ ਸੀ, ਕਲਾਸ ਸੀ, ਉਹਨਾਂ ਨੇ ਕੱਢਿਆ। 5 ਦਿਨ ਖੇਡਦੇ ਰਹੋ, ਕਦੇ ਧੁੱਪ ਪੈ ਗਈ, ਕਦੇ ਮੀਂਹ ਆ ਗਿਆ, ਕਦੇ ਨਹੀਂ ਆਇਆ, ਕਦੇ ਜਿੱਤ ਗਏ, ਕਦੇ ਡਰਾ ਹੋ ਗਿਆ, ਨਹੀਂ ਹੈ, ਸਵੇਰ ਤੋਂ ਸ਼ਾਮ ਤੱਕ ਆਪਣਾ ਜਿਹੜਾ ਇਹ ਉਸ ਚੋਂ ਨਿਕਲਿਆ। ਔਰ ਜ਼ਾਹਰ ਹੈ ਕਿ ਹੁਣ ਜਦੋਂ ਅਸੀਂ
ਕਲੋਨੀਅਲ ਸਿਸਟਮ ਦੀ ਚਾਹ ਨਹੀਂ ਭੁੱਲਦੇ ਬਹੁਤੇ, ਸਾਡੇ ਜਦੋਂ ਅੱਖਾਂ ਨਹੀਂ ਖੁੱਲਦੀਆਂ ਸਵੇਰੇ ਚਾਹ ਨਾ ਮਿਲੇ ਉਹ ਵੀ ਇਹਨਾਂ ਦੀ ਦੇਣ ਹੈ। ਇਹਨਾਂ ਨੇ ਕਿਵੇਂ ਹੁਣ ਇਹ ਉਸ ਜ਼ਮਾਨੇ 'ਚ ਥੋੜੀ ਕਿਹਾ ਜਾਂਦਾ ਸੀ ਇਹ ਘਿਓ ਦੇਸੀ ਹੈ ਤੇ ਇਹ ਅੰਗਰੇਜ਼ੀ ਹੈ। ਦੇਸੀ ਲਫ਼ਜ਼ ਘਿਓ ਦਾ ਤਾਂ ਮਤਲਬ ਘਿਓ ਸੀ। ਦੇਸੀ ਕਹਿਣ ਦੀ ਜ਼ਰੂਰਤ ਇਸ ਲਈ ਪਈ ਵੀ ਇਹਨਾਂ ਨੇ ਉਹ ਡਾਲਡਾ ਤੇ ਦੂਜਾ ਲਿਆ ਕੇ ਫ੍ਰੀ ਪੂੜੀਆਂ ਕੱਢਦੇ ਸੀ ਸਟੇਸ਼ਨਾਂ ਤੇ, ਜ਼ਬਰਦਸਤੀ ਚਾਹ ਪਿਆਉਂਦੇ ਸੀ, ਜ਼ਬਰਦਸਤੀ ਪੂੜੀਆਂ ਖਵਾਉਂਦੇ ਸੀ। ਉਹਦੇ ਤੋਂ ਆ ਗਿਆ ਜੀ ਇਹ ਦੇਸੀ ਹੈ, ਇਹ ਵਲੈਤੀ ਹੈ। ਹੁਣ ਕਰਦੇ ਫਿਰ ਉਹਨਾਂ ਇਹ ਵੀ ਕੱਢ ਲਿਆ ਜੀ ਇਹਦੇ ਚ ਕੋਲੈਸਟਰੋਲ ਨੇ, ਤਾਂ ਨਵੀਂ ਕਾਢਾਂ ਨੇ। ਪਰ ਮੈਂ ਗੱਲ ਕਰ ਰਿਹਾ ਲੈਗੇਸੀ ਦੀ। ਸੋ ਉਹੀ ਕ੍ਰਿਕਟ 5-5 ਦਿਨ ਖੇਡਿਆ ਜਾਣ ਵਾਲਾ, ਜਿਹਦੇ ਚ ਇਨ ਦਾ ਐਂਡ ਡਰਾ, ਔਰ ਤੁਸੀਂ ਉਹਨਾਂ ਹੁਣ ਤਾਂ ਚਲੋ ਇਹ T20 ਨੇ ਘੱਟੋ ਘੱਟ ਟੈਸਟ ਮੈਚਾਂ ਤੋਂ ਜਾਨ ਛਡਾਈ ਹੈ। ਅਦਰਵਾਈਜ਼ ਉਹ 5 ਦਿਨ ਦਫ਼ਤਰਾਂ ਚ ਨਿਕਲਦਾ, ਬਾਬੂ ਕਿੰਨਾ ਸਕੋਰ ਹੋ ਗਿਆ, ਉਹ ਵੀ ਬਾਹਰ ਨਿਕਲਦਾ ਇਹੀ ਕਰਦਾ। ਹੋਰ ਜਿਵੇਂ ਸਾਰੇ ਹੀ ਮੁਲਕ, ਔਰ ਕੱਲਾ ਮੈਂ ਭਾਰਤ ਦੇ ਹਵਾਲੇ ਨਾਲ ਨਹੀਂ, ਪਾਕਿਸਤਾਨ ਦੇ ਵਿੱਚ ਵੀ ਉਨਾ ਹੀ ਕਰੇਜ਼ ਹੈ। ਉਹੀ ਹਾਲ ਬੰਗਲਾਦੇਸ਼, ਸ੍ਰੀਲੰਕਾ, ਕੰਮ ਬੰਦ ਕਰ ਦਿੰਦੇ ਨੇ ਉਹੀ ਸਾਰੇ। ਮਤਲਬ ਐਨ, ਔਰ ਇਹ ਵੀ ਇੱਕ ਕਾਰਨ ਸੀ ਕਿ ਹੁਣ ਤਾਂ ਦੇਖੋ ਦੇਖੀ ਸ਼ਾਇਦ ਕਮਿਊਨਿਸਟ ਕੰਟਰੀਜ਼ ਨੇ ਵੀ ਆਪਣਾ ਕਰ ਲਿਆ, ਨਹੀਂ ਤਾਂ ਰਸ਼ੀਆ, ਚਾਈਨਾ, ਈਵਨ ਅਮਰੀਕਾ 'ਚ ਵੀ ਇੱਕ ਜ਼ਮਾਨੇ 'ਚ ਕ੍ਰਿਕਟ ਨਹੀਂ ਸੀ, ਕਿਉਂਕਿ ਇੱਕ ਤਾਂ ਰੈਬੈਲੀਅਨ ਵੀ ਸੀ। ਇਹਨਾਂ ਨੇ ਆਪਣਾ ਬੇਸਬਾਲ ਸ਼ੁਰੂ ਕਰ ਲਿਆ। ਪਰ ਕਮਿਊਨਿਸਟ ਕੰਟਰੀਜ਼ ਜਿਹੜੀਆਂ ਨੇ ਉਹ ਸਮਝਦੀਆਂ ਸੀ ਕਿ ਇਹ ਵੇਸਟ ਆਫ ਟਾਈਮ ਹੈ, ਔਰ ਇਹਨਾਂ ਤੋਂ ਜਾਨ ਛਡਾਓ। ਸੋ ਜ਼ਾਹਰ ਹੈ ਕਿ ਹੁਣ ਤਰੱਕੀ ਤਾਂ ਇੱਕ ਤਾਂ ਵਿਹਲਾ ਟਾਈਮ ਗੁਜ਼ਾਰਨਾ ਸੀ, ਪਰ ਹੁਣ ਟਾਈਮ ਦੇ ਨਾਲ ਜਿਹਦੇ 'ਚ ਮਨੀ ਇਨਵੋਲਵ ਹੋ ਜਾਏ। ਇੰਗਲੈਂਡ ਦੇ ਵਿੱਚ ਅੱਜ ਵੀ ਜਿਹੜਾ ਹੈ ਬੈਟਿੰਗ ਲਾਣਾ, ਜਿਹੜਾ ਜਿਹਨੂੰ ਸ਼ਰਤ ਲਾਣਾ ਕਹਿੰਦੇ ਨੇ, ਉਹ ਲੀਗਲ ਹੈ। ਗੈਂਬਲਿੰਗ, ਉਹਨਾਂ ਨੇ ਉੱਥੇ ਗੈਂਬਲਿੰਗ ਦਾ ਵੀ ਅੱਡੇ, ਰੇਸ ਕੋਰਸ ਕੀ ਸੀ। ਹੁਣ ਤੁਸੀਂ ਵੱਡੇ ਵੱਡੇ ਸ਼ਹਿਰਾਂ 'ਚ ਕੈਲਕਟਾ ਤੋਂ ਲੈ ਕੇ ਭਾਰਤ ਦੇ ਜਿਹਨੂੰ ਮਹਾਨਗਰ ਕਹਿੰਦੇ ਨੇ, ਪਾਕਿਸਤਾਨ 'ਚ ਵੀ ਰੇਸ ਕੋਰਸ ਮੈਦਾਨ ਉਹੀ ਸੀ, ਰੇਸਾਂ ਲੱਗਦੀਆਂ ਸੀ ਘੋੜਿਆਂ ਦੀਆਂ, ਉਹਨਾਂ ਦੇ ਉੱਤੇ ਤੁਸੀਂ ਮਨੀ ਲਾ ਰਹੇ ਹੋ, ਗੈਂਬਲਿੰਗ। ਚਾਰ ਚੁਫੇਰੇ ਇਹ ਕੰਮ ਸ਼ੁਰੂ ਕੀਤਾ। ਸੋ ਇੰਗਲੈਂਡ ਵਾਲਿਆਂ ਨੇ ਤਾਂ ਉਹ ਜ਼ਿਆਦਾ ਇਮਾਨਦਾਰ ਰਹੇ ਇਸ ਪੱਖੋਂ, ਉਹਨਾਂ ਨੂੰ ਪਤਾ ਹੈ ਕਿ ਜੀ ਇਹ ਜਿਹੜਾ ਅਲਟੀਮੇਟਲੀ ਸੱਟੇਬਾਜ਼ੀ ਸਾਡੇ ਜਿਹਨੂੰ ਲਫ਼ਜ਼ ਕਹਿੰਦੇ, ਉਹਨਾਂ ਨੇ ਉਹਨੂੰ ਲੀਗਲ ਬਣਾਇਆ ਹੋਇਆ। ਹੁਣ ਗੱਲ ਜੇ ਪਿਛਲੇ ਸਾਲਾਂ ਦੀ ਕਰੀਏ, ਹੌਲੀ ਹੌਲੀ ਉਸ ਸਾਰੇ ਚੋਂ ਸੱਟੇਬਾਜ਼ੀ, ਰੇਸ ਕੋਰਸ ਚੋਂ ਨਿਕਲਦੇ ਆ ਮੈਚ ਫਿਕਸਿੰਗ ਦੀ ਗੱਲ ਵੀ ਆ ਗਈ। ਔਰ ਉਹਦੇ 'ਚ ਜੇ ਮੈਂ ਨਾਂ ਲੈਣ ਲੱਗਾ ਤਾਂ ਇੱਕ ਤਾਂ ਵਕਤ ਮੇਰਾ ਜ਼ਾਇਆ ਹੋਏਗਾ, ਮੈਂ ਵੈਸੇ ਰਿਸਰਚ ਵੀ ਨਹੀਂ ਕੀਤਾ, ਪਰ ਮੈਨੂੰ ਪਤਾ ਹੈ ਵੀ ਇਹ ਬਹੁਤ ਸਾਰੀ ਜਿਹੜੀ ਖੇਡ ਨੂੰ, ਜਿਵੇਂ ਇੱਥੇ ਉਹ ਜਿਹੜੀਆਂ ਜਾਲੀ ਜਿਹੀਆਂ ਕੁਸ਼ਤੀਆਂ ਹੁੰਦੀਆਂ ਨੇ, ਭਲਵਾਨ ਰਲ ਕੇ ਕਰਦੇ ਹੁੰਦੇ ਸੀ, ਉਹ ਤਾਂ ਇੱਕ ਪੂਰਾ ਚੈਨਲ ਹੁੰਦਾ ਉਹਨਾਂ ਦਾ, ਲੋਕ ਦੇਖਦੇ ਨੇ, ਕਈਆਂ ਨੂੰ ਬੜੇ ਫੇਵਰੇਟ ਲੱਗਦਾ। ਹੁਣ ਤਾਂ ਜਿਹਨਾਂ ਨੂੰ ਅਸਲੀ ਕਹਿੰਦੇ ਨੇ ਉਹ ਵੀ ਰਲ ਕੇ ਖੇਡਣ ਵਾਲਾ ਹੋ ਗਿਆ ਕੰਮ। ਸੋ ਕ੍ਰਿਕਟ 'ਚ ਤਾਂ ਮੈਚ ਫਿਕਸਿੰਗ, ਔਰ ਕਿਸ ਲੈਵਲ ਦੇ ਲੋਕ ਜਿਨ੍ਹਾਂ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ, ਜਦੋਂ ਕੋਈ ਜਿਹੜਾ ਐਕਸਪੋਜ਼ ਹੋ ਜਾਂਦਾ ਕੋਈ ਸਕੈਂਡਲ, ਫਿਰ ਪਤਾ ਲੱਗਦਾ ਕਿ ਭਾਈ ਆਹ ਤਾਂ ਇਹ ਹੋਇਆ। ਸੋ ਮਤਲਬ ਅਸੀਂ ਬਹੁਤ ਵਾਰ ਸਿਆਸੀ ਤੌਰ ਤੇ ਤਾਂ ਇਹ ਐਕਸਪ੍ਰੈਸ਼ਨ ਯੂਜ਼ ਕਰਦੇ ਕਿ ਟਰੱਕ ਦੀ ਬੱਤੀ ਦੇ ਮਗਰ ਲਾਤਾ, ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਮੈਨੂੰ ਬਹੁਤ ਵਾਰ ਇਹ ਲੱਗਦਾ ਹੈ ਕਿ ਭਾਵੇਂ ਇਹਨੂੰ ਐਂਟਰਟੇਨਮੈਂਟ ਦੇ ਨਾਂ ਥੱਲੇ ਅੱਜ ਇੰਨੀ ਵੱਡੀ ਬਿਜ਼ਨਸ ਬਣ ਗਈ ਹੈ, ਇੰਨੀ ਮਨੀ ਇਨਵੋਲਵਡ ਹੈ, ਇੰਨੇ ਲੋਕਾਂ ਦਾ ਫਿਊਚਰ ਜਿਹੜਾ ਹੈ, ਉਹਨਾਂ ਦੀ ਰੋਟੀ ਰੋਜ਼ੀ ਵੀ ਜੁੜ ਗਈ। ਜਦੋਂ ਵੱਡਾ ਖਾਂਦਾ ਹੈ ਸਾਹਿਬ, ਛੋਟੇ ਨੂੰ ਵੀ ਕੁਝ ਨਾ ਕੁਝ ਮਿਲਦਾ ਹੈ। ਇਹੀ ਕਾਰਨ ਹੈ ਜਦੋਂ ਅਮਰੀਕਾ 'ਚ ਇੱਕ ਸਟੇਜ ਦੇ ਉੱਤੇ ਇਹ ਲੌਬੀ ਚੱਲੀ ਕਿ ਵੀ ਇਹ ਜਿਹੜੀ ਹੈਵੀ ਵੇਟ ਬਾਕਸਿੰਗ ਹੈ, ਹੁਣ ਭਾਵੇਂ ਉਹ ਕੈਸਿਸ ਕਲੇ ਹੋਏ ਜਿਹੜਾ ਮੁਹੰਮਦ ਅਲੀ ਬਣਿਆ, ਜਾਂ ਮਾਈਕ ਟਾਈਸਨ ਕੀ ਹੈ ਉਹਦਾ ਨਾਂ, ਜੇ ਤੁਸੀਂ ਕਦੇ ਵੀ ਇਹਨਾਂ ਦੇ ਜਿਹੜੇ ਹੈਵੀ ਇਹ ਸਾਰੇ ਬਾਕਸਰ ਨੇ, ਇਹ ਐਂਡ ਦੇ ਅੱਧਿਓਂ ਜ਼ਿਆਦਾ ਤਾਂ ਇਹਨਾਂ ਦੇ ਦਿਮਾਗ ਖਰਾਬ ਹੋ ਜਾਂਦੇ ਨੇ, ਮੈਂਟਲੀ ਸਿਕਨੈਸ, ਮਾਰ ਮਾਰ ਕੇ ਮੁੱਕੇ ਇੱਕ ਦੂਜੇ ਦੇ ਸਿਰ ਦੇ ਵਿੱਚ, ਜਿਹੜਾ ਉਹ ਸਾਰਾ ਹਿਲ ਜਾਂਦਾ ਉਹਨਾਂ ਦਾ ਸਾਰਾ ਮੈਟਰ। ਔਰ ਜੇ ਕੋਈ ਪਾਰਕਿੰਸਨਿਜ਼ਮ ਦਾ ਸ਼ਿਕਾਰ ਹੁੰਦਾ ਹੈ, ਕੋਈ ਹੋਰ ਸਾਈਕਿਕ ਬਿਮਾਰੀਆਂ ਦਾ ਹੁੰਦਾ, ਔਰ ਇਹਦੇ ਔਰ ਬਰੂਟਲ ਹੁੰਦਾ ਹੈ। ਤੁਸੀਂ ਬਾਕਸਿੰਗ ਜਦੋਂ ਦੇਖਦੇ ਹੋ ਬਰੂਟਲ, ਬੁਰਾ ਹਾਲ ਹੁੰਦਾ। ਲੇਕਿਨ ਜਦੋਂ ਇਸ ਦੇ ਉੱਤੇ ਇਹ ਹੋਇਆ ਕਿ ਬਈ ਇਹ ਇਨਹਿਊਮਨ ਹੈ, ਰੋਕਿਆ ਜਾਏ, ਕਿਉਂਕਿ ਇੱਕ ਜ਼ਮਾਨਾ ਸੀ ਅਮਰੀਕਾ ਦੇ ਵਿੱਚ ਜਿਹੜੇ ਅਫਰੀਕਨ ਅਮਰੀਕਨ ਨੇ, ਜਿਹਨਾਂ ਨੂੰ ਬਲੈਕਸ ਕਿਹਾ ਜਾਂਦਾ ਉਸ ਜ਼ਮਾਨੇ 'ਚ, ਉਹਨਾਂ ਦੇ ਕੋਲ ਕੋਈ ਰਸਤਾ ਹੀ ਨਹੀਂ ਸੀ ਅੱਗੇ ਆਉਣ ਦਾ। ਸਿਰਫ 2 ਫੀਲਡ ਸੀ ਜਿਹਦੇ 'ਚ ਅਮਰੀਕਨ ਗੋਰੇ ਦਾ ਰੇਸਿਜ਼ਮ ਮੁੱਕ ਜਾਂਦਾ ਸੀ, ਇੱਕ ਸਪੋਰਟਸ ਦਾ, ਦੂਸਰਾ ਐਂਟਰਟੇਨਮੈਂਟ ਦਾ। ਇਸ ਲਈ ਤੁਸੀਂ ਮਿਊਜ਼ਿਕ ਇੰਡਸਟਰੀ 'ਚ ਇਹਨਾਂ ਦੇ ਰੈਪ, ਜੈਜ਼, ਉਹਨਾਂ ਸਾਰਿਆਂ ਨੂੰ, ਦੂਜੇ ਤਾਂ ਬਾਅਦ 'ਚ ਆਏ, ਉਹਦੇ 'ਚ ਉਹਨਾਂ ਦਾ ਹੀ ਸੀ, ਕਿਉਂਕਿ ਉਹਦੇ 'ਚ ਵੈਸੇ ਵੀ ਉਹਨਾਂ ਦਾ ਜੇ ਫੇਫੜਿਆਂ 'ਚ ਹਵਾ ਜ਼ਿਆਦਾ ਹੁੰਦੀ ਦਾ ਇੰਸਟਰੂਮੈਂਟ ਪਲੇ ਕਰਦੇ ਨੇ। ਔਰ ਵਿਚਾਰੇ ਜਦੋਂ ਗੁਲਾਮੀ ਦੇ ਵਿੱਚ ਹੁੰਦੇ ਸੀ, ਤੁਸੀਂ ਉਹਨਾਂ ਨੂੰ ਲੇਬਰ ਕਰਾ ਰਹੇ ਹੋ, ਦੂਜਾ ਉਹ ਵਿਚਾਰੇ ਇਕੱਠੇ ਹੀ ਗਾਉਂਦੇ ਵੀ ਸੀ, ਔਰ ਜਿੱਥੋਂ ਆਏ ਵੀ ਅਫਰੀਕਾ। ਜੇ ਕੁਦਰਤੀ ਲਾਈਫ ਦੇਖੀਏ, ਜਦੋਂ ਇਨਸਾਨ ਨੇ ਜ਼ਿੰਦਗੀ ਸ਼ੁਰੂ ਕੀਤੀ, ਇਵੇਂ ਥੋੜੀ ਸੀ ਜਿਵੇਂ ਅੱਜ ਮਸ਼ੀਨ ਬਣਿਆ ਹੋਇਆ ਸਾਰਾ ਕੁਝ। ਤੁਸੀਂ ਕੁਦਰਤ ਦੀ ਗੋਦ ਚੋਂ, ਜਾਂ ਜਿਹੜੇ ਕੁਦਰਤ ਦੀ ਗੋਦ 'ਚ ਰਹਿੰਦੇ ਨੇ, ਇਹੀ ਕਾਰਨ ਹੈ
ਕਿ ਸਾਡੇ ਖਿੱਤੇ 'ਚ ਵੀ ਜਿਹੜਾ ਸਭ ਤੋਂ ਵਧੀਆ ਜੇ ਕੋਈ ਫੋਕ ਮਿਊਜ਼ਿਕ ਹੈ, ਟਿਊਨਸ ਨੇ, ਪਹਾੜੀ ਗੀਤ ਨੇ, ਕਿਉਂਕਿ ਉਹੀ ਪਹਾੜੀਆਂ ਇਕਾਂਤ, ਕੋਈ ਬੰਸਰੀ ਵਜਾ ਰਿਹਾ ਹੈ, ਕੋਈ ਗੀਤ, ਕੋਈ ਉਹਨਾਂ ਦਾ ਮਿਹਨਤ ਕਰਨ ਵਾਲੇ ਲੋਕ, ਮਿਹਨਤਕਸ਼, ਜਦੋਂ ਉਹਨਾਂ ਨੂੰ ਫੁਰਸਤ ਮਿਲਦੀ ਹੈ ਤੇ ਤੁਸੀਂ ਉਹਨਾਂ ਦੇ ਵਿੱਚੋਂ ਦੇਖਦੇ ਹੋ। ਹੁਣ ਇਹ ਵੀ ਇੱਕ ਰੀਜ਼ਨ ਸੀ ਕਿ ਵੀ ਅਮਰੀਕਾ 'ਚ ਇਹੀ ਦੋ ਫੀਲਡ ਜਿਹੜੇ ਨੇ, ਇੱਕ ਮਿਊਜ਼ਿਕ ਦਾ ਐਂਟਰਟੇਨਮੈਂਟ ਇੰਡਸਟਰੀ 'ਚ ਉਹਦੇ, ਔਰ ਦੂਸਰਾ ਸਪੋਰਟਸ, ਕਿਉਂਕਿ ਲੰਮੇ ਟੰਮੇ ਜਦੋਂ ਨਾਜ਼ੀ ਜਰਮਨੀ ਦੇ ਵਿੱਚ ਵੀ 1936 ਦੀਆਂ 올림픽ਸ ਦੇ ਵਿੱਚ ਜਿਹੜਾ ਉਹ ਜਿੱਤ ਕੇ ਆਇਆ ਇੱਕ ਅਫਰੀਕਨ ਅਮਰੀਕਨ, ਅਮਰੀਕਾ ਨੇ ਉਹਨੂੰ ਪ੍ਰਾਈਡ ਸਮਝਿਆ। ਹਾਲਾਂ ਪਹਿਲਾਂ ਉਹਦੇ ਤੇ ਹੀ ਡਿਬੇਟ ਹੁੰਦੀ ਰਹੀ, ਉਹਨੂੰ ਨਹੀਂ ਸੀ ਕਿ ਵੀ ਉਹ ਉਹਦੇ ਨਾਜ਼ੀ ਹਿਟਲਰ ਦੇ ਮੂੰਹ ਤੇ ਚਪੇੜ ਸੀ ਕਿ ਸੁਪੀਰੀਅਰ ਰੇਸ, ਵਾਈਟ ਰੇਸ ਦਾ ਕਾਨਸੈਪਟ, ਕਾਲਾ ਬੰਦਾ ਜਿੱਤ ਰਿਹਾ ਹੈ, ਉਹ ਜਿਹੜੀ ਵੀ ਉਹਨਾਂ ਦੀ ਰੇਸ ਸੀ। ਸੋ ਇਹ ਇੱਕ ਵੱਖਰੀ ਥਾਂ ਹੈ। ਲੇਕਿਨ ਅਮਰੀਕਾ 'ਚ ਇਹਦੇ ਖਿਲਾਫ ਅਫਰੀਕਨ ਅਮਰੀਕਨ ਹੀ ਖੜੇ ਹੋ ਗਏ ਕਿ ਜੀ ਆਹੀ ਤਾਂ ਇੱਕ ਪ੍ਰੋਫੈਸ਼ਨ ਹੈ ਜਿਹਦੇ 'ਚ ਅਸੀਂ ਹੈਗੇ ਤੇ ਤੁਸੀਂ ਸਾਨੂੰ ਇਹ ਕਰ ਰਹੇ ਹੋ। ਹੁਣ ਜੇ ਅਸੀਂ ਅੱਜ ਕਹੀਏ ਕ੍ਰਿਕਟ ਦੇ ਖਿਲਾਫ, ਤੇ ਉੱਥੇ ਤਾਂ ਹਰ ਗਲੀ ਮੁਹੱਲੇ 'ਚ ਬੱਚੇ ਦੇ ਹੱਥ 'ਚ। ਲੇਕਿਨ ਇਹਨੇ ਜਿਹੜਾ ਓਵਰਆਲ ਜੇ ਅਸੀਂ ਦੇਖੀਏ ਕਿ ਜਿਹੜੀਆਂ ਸਾਡੀਆਂ ਨੇਟਿਵ ਗੇਮਸ ਸੀ, ਜਿਨ੍ਹਾਂ ਦੇ ਵਿੱਚ ਹਾਕੀ ਖਾਸ ਤੌਰ ਤੇ ਜੇ ਪੰਜਾਬ ਦੇ ਹਵਾਲੇ ਨਾਲ ਦੇਖਿਆ ਜਾਏ, ਜਾਂ ਭਾਵੇਂ ਕਦੇ ਵੀ ਕਬੱਡੀ ਤਾਂ 올림픽 ਲੈਵਲ ਤੇ ਨਹੀਂ ਆਈ, ਉਹ ਤਾਂ ਵੈਸੇ ਹੀ ਦੇਸੀ ਲੈਵਲ ਤੇ ਹੀ ਕੰਮ ਹੈ, ਪਰ ਨਿੱਕੀਆਂ ਨਿੱਕੀਆਂ ਖੇਡਾਂ ਜਿਨ੍ਹਾਂ 'ਚ ਬਾਸਕਟਬਾਲ, ਵਾਲੀ, ਭਾਵੇਂ ਇਹਦੇ 'ਚ ਵੀ ਯੂਰਪ ਦਾ, ਔਰ ਖਾਸ ਤੌਰ ਤੇ ਜਿਹਨੂੰ ਇੱਥੇ ਸੌਕਰ ਕਹਿੰਦੇ ਨੇ, ਉੱਥੇ ਫੁੱਟਬਾਲ, ਉਹ ਵੀ ਅੰਗਰੇਜ਼ਾਂ ਨੇ ਫੌਜ ਜਾਂ ਦੂਜੇ 'ਚ ਫਿੱਟ ਰੱਖਣ ਲਈ ਕੀਤਾ। ਪਰ ਤੁਸੀਂ ਜੇ ਕੁੱਲ ਮਿਲਾ ਕੇ ਦੇਖੋਗੇ ਕਿ ਇਹ ਕ੍ਰਿਕਟ ਉਸ ਵੱਡੇ ਟਰੀ ਵਾਂਗ, ਸਨ ਟਰੀ ਵਾਂਗ, ਜਿਹਦੀ ਬਾਕੀ ਜਿਹੜੀਆਂ ਸਾਰੀਆਂ ਖੇਡਾਂ ਨੇ ਉਹ ਸ਼ੇਡ ਪਲਾਂਟਸ ਬਣ ਗਏ, ਉਹਦੇ ਵਿੱਚ ਹੀ ਜਿਹੜਾ ਉਹਨਾਂ ਨੇ ਦਮ ਤੋੜ ਦਿੱਤਾ। ਔਰ ਸਰਕਾਰਾਂ ਦਾ ਜ਼ੋਰ ਵੀ, ਮਨੀ ਇਹਦੇ 'ਚ ਇਨਵੋਲਵ ਹੋ ਗਈ। ਜਿਹੜੇ ਟੌਪ ਸਟਾਰ ਬਣਦੇ ਨੇ ਉਹ ਬਾਅਦ ਦੇ ਵਿੱਚ ਇੱਕ ਤਾਂ ਮੈਚ ਜਿੱਤਣ ਵੇਲੇ ਜੇ ਸੱਟੇਬਾਜ਼ੀ 'ਚ ਰਲੇ ਹੋਣ, ਫਿਰ ਹੋਰ ਵੀ ਬਾਅਦ ਦੇ ਵਿੱਚ ਬ੍ਰਾਂਡ ਐਂਬੈਸਡਰ, ਸਾਰੀ ਉਮਰ ਫਿਰ ਕਿਤੇ ਕੋਈ ਕੋਚ ਲੱਗ ਗਿਆ, ਕਿਤੇ ਕੋਈ ਹੋਰ ਲੱਗ ਗਿਆ, ਦੂਸਰੇ ਇੰਟਰ ਕੰਟਰੀ ਉਹਨਾਂ ਨੂੰ। ਸੋ ਇਸ ਸਾਰੇ ਦੇ ਵਿੱਚ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਭਾਈ ਕ੍ਰਿਕਟ ਇੱਕ ਖੇਡ ਦਾ ਨਾਂ ਨਹੀਂ ਹੈ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੈ ਕਿ ਕਿਨੇ LPW ਕੀਤਾ, ਕਿਨੇ ਛਿੱਕਾ ਮਾਰਿਆ, ਕਿਨੇ ਕੀ ਕੀਤਾ। ਇਹਦੀ ਸ਼ੁਰੂਆਤ ਕਿੱਥੋਂ ਹੋਈ ਔਰ ਅਲਟੀਮੇਟਲੀ ਇਨ ਦਾ ਐਂਡ ਅੱਜ ਜੇ ਦੇਖਿਆ ਜਾਏ ਤੇ ਇਹ ਬੜੀ ਵੱਡੀ ਮਨੀ ਗੇਮ ਹੈ, ਪੈਸਾ ਇਹਦੇ 'ਚ ਹੈ, ਸੱਟੇਬਾਜ਼ੀ ਵੱਡੇ ਲੈਵਲ ਤੇ ਹੈ। ਔਰ ਉਸ ਸਾਰੀ ਬੈਕਗ੍ਰਾਉਂਡ 'ਚ ਹੁਣ ਜੇ T20 ਦੀ ਗੱਲ ਕਰੀਏ, ਔਰ ਮੈਂ ਤਾਂ ਸਮਝਦਾ ਸੀ ਸ਼ਾਇਦ ਇਹ 20 ਮੈਚ ਹੁੰਦੇ ਨੇ, ਪਰ ਇਹ 20 ਓਵਰ ਦੇ ਵਿੱਚ ਡਿਸਾਈਡ ਕਰਨਾ ਹੁੰਦਾ ਕਿ ਜੀ ਕੀ ਹੁੰਦਾ ਹੈ। T20 UAE ਦੇ ਵਿੱਚ ਜਿੱਥੇ ਪਹਿਲਾ ਮੈਚ ਭਾਰਤ ਔਰ ਪਾਕਿਸਤਾਨ ਦਾ ਬੀਤੇ ਕੱਲ ਦੁਬਈ ਦੇ ਵਿੱਚ ਹੋਇਆ, ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸ਼ਾਇਦ ਪਾਕਿਸਤਾਨ ਔਰ ਨਿਊਜ਼ੀਲੈਂਡ ਦਾ ਵੀ ਹੋਣਾ, ਇਹ ਇੱਕ ਵੱਡੀ ਦਿਲਚਸਪੀ ਦਾ ਵਾਇਸ ਸੀ। ਕੱਲਾ ਇਹੀ ਨਹੀਂ ਹੁੰਦਾ, ਜਦੋਂ ਵੀ ਕਿਤੇ ਕਾਮਨਵੈਲਥ ਤੋਂ ਲੈ ਕੇ 올림픽 ਤੱਕ ਭਾਰਤ ਪਾਕਿਸਤਾਨ ਕਿਤੇ ਵੀ ਭਿੜਨਵੇਂ ਹੀ ਹੁੰਦਾ ਹੈ ਕਿ ਦੋ ਮੁਲਕਾਂ ਦੀਆਂ ਫੌਜਾਂ ਭਿੜ ਰਹੀਆਂ ਨੇ। ਔਰ ਜਿਹੜੇ ਸਾਰੇ ਹਾਲਾਤ ਬਣੇ ਹੋਏ ਨੇ, ਜਿਸ ਕਿਸਮ ਦਾ ਭਾਰਤ 'ਚ ਅੱਜ ਹਿੰਦੂਤਵੀਆਂ ਦੇ ਹੱਥ 'ਚ ਪਾਵਰ, ਉਹਨਾਂ ਦਾ ਰਵੱਈਆ, ਜੋ ਕੁਝ ਜੰਮੂ ਕਸ਼ਮੀਰ 'ਚ ਕਰ ਰਹੇ ਨੇ, ਮਾਈਨੋਰਟੀਜ਼ ਨਾਲ ਕਰ ਰਹੇ ਨੇ, ਸ਼ਾਇਦ ਪਾਕਿਸਤਾਨ ਨੂੰ ਚੀਅਰ ਅਪ ਹੋਣ ਦੇ ਲਈ ਜਿਹੜਾ ਇੱਕ ਇਸ ਕਿਸਮ ਦੀ ਯੂਨੀਕ ਵਿਕਟਰੀ ਦੀ ਲੋੜ ਵੀ ਸੀ। ਹਾਲਾਂਕਿ ਜੇ ਇਹੀ ਉਹੀ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਕਹਿੰਦੇ ਸੀ ਕਿ ਵੀ ਜਦੋਂ ਤਾਂ ਅਸੀਂ ਜਿੱਤ ਕੇ ਆਈਏ ਫਿਰ ਤਾਂ ਦਿਨ ਵੇੜੇ 에ਅਰਪੋਰਟ ਤੇ ਭਾਵੇਂ ਜਿੰਨੇ ਮਰਜ਼ੀ ਤੋਹਫੇ ਹੋਣ ਉਹਨੇ ਕਹਿੰਦੇ ਵੀ ਜਦੋਂ ਅਸੀਂ ਹਾਰੇ ਹੋਈਏ ਫਿਰ ਕੱਲੇ ਅੱਧੀ ਰਾਤ ਨੂੰ ਕੋਈ 에ਅਰਪੋਰਟ ਤੋਂ ਵੀ ਉਤਰਦੇ ਬਿਨਾਂ ਦੱਸੇ, ਉਹ ਵੀ ਮੂੰਹ ਲੁਕਾਇਆ ਹੁੰਦਾ ਵੀ ਲੋਕਾਂ ਨੇ ਛਿੱਤਰ ਫੇਰਨੇ। ਹੁਣ ਇਹ ਸਾਰਾ ਇੱਕ ਮਾਹੌਲ ਵੀ ਤੁਸੀਂ ਇਹਦੇ ਚੋਂ ਦੇਖੋਗੇ। ਹੁਣ ਕਹੀ ਜਾਓ ਜੀ ਸਪੋਰਟਸਮੈਨ ਸਪਿਰਿਟ, ਸਪੋਰਟਸਮੈਨਸ਼ਿਪ, ਇਹ ਨਹੀਂ, ਅਸੀਂ ਸਾਰੇ ਜਿੱਤ ਨੂੰ ਹੀ ਜਿਵੇਂ ਕਹਿੰਦੇ ਨੇ ਕਿ ਵੀ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ, ਬਾਪੂ ਤੇ ਜਿੱਤਦਾ ਹੀ ਹੁੰਦੇ ਨੇ ਸਾਰੇ। ਸੋ ਕੋਈ ਇਹ ਜੇ ਇਸ ਐਂਗਲ ਤੋਂ ਦੇਖੀਏ ਤਾਂ ਜ਼ਾਹਰ ਹੈ ਸਾਡਾ ਵੀ ਮੁਬਾਰਕਬਾਦ ਦੇਣਾ ਬਣਦਾ ਹੈ ਪਾਕਿਸਤਾਨ ਨੂੰ। ਔਰ ਜਿਵੇਂ ਤੁਸੀਂ ਕਿਹਾ ਵੀ ਵਿਆਹ ਦਾ ਜਸ਼ਨ ਵਰਗਾ ਮਾਹੌਲ ਹੈ ਸਾਰੇ ਪਾਸੇ। ਔਰ ਦਿਲਚਸਪ ਗੱਲ ਇਹ ਹੈ ਵੀ ਸੋਸ਼ਲ ਮੀਡੀਆ ਤੇ ਜਿੱਥੇ ਪਾਕਿਸਤਾਨੀ ਜਿਹੜੇ ਡਾਇਸਪੋਰਾ 'ਚ ਵੀ ਨੇ ਉਹ ਤਾਂ ਜਸ਼ਨ ਮਨਾ ਹੀ ਰਹੇ ਸੀ, ਉਹਨਾਂ ਦੇ ਨਾਲ ਖਾਲਿਸਤਾਨੀ ਵੀ, ਸਿੱਖ ਵੀ, ਪੰਜਾਬੀ ਵੀ, ਉਹ ਔਰ ਭਾਰਤ ਮਾਤਾ ਦੇ ਪੁੱਤਰਾਂ ਧੀਆਂ ਨੂੰ ਥਾਂ ਨਹੀਂ ਸੀ ਲੱਭ ਰਹੀ ਕਿੱਥੇ। ਸੋ ਉਹ ਇੱਕ ਆਪਣੀ ਕਿਸਮ ਦਾ ਮਾਹੌਲ ਹੁੰਦਾ ਹੈ। ਔਰ ਇਹ ਵੀ ਮੇਰਾ ਖਿਆਲ, ਕਿਉਂਕਿ ਹਰ ਚੀਜ਼ ਇੱਕ ਪਾਸੇ ਜਿੱਥੇ ਮਨੀ ਪਲੇਇੰਗ ਫੈਕਟਰ ਹੈ,
ਕਾਮਨ ਬੰਦੇ ਦੇ ਲਈ ਜਿਹੜੀ ਹੈ ਉਹ ਪੋਲੀਟੀਕਲ ਜਾਂ ਉਸ ਖਿੱਤੇ ਦੀ ਪੋਲਿਟਿਕਸ ਕਿ ਵੀ ਇਹ ਉਹਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਲੇਕਿਨ ਹੈਵਿੰਗ ਸੈਡ ਦੈਟ ਹੁਣ ਕੁਦਰਤੀ ਅਨਫੋਰਚੂਨੇਟਲੀ ਭਾਰਤ ਮਾਤਾ ਲਈ ਕਰਵਾ ਚੌਥ ਵੀ ਸੀ ਔਰ ਕਰਵਾ ਚੌਥ ਸਾਡੇ ਜਿਹੜੇ ਦੂਸਰੇ ਵਿਊਅਰਸ ਦੇ ਲਈ ਹੈ ਕਿ ਭਾਈ ਇਹ ਪਤਨੀਆਂ ਆਪਣੀ ਪਤੀ ਲਈ ਭੁੱਖਾ ਰਹਿੰਦੀਆਂ ਪਰ ਖਾਣਾ ਉਦੋਂ ਹੀ ਹੁੰਦਾ ਹੈ ਜਦੋਂ ਸ਼ਾਮ ਨੂੰ ਚੰਦਰਮਾ ਨਜ਼ਰ ਆਏ, ਉਹ ਵੀ ਇੱਕ ਛਾਨਣੀ ਦੇ ਵਿੱਚੋਂ ਦੇਖਦੇ ਨੇ। ਔਰ ਐਸਾ ਹੋਇਆ ਕਿ ਮੌਨਸੂਨ ਤਾਂ ਚਲੋ ਜੁਲਾਈ ਅਗਸਤ ਹੁੰਦਾ ਹੀ ਹੈ, ਲੇਕਿਨ ਕੱਲ ਕੋਈ ਐਸਾ ਦਿਨ ਸੀ ਕਿ ਕੇਰਲਾ ਤੋਂ ਲੈ ਕੇ ਦਿੱਲੀ ਤੱਕ ਇੰਨੇ ਮੀਂਹ ਪਏ ਸਾਰਾ ਦਿਨ, ਰਾਤ ਤੱਕ ਚੰਦਰਮਾ ਹੀ ਨਹੀਂ ਨਜ਼ਰ ਆਇਆ। ਭੁੱਖੀਆਂ ਬੈਠੀਆਂ ਜਨਾਨੀਆਂ, ਫਿਰ ਉਹ ਵਕਤ ਪੈ ਗਿਆ ਭਾਰਤ ਦੇ ਵਿੱਚ ਕਿ ਵੀ ਚੰਦਰਮਾ ਨਹੀਂ ਚੜਿਆ, ਚੰਦਰਮਾ ਪਾਕਿਸਤਾਨ ਨੇ ਦਿਖਾਤਾ ਕਿ ਉਧਰ ਨਹੀਂ ਚੜਿਆ, ਉਹ ਦੁਬਈ ਚ ਚੜ ਪਿਆ ਨਾ। ਪਰ ਉਹ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਫਿਰ ਕਿਵੇਂ ਉਹਨਾਂ ਮਾਈਆਂ ਵਿਚਾਰੀਆਂ ਨੇ ਆਪਣੇ ਘਰ ਵਾਲਿਆਂ ਦੀ ਕਿਵੇਂ ਸਾਰ, ਕਹਿੰਦਾ ਜੀ ਫਿਰ ਪੰਡਤਾਂ ਨੇ ਇਹ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਸ਼ਿਵ ਜੀ ਦੀ ਫੋਟੋ ਦੇਖ ਕੇ ਵਰਤ ਤੋੜ ਲਓ, ਚੰਦਰਮਾ ਤਾਂ ਦੱਸਿਆ। ਮੈਂ ਕਿਹਾ ਵੀ ਹੁਣ ਮੈਂ ਕਿਹਾ ਜੀ ਇਸ ਲਈ ਕਿਉਂਕਿ ਸ਼ਿਵ ਜੀ ਦੀਆਂ ਜਟਾਵਾਂ ਦੇ ਵਿੱਚ ਚੰਦਰਮਾ ਲਟਕ ਰਿਹਾ। ਹਾਂ, ਸੋ ਮੈਂ ਕਿਹਾ ਵੀ ਉਹਨਾਂ ਨੂੰ ਵੀ ਅਸਮਾਨ ਚ ਤਾਂ ਨਹੀਂ ਨਜ਼ਰ ਆਇਆ, ਉਹ ਤਾਂ ਦੁਬਈ ਚ ਚੜ ਪਿਆ। ਲੇਕਿਨ ਇੱਕ ਤਾਂ ਇਹ ਮੁਸੀਬਤ ਹੋ ਗਈ ਉਹਨਾਂ ਵਿਚਾਰੀਆਂ ਦੇ, ਉਹ ਜਿਹੜੇ ਸਾਰੇ ਅਰਮਾਨ ਨੇ ਉਹ ਰਹਿ ਗਏ, ਉਹ ਜਟਾਵਾਂ ਦਾ ਚੰਦਰਮਾ ਉਹਨਾਂ ਨੂੰ ਦੇਖਣਾ ਪਿਆ। ਇੱਕ ਤਾਂ ਉਧਰ ਜਿਹੜਾ ਉਹਨਾਂ ਨੇ ਕਿਹਾ ਕਿ ਉਹ ਕਿਸੇ ਨੇ ਪੰਜਾਬੀ ਚ ਕਿਹਾ ਆ ਲੋ ਇੱਥੇ ਕੀ ਚੰਨ ਚੜ੍ਹਨਾ ਸੀ, ਤੁਹਾਡੇ ਕ੍ਰਿਕਟ ਵਾਲਿਆਂ ਨੇ ਉੱਥੇ ਚੰਨ ਚਾੜਦਾ ਜੇ। ਮੈਂ ਕਿਹਾ ਇਹ ਵੀ ਪੰਜਾਬੀ ਦੀ ਰਿਚਨੈਸ ਹੈ, ਉਹਨੇ ਕਿਹਾ ਵੀ ਚਾੜ ਆਇਆ ਚੰਨ, ਪਰ ਇੱਥੇ ਨਹੀਂ ਚੜਿਆ। ਹੁਣ ਇੱਕ ਪਾਸੇ ਤਾਂ ਇਹ ਐਂਗਲ ਇਸ ਦਾ ਜਿਹਦੇ ਚ ਜਿਹੜੇ ਸਾਰੇ ਉਹਨਾਂ ਦੇ ਐਂਕਰ ਔਰ 3-3 ਫੁੱਟੀਆਂ ਐਂਕਰਾਂ ਜਿਹੜੀਆਂ ਪਿਛਲੇ 24 ਘੰਟੇ ਪਹਿਲਾਂ ਤੱਕ 6-6 ਫੁੱਟ ਉਛਲ ਰਹੀਆਂ ਸੀ, दुश्मन को धूल चटा देंगे और हमारे विराट कोहली हमारे फलाने, वो बेचारियां है मूंह लटका के उतों खिसकियां जिवें गधे दे सिर तो सिंग गायब होंदे मुड़ के लभियां नहीं है। लेकिन इस सारे दे नाल मैं क्योंकि ये नहीं है भी असी हर गल च साजिश देखते हैं, हर एक लेटेड एंगल भी हुंदा है क्योंकि इन्हां दे T20 तक जे हुण तुसी UAE टाइमिंग पहला तो एज ए पोलीटिकल तुसी देखो यही UAE है जिन्हें इंडिया और पाकिस्तान दे विच विचोलगी करवाई, लाइन ऑफ कंट्रोल दे उत्ते जिहड़ा है वो सीज फायर होया जिथे UAE दे एंबेसडर ने भी स्टैनफोर्ड यूनिवर्सिटी च गया और इनू किसी ने डिनाई नहीं कीता। अजे पिछले हफ्ते असी जिक्र करके हटे हैं कि UAE दुबई ने जिथे मैच होया बिलियंस ऑफ डॉलर्स का कॉन्ट्रैक्ट भारत दे नाल साइन किया है जम्मू कश्मीर दे विच इंफ्रास्ट्रक्चर डिवेलप करने दे लई, क्योंकि उहदे नाल जिहड़ी कश्मीर दी पोजीशन है आर्टिकल 370 और उहदा जाना वो सारा ही उड़ जांदा है। हुण गल जिथे भारत दे 10-11 फौजी मरे होण, चैलेंज कर रहे होण कि जी पाकिस्तान ये वो, और अमित शाह उत्थे बयान दे रहा हो कि असी दोबारा भी सर्जिकल स्ट्राइक कर सकते हैं। उही इंडिया जिहड़ा सितंबर दे विच UN जनरल असैंबली दे सैशन दे दौरान जिहड़ियां साइड वॉक मीटिंग्स हुंदियां ने, सार्क दी मीटिंग जिहड़ी सार्क मुल्कां दी इह कहण तो इनकार कर दिता होए क्योंकि पाकिस्तान चाहुंदा सी कि अफगानिस्तान दा नुमाइंदा भी विच बैठा होए, भावें 2 हफ्ते बाद उत्थे ही थुक्या चट्टिया जाके मास्को दे विच। और भारतीय फौजी मरे, हालात उत्थे सिविलियंस 22-23 इन्हां दिनां च मरे, और RSS दे अपने कुछ लोग शिव सेना हिंदू तवी उन्हां वल्लों ये जोरदार मंग सी कि कैंसल किया जाए भारत पाकिस्तान दे नाल जिहड़ा मैच है। और ये दुबई दे विच होना, UAE जिहड़ा ऑलरेडी पोलीटिकली एक्टिव है और किदे कहण ते एक्टिव है, इहदे बारे भी कोई भुलेखा नहीं होना चाहिए, ये कोई टू द एडवांटेज ऑफ पाकिस्तान या कश्मीरियां दे नहीं है, उन्हां दी मनी भी इनवॉल्व है क्योंकि जाहिर है कि T20 दे बाकी जिहड़ा कि 17 अक्तूबर नूं शुरू होया और नवंबर तक चलने ने, सारे मुल्कां दीयां टाइज होणगे, वो उत्थे हो रहे ने। हुण इस सार इहदे बावजूद ऐसा की कारण है कि मोदी अमित शाह जिहड़े हर इशू दे विच लभदे ने कि उन्होंने कुछ ना कुछ उहदे चों पोलराइज करन लई लभना कि ये मैच लई विदन मंग होण दे बावजूद ये क्यों जिहड़ा हैड गया, इहदे च जिहड़ा फैक्टर किते डिस्कस नहीं हो रहा है, बहुत घੱਟ ਨੂੰ शायद पता होए
कि अमित शाह का लड़का जय शाह वो BCCI हुणे जदों असीं बोर्ड ऑफ क्रिकेट कंट्रोल का देखते हैं स्ट्रक्चर इंटरनेशनल नैशनल एशियन ये BCCI का जिहड़ा प्रेजिडेंट बनया और प्रेजिडेंट भी ये जिहड़ा इन्हें एशियन क्रिकेट कौंसल प्रेजिडेंट का 2 साल पहला ये जिहड़ा एक जनरल सैकटरी सी लोअर इंडियन बॉडी का और 30 जनवरी 2021 की जिहड़ी न्यूज़ और दर्शक इसकी शक्ल भी देख सकते हैं। जय शाह टेक्स ओवर एज एशियन क्रिकेट कौंसल प्रेजिडेंट हुण इन्हां दा और फिर मिस्टर जय शाह ऑनररी सैकटरी BCCI अपॉइंटेड एशियन क्रिकेट कौंसल प्रेजिडेंट 32 सालां दा जय शाह जिहड़ा वो क्रिकेट कौंसल दा है। हुण क्रिकेट कौंसल च ये जय शाह इहदे अपने स्कैंडल भी ने उस तो पहला किवें जिहड़ा फील्ड बिजनेसमैन सी किन्ने हज़ार करोड़ बनाए। हुण तुसीं अंदाज़ा लाओ भी इस सारे नाल होर की जुड़िया हो सकदा है। और भारत बेशक पाकिस्तान एक सेंस ऑफ जुबिलेशन है। शेख रशीद उन्होंने जिहड़े इंटीरियर मिनिस्टर ने उन्होंने इस्लाम जिंदाबाद पाकिस्तान जिंदाबाद और ये वो दे नाल मैसेज भी दिता है। चलो लोगों के लिए अपने जरूरी लेकिन मैं इस दे बिहाइंड जिहड़ा ये सारी छुपी हुई सियासत है फाइनैशियल फैक्टर है और बेशक इहदे नाल इन्हां दे संबंधां दे नॉर्मलाइजेशन की गल शुरू हुई लेकिन भारत तो चाहता भी उन्हें जो करता जम्मू कश्मीर च उहदे ते मिट्टी पाओ और बाकी जिहड़ा है ठीक है असी नॉर्मल रहने। हुण इस सारे दे नाल तुसीं जे दूसरा पार्ट देखदे हो हिंदूत्वा वालियां दा जिहड़ा सच उजागर हुंदा है। हुण मुहम्मद शफी उन्हां दा ही प्लेयर जिहड़ा ओपनिंग जिहड़ा उहदे ते बॉलर दे तौर ते आंदा है उहदा की हाल कीता है किवें हिंदू तवियां ने जिहड़ी है वो सारे मीडिया ते और कोई क्रिकेट टीम भारत दी उहनूं डिफेंड करन नहीं आई सिवाए कि कुछ जिहड़े अदरवाइज ट्विटर दे उत्ते ने कि शफी असी माफ़ी मंगते हैं असी चाहुंदे हैं इन्नी ट्रोलिंग और ये कह के भाई इहदे दिल च ही पाकिस्तान है और इन्हें क्योंकि नहीं परफॉर्म किया और अदर वे होया। फिर तुसी इन्हां दी हिपोक्रेसी देखो। मोहम्मद शमी है मोहम्मद शमी नॉट शफी मोहम्मद शमी। फिर 800 तो ज्यादा किसान मर गए दिल्ली इस सारे दे चलदे हैं। कोई इन्हां दा स्पोर्ट्समैन दूजे तीजे रादर रेस दे उल्ट गावस्कर तो लैके दूजियां ने ईवन जिहड़े इंटरनेशनल रिहाना और दूसरी बीबी गैट्सबर्ग उन्होंने जिहड़ा उन्होंने ट्रोल करन तक गए। हुण इत्थे ऐसी की मजबूरी है पाकिस्तान नूं तां इंडिया ने कहा कि जी इत्थे तुसी जदों मैच की शुरुआत करनी है गोडा झुकाना है जरा ब्लैक लाइव्स मैटर। पाकिस्तानियों ने तो गोडे झुकाने नहीं सी वो तो इन्हां दा ही गोडे टेकना इन्हां दा ही है। उन्होंने कहा जी ठीक है उन्होंने भी हुण एक पासे जिस मुल्क दे विच तुसीं माइनॉरिटीज़ नूं जो मुसलमानां दा हाल कर रहे हो जो किसानां नाल सिखां नाल कर रहे हो ईसाइयां नाल कर रहे हो तुहानूं वो लाइव्स मैटर नहीं करदियां उत्थे तुहाडी नफरत टू दा एक्सट्रीम है। इत्थे तुहानूं याद आ गया क्योंकि इंटरनेशनली तुसीं अपने नंबर बनाने ने कि जी ब्लैक लाइव्स मैटर वो तुहाडे लई है। और तुसीं सब तो वर्स्ट भाई गुरदास टैक्नीकल इंस्टीट्यूट संगरूर जिथे जिहड़ी सेंट्रल इंस्टीट्यूट है उहदी प्रिंसीपल कॉलेज दी एक हिंदू लेडी साड़ी और बड़ा टिक्का लगा है श्रीवास्तवा बैठी है कश्मीरी क्योंकि उस इंस्टीट्यूट दे विच सारे स्टूडेंट्स ने कश्मीर तो भी ने यूपी बिहार दूजे तीजे पंजाब दा पानी पीण वाले और अन्न खाण लई रखे ने। यूपी बिहार दे स्टूडेंट्स ने कश्मीरी स्टूडेंट्स दे नाल जाके जो विहार कीता उन्हां दी मारकुट कीती कमरे च हमला कीता ये तां जिहड़े पंजाबी स्टूडेंट सी उन्हां नूं पता लगा उन्होंने आके उन्हां दी जान बचाई वो वीडियो सारे पासे वायरल हुई और वो जिहड़ी है प्रिंसिपल वो BBC नाल गलबात करदे कह रही है नॉर्मल तकरार हुआ था ये छात्र हैं समझौता हो गया किसी ने किसी के खिलाफ कोई रिपोर्ट और मैनू तो पता भी नहीं सी भी इस लैवल ते यूपी बिहार दे गुंडे जिहड़े ने इंजीनियरिंग इंस्टीट्यूट्स दे विच बड़े प्रिंसिपल उन्हां दी डिफेंड कर रही है और कश्मीरी चीका मार रहे हैं कश्मीरी स्टूडेंट वो किसी ने जो उन्हां दी मार कुटाई हो रही सी एक उहदी वीडियो बनाई और वायरल करती। हुण ये सारे फैक्टर ने कि उत्थे ब्लैक लाइव्स मैटर कर रहे हैं उत्थे वो सारा पार्ट कर रहे हैं पर किस कदर
ਨਫ਼ਰਤ ਨਾਲ ਭਰੇ ਹੋਏ ਔਰ ਕਿਸ ਕਦਰ ਇਹਨਾਂ ਦਾ ਹਿੰਦੂਤਵੀ ਏਜੰਡਾ ਜਿਹੜਾ ਹੈ ਉਹ ਹਰ ਚੀਜ਼ ਦੇ ਵਿੱਚ ਨਜ਼ਰ ਆਉਂਦਾ ਹੈ। ਕਿਉਂਕਿ ਹਫ਼ਤਾ ਪਹਿਲਾਂ ਤੋਂ ਤਾਂ ਹਵਨ ਕਰ ਰਹੇ ਸੀ ਥਾਂ ਥਾਂ ਤੇ ਅੱਗ ਬਾਲ ਕੇ ਕਿ ਹਮੇ ਜੀਤ ਮਿਲੇ, ਹਮੇ ਜੀਤ ਮਿਲੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਠੀਕ ਹੈ ਜਿੱਥੇ ਤੁਹਾਨੂੰ ਬਹੁਤ ਵਾਰ ਜਦੋਂ ਤੁਹਾਡੇ ਕੋਲ ਕੁਝ ਵੀ ਟੈਂਜੀਬਲ ਨਹੀਂ ਹੁੰਦਾ ਫੜਨ ਦੇ ਲਈ, ਲੰਬੀ ਤੁਹਾਡੀ ਸਟਰਗਲ ਹੋ ਰਹੀ ਹੁੰਦੀ ਹੈ, ਨਿੱਕੀ ਨਿੱਕੀ ਖੁਸ਼ੀ ਵੀ ਜਿਹੜੀ ਹੈ ਤੁਹਾਨੂੰ ਬਹੁਤ ਖੁਸ਼ ਕਰਦੀ ਹੈ ਔਰ ਅਸੀਂ ਵੀ ਉਸ ਖੁਸ਼ੀ ਦੇ ਵਿੱਚ ਸ਼ਰੀਕ ਹੁੰਦੇ ਹਾਂ। ਪਰ ਇਹਨਾਂ ਗੱਲਾਂ ਦਾ ਵੀ ਜ਼ਰੂਰ ਧਿਆਨ ਰੱਖੋ, ਮਤ ਭੁੱਲ ਜਾਓ ਕਿ ਇਹਦੇ ਸਿਰ ਦੇ ਉੱਤੇ ਬਹੁਤ ਬੈਗੇਜ ਹੈ ਅਗੇਂਸਟ ਮਾਈਨੋਰਿਟੀਜ਼, ਜੋ ਜੰਮੂ ਕਸ਼ਮੀਰ 'ਚ ਵਾਪਰ ਰਿਹਾ ਹੈ, ਜੋ ਕਿਸਾਨਾਂ ਨਾਲ ਵਾਪਰ ਰਿਹਾ ਹੈ, ਜਿਹੜੀ ਹਿੰਦੂਤਵੀ ਸੋਚ ਹੈ ਜਿਸ ਹੱਦ ਤੱਕ ਇਹ ਜਾ ਕੇ ਨਫ਼ਰਤ ਨਾਲ ਭਰੇ ਹੋਏ ਨੇ ਔਰ ਇਸ ਸਾਰੇ ਨੂੰ ਵੀ ਜ਼ਰੂਰ ਧਿਆਨ ਚ ਰੱਖੋ। ਵੈਸੇ ਜਿੱਤ ਦੀਆਂ ਬਹੁਤ ਬਹੁਤ ਵਧਾਈਆਂ। ਮੁਬਾਰਕਾਂ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਜਿਹੜਾ ਸੈਗਮੈਂਟ ਹੈ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰ ਰਹੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London #4 khalistan.uk, London for khalistan.uk। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੀ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਭਾਰਤੀ ਜਨਰਲ ਬਿਪਿਨ ਰਾਵਤ ਅਤੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਦੌਰੇ ਦੌਰਾਨ ਕਾਫੀ ਧਮਕੀ ਭਰੇ ਜਿਹੜੇ ਬਿਆਨ ਨੇ ਉਹ ਦਿੱਤੇ ਨੇ। ਸੋ ਇੱਕ ਪਾਸੇ ਮੋਦੀ ਸਰਕਾਰ ਵੱਲੋਂ ਕਸ਼ਮੀਰ ਵਿੱਚ ਆਮ ਵਰਗੇ ਹਾਲਾਤ ਜਿਹੜੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਔਰ ਦੂਸਰੇ ਪਾਸੇ ਐਵੇਂ ਲੱਗਦਾ ਹੈ ਕਿ ਕਸ਼ਮੀਰ ਇਹਨਾਂ ਦੇ ਹੱਥਾਂ ਚੋਂ ਨਿਕਲਦਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਬ੍ਰਾਹਮਣਵਾਦ ਦੇ ਗੁਰੂ ਕੰਟਾਲ ਚਾਣਕਿਆ ਉਸ ਦਾ ਕੂਟਨੀਤੀ ਸ਼ਾਸਤਰ ਉਸ ਨੂੰ ਪੜ੍ਹਦੇ ਹਾਂ ਤੇ ਉਸ ਦੇ ਚਾਰੋਂ ਹਥਿਆਰਾਂ ਦਾ ਅਕਸਰ ਜ਼ਿਕਰ ਸਾਮ ਦਾਮ ਦੰਡ ਭੇਦ ਕਿਵੇਂ ਆਪਣੇ ਦੁਸ਼ਮਣ ਨੂੰ ਚਿੱਤ ਕਰਨਾ ਹੈ ਉਹਦਾ ਜ਼ਿਕਰ ਵੀ ਹੁੰਦਾ ਹੈ। ਫਿਰ ਜਦੋਂ ਅਸੀਂ ਦੋ ਮੂੰਹੇ ਸੱਪ ਦੀ ਗੱਲ ਕਰਦੇ ਹਾਂ, ਉਸ ਦੇ ਦੋ ਸਿਰਾਂ ਵਾਲਾ ਸੱਪ ਹੁੰਦਾ, ਅਸੀਂ ਦੇਖਦੇ ਹਾਂ ਕਿ ਉਹ ਦੋਵੇਂ ਪਾਸੇ ਉਹਦੇ ਖੁੱਲੇ ਹੁੰਦੇ ਨੇ। ਪਰ ਜਦੋਂ ਤੁਸੀਂ ਇਹਨਾਂ ਦੀ ਜਿਹੜੀ ਅੱਜ ਇਹ ਬਿੱਲਾ ਰੰਗਾ ਦੀ ਜੋੜੀ ਕਾਤਲਾਂ ਦਾ ਮੋਦੀ ਅਮਿਤ ਸ਼ਾਹ ਔਰ ਇਹਨਾਂ ਦਾ ਜਿਹੜਾ ਅਸਲ ਕੇਂਦਰ ਨਾਗਪੁਰ ਉਹਨਾਂ ਦੀਆਂ ਨੀਤੀਆਂ ਦੀ ਗੱਲ ਕਰੋ
ਤੇ ਤੁਹਾਨੂੰ ਲੱਗੇਗਾ ਕਿ ਵੀ ਇਹ ਇੱਕੋ ਵੇਲੇ ਇਹ ਦੋ ਮੂੰਹ ਨਹੀਂ, ਇਹ ਇੰਨੇ ਝੂਠ ਬੋਲਦੇ ਨੇ ਕਿ ਬੋਲਦੇ ਹੀ ਝੂਠ, ਇੰਨਾ ਵੀ ਲਫ਼ਜ਼ ਕਹਿਣਾ ਜਿਹੜਾ ਹੈ ਇਹ ਝੂਠ ਦੀ ਬੇਇੱਜ਼ਤੀ ਕਰਨਾ ਹੈ। ਔਰ ਇਹਨਾਂ ਨੂੰ ਇਹ ਵੀ ਭੁੱਲ ਜਾਂਦਾ ਹੈ ਕਿ ਜਦੋਂ ਅਸੀਂ ਕੋਈ ਗੱਲ ਕਹਿ ਰਹੇ ਹਾਂ, ਜੇ ਕੋਈ ਵੀ ਇੱਕ ਸਧਾਰਨ ਅਕਲ ਵਾਲਾ ਬੰਦਾ ਵੀ ਉਸ ਦਾ ਇੱਕ ਪਾਰਟ ਦੇਖ ਕੇ ਉਹਨਾਂ ਨੂੰ ਪੈਰ ਦੇ ਉੱਤੇ ਹੀ ਝੂਠਾ ਸਾਬਤ ਕਰ ਦਿੰਦਾ ਹੈ। ਹੁਣ ਇੱਕ ਪਾਸੇ ਜਦੋਂ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਆਈਨੀ ਰੁਤਬਾ ਖਤਮ ਕੀਤਾ, 1 ਮਿਲੀਅਨ ਫੌਜ ਤਾਂ ਉੱਥੇ ਹਮੇਸ਼ਾ ਤੋਂ ਹੀ 47 ਤੋਂ ਬਾਅਦ ਰਹੀ, ਪਰ ਐਡੀਸ਼ਨਲ ਆਰਮੀ, ਇੰਟਰਨੈਟ ਕੱਟ ਆਫ, ਦੂਸਰਾ ਲਗਭਗ 1 ਸਾਲ ਕਿਸੇ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ, ਫਿਰ ਹੌਲੀ ਹੌਲੀ ਕਰਦੇ ਕਰਾਉਂਦੇ ਅੱਜ ਵੀ ਜਿਹੜੇ ਸਾਰੇ ਮਜ਼ਹਬੀ ਉਹਨਾਂ ਦੇ ਦਿਨ ਹੁੰਦੇ ਨੇ ਉਹਨਾਂ ਦੇ ਉੱਤੇ ਕੋਈ ਪ੍ਰੋਸੈਸ਼ਨ ਨਹੀਂ ਕੱਢ ਸਕਦਾ, ਕੋਈ ਜਦੋਂ ਮਰਜ਼ੀ ਇੰਟਰਨੈਟ ਬੰਦ ਕਰ ਦਿੰਦੇ ਨੇ, ਜਦੋਂ ਮਰਜ਼ੀ ਲੋਕਾਂ ਦੀ ਜਿਹੜੀ ਮੋਬਿਲਿਟੀ ਹੈ ਉਹਨੂੰ ਚੈੱਕ ਕਰ ਦਿੰਦੇ ਨੇ। ਹੁਣ ਇਸ ਸਭ ਦੇ ਬਾਵਜੂਦ ਪਾਰਲੀਮੈਂਟ 'ਚ ਖਲੋ ਕੇ ਵੀ ਇੰਟਰਨੈਸ਼ਨਲ ਮੀਡੀਆ ਨਾਲ ਗੱਲ ਕਰਦੇ ਆ ਵੀ ਕਿ ਕਸ਼ਮੀਰ 'ਚ ਬਹੁਤ ਵਿਕਾਸ ਹੋ ਰਿਹਾ, ਕਸ਼ਮੀਰ 'ਚ ਬਹੁਤ ਹੈਵੀ ਇਨਵੈਸਟਮੈਂਟ ਫਲਾਂ ਸੈਕਟਰ 'ਚ ਹੋ ਰਹੀ ਹੈ, ਢਿਮਕੇ 'ਚ ਹੋ ਰਹੀ ਹੈ। ਗਰਾਊਂਡ ਤੋਂ ਖਬਰਾਂ ਇਹ ਆ ਰਹੀਆਂ ਨੇ ਕਿ ਜੀ ਜਿਹੜੇ ਈਵਨ 2-3 ਲੱਖ ਬਿਹਾਰੀ ਯੂਪੀ ਦੀ ਲੇਬਰ ਐਪਲ ਦੇ ਸੀਜ਼ਨ 'ਚ ਜਾਂਦੀ ਆ ਉੱਥੇ ਜਾਂ ਹੋਰ ਆਡ ਜੌਬਸ ਕਰਦੇ ਨੇ, ਸਟੇਸ਼ਨ ਭਰੇ ਹੋਏ ਨੇ, ਉਹ ਵਾਪਸ ਭੱਜ ਰਹੇ ਨੇ। ਈਵਨ ਜਿਹੜੇ ਲੋਕ ਉੱਥੇ 30-30 ਸਾਲ ਤੋਂ ਬੈਠੇ ਸੀ ਉਹ ਵੀ ਹਿਜਰਤ ਕਰ ਰਹੇ ਨੇ। ਫਿਰ ਲੋਕਾਂ ਵੱਲੋਂ ਪੁੱਛਿਆ ਜਾਂਦਾ ਹੈ ਕਿ ਭਾਈ ਜੇ ਹਾਲਾਤ ਇੰਨੇ ਹੀ ਨਾਰਮਲ ਨੇ, ਡਿਵੈਲਪਮੈਂਟ ਹੋ ਰਹੀ ਹੈ, ਉੱਥੋਂ ਲੋਕ ਭੱਜ ਕਿਉਂ ਰਹੇ ਨੇ? ਫਿਰ ਜਿਹੜੀ ਖਬਰ ਪਿਛਲੇ ਦਿਨਾਂ ਦੀ ਲਗਾਤਾਰਤਾ ਨਾਲ ਜਦੋਂ ਹੁਣ ਡੈੱਡ ਬਾਡੀਜ਼ ਹੀ ਆਣੀਆਂ ਸ਼ੁਰੂ ਹੋ ਜਾਣ, ਤੁਸੀਂ ਡਿਨਾਈ ਤਾਂ ਕਰ ਨਹੀਂ ਸਕਦੇ। 3 ਪੰਜਾਬ ਦੇ ਫੌਜੀ, 1 ਯੂਪੀ ਦਾ, ਫਿਰ ਆਇਆ ਵੀ 7 ਮਰ ਗਏ, ਫਿਰ ਆ ਗਿਆ 8 ਮਰ ਗਏ, 9 ਮਰ ਗਏ। ਫਿਰ ਅਜੇ ਵੀ ਜਦੋਂ ਅੱਜ ਅਸੀਂ ਖਬਰ ਦੇਖਦੇ ਹਾਂ ਕਿ ਜੀ ਅਜੇ ਵੀ ਉਹਨਾਂ ਦੇ ਪੁੰਛ ਦੇ ਔਰ ਉਸ ਇਲਾਕੇ ਦੇ ਜੰਗਲਾਂ ਦੇ ਵਿੱਚ ਜਿਹੜਾ ਅਜੇ ਵੀ ਆਪਰੇਸ਼ਨ ਚੱਲ ਰਿਹਾ, ਔਰ ਫਿਰ ਇਹਨਾਂ ਨੇ ਕਿਹਾ ਜੀ ਕਿ ਇੱਕ ਪਾਕਿਸਤਾਨੀ ਅਸੀਂ ਫੜ ਲਿਆ। ਹੁਣ ਕਿਉਂਕਿ ਖਬਰ ਤਾਂ ਝੂਠੀ ਸੀ, ਕੋਈ ਉਹਨਾਂ ਕੋਲ ਕਹਿਣ ਕੁਹਾਣ ਨੂੰ ਹੈ ਨਹੀਂ ਸੀ ਬਹੁਤਾ, ਔਰ ਉਹਨਾਂ ਨੇ ਕੁਝ ਦਿਖਾਣਾ ਸੀ ਵੀ ਫੌਜੀ ਮਰ ਗਏ। ਫਿਰ ਇਹਨਾਂ ਨੇ ਅੱਜ ਇਹ ਖਬਰ ਬਣਾਈ ਕਿ ਪਾਕਿਸਤਾਨ ਪ੍ਰਿਜ਼ਨਰ ਕਿਲਡ ਇਨ ਪੁੰਛ ਫਾਇਰਿੰਗ, ਉਹਦਾ ਨਾਂ ਦੇ ਕਿਉਂਕਿ ਉਹਨੂੰ ਕੋਈ ਜੇ ਤਾਂ ਉਹ ਜਿਉਂਦਾ ਹੁੰਦਾ ਹੈ, ਜੇ ਵਾਕਈ ਫਿਰ ਤਾਂ ਮੀਡੀਆ ਸਾਹਮਣੇ ਲਿਆ ਕੇ, ਉਹਨੂੰ ਤਾਂ UN ਦੇ ਸਾਹਮਣੇ ਲਿਆ ਕੇ ਬਿਠਾਇਆ ਹੁੰਦਾ ਉਹਨਾਂ ਨੇ। ਉਹ ਇਹ ਕਹਿ ਰਹੇ ਨੇ ਕਿ ਬਈ ਇਹ ਜ਼ੀਆ ਮੁਸਤਫਾ ਲਸ਼ਕਰੇ ਤੌਇਬਾ ਆਪਰੇਟਿਵ ਵਾਸ ਬੀਇੰਗ ਟੇਕਨ ਟੂ ਫੋਰੈਸਟ ਏਰੀਆ ਟੂ ਆਈਡੈਂਟੀਫਾਈ ਏ ਹਾਈਡ ਆਊਟ, ਕਿ ਜੀ ਉਹਨੂੰ ਅਸੀਂ ਫੜ ਲਿਆ ਸੀ ਜ਼ਖਮੀ ਹਾਲਤ, ਉਹਨੂੰ ਅਸੀਂ ਲਿਜਾ ਰਹੇ ਸੀ, ਔਰ ਇਹ ਜਦੋਂ ਉਹ ਅਸੀਂ ਜੰਗਲ 'ਚ ਉਹਦਾ ਹਾਈਡ ਆਊਟ ਲੱਭਣ ਜਾ ਰਹੇ ਸੀ, ਹੈਵੀ ਫਾਇਰਿੰਗ ਐਂਡ ਐਕਸਪਲੋਜਨ ਵਰ ਰਿਪੋਰਟਡ from Patta Duriya forest of Mender, where along with a forest area adjoining Surankot and Thana Mandi in Rajouri district, a massive research operation is on। ਉਹ ਕਹਿੰਦੇ ਜੀ ਅਸੀਂ ਲਿਜਾ ਰਹੇ ਸੀ ਰਿਕਵਰੀ ਲਈ, ਇੱਕਦਮ ਉੱਥੋਂ ਜਿਹੜਾ ਮਿਲੀਟੈਂਟਸ ਨੇ ਜਿਹੜੀ ਫਾਇਰਿੰਗ ਕੀਤੀ ਔਰ 3 ਸਾਡੇ ਪੁਲਿਸੀਏ ਜ਼ਖਮੀ ਹੋਏ, ਇਹ ਮਾਰਿਆ ਗਿਆ। ਔਰ ਇਸ ਆਪਰੇਸ਼ਨ ਦੇ ਵਿੱਚ the operation in which 9 army personnel were killed in ambushes in Surankot and Mender on October 11, 14 and 14th day on Sunday। ਹੁਣ ਕੋਈ ਪੁੱਛੇ ਕਿ ਕਿੰਨੇ ਕੁ ਮਿਲੀਟੈਂਟ ਤੇ ਕਿੰਨੀ ਕੁ ਫੌਜ ਲੈ ਕੇ ਉਹ ਜੰਗਲ 'ਚ ਬੈਠੇ ਨੇ ਕਿ ਅੱਜ ਆਲਮੋਸਟ 10 ਦਿਨ ਤੋਂ ਜ਼ਿਆਦਾ ਹੋ ਗਏ ਨੇ ਤੁਹਾਡੇ ਸੋਲਜਰ ਮਰ ਰਹੇ ਨੇ, ਤੁਸੀਂ ਪਾਕਿਸਤਾਨੀ ਫੜ ਵੀ ਲਿਆ ਸੀ, ਉਹਨੂੰ ਫਿਰ ਤੁਸੀਂ ਜਿਹੜਾ ਉਹ ਦਿਖਾਤਾ ਕਿ ਜੀ ਉਹਦੇ 'ਚ ਮਾਰ ਦਿੱਤਾ ਉਹਨਾਂ ਨੇ। ਹੁਣ ਇਸ ਸਾਰੇ ਦੇ ਉੱਤੇ ਕਿਉਂਕਿ ਬਿਲਕੁਲ ਫੇਲ ਹੋਏ ਨੇ, ਕਸ਼ਮੀਰ ਇਹਨਾਂ ਦੇ ਹੱਥਾਂ 'ਚੋਂ ਨਿਕਲ ਰਿਹਾ ਹੈ, ਔਰ ਇਸ ਗੱਲ ਦਾ ਧਿਆਨ ਰਿਹਾ, ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਕਿਵੇਂ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ ਜਿਹੜਾ ਏਸ਼ੀਅਨ ਕ੍ਰਿਕਟ ਬੋਰਡ ਦਾ ਚੇਅਰਮੈਨ ਹੈ, ਉਹਦੀ ਰਹਿਨਮਾਈ ਥੱਲੇ ਦੁਬਈ ਦੇ ਵਿੱਚ ਪਾਕਿਸਤਾਨ ਔਰ ਇੰਡੀਆ ਦਾ ਮੈਚ ਖੇਡਿਆ ਜਾ ਰਿਹਾ, ਦੇ ਬਾਵਜੂਦ RSS ਔਰ ਦੂਸਰੇ ਮੰਗ ਕਰ ਰਹੇ ਸੀ ਕਿਉਂਕਿ ਮਨੀ ਇਨਵੋਲਡ ਹੈ, ਪੈਸਾ ਬਣਾ ਵੀ ਰਹੇ ਨੇ। ਮੈਂ ਮੈਚ ਫਿਕਸਿੰਗ ਦਾ ਚਾਰਜ ਤਾਂ ਨਹੀਂ ਲਾਵਾਂਗਾ ਕਿਉਂਕਿ ਉਹਦੇ ਥੱਲੇ ਫਿਰ ਸਾਡੇ ਬਹੁਤ ਸਾਰੇ ਜਿਹੜੇ ਜਸ਼ਨ ਮਨਾ ਰਹੇ ਨੇ ਉਹਨਾਂ ਨੂੰ, ਪਰ ਇਹਨੂੰ ਰੂਲ ਆਊਟ ਨਹੀਂ ਕੀਤਾ ਜਾ। ਬਾਣੀਆਂ ਇਸ ਦੇ ਲਈ ਆਪਣੀ ਮਾਂ ਵੀ ਵੇਚ ਸਕਦਾ ਪੈਸੇ ਦੇ ਲਈ। ਸੋ ਇਹ ਲੇਕਿਨ ਹੁਣ ਤੁਸੀਂ ਦੇਖੋ ਵੀ ਸਟ੍ਰੈਟਜੀ ਕੀ ਹੈ ਕਿ ਇੱਕ ਪਾਸੇ ਤਾਂ ਜਿੱਥੇ ਤੁਹਾਡੀ ਜਿੱਤ ਦੇ ਜਸ਼ਨ ਨੇ ਕਿ ਭਾਈ ਅਸੀਂ ਬੀਟ ਕੀਤਾ, ਉਹੀ ਅਮਿਤ ਸ਼ਾਹ ਐਨ ਤੁਸੀਂ ਟਾਈਮਿੰਗ ਔਰ ਇਵੈਂਟ ਮੈਨੇਜਮੈਂਟ BJP ਤੋਂ ਬੈਟਰ ਕੋਈ ਨਹੀਂ ਜਾਣਦਾ। ਹਰ ਹੁਣ ਤੁਸੀਂ ਅੱਜ ਵੀ ਪੰਜਾਬ 'ਚ ਕਿਸੇ ਨੂੰ ਫੋਨ ਕਰੋ ਤੇ ਅੱਗੋਂ ਆਏਗਾ कि जी 100 करोड़ का टीकाकरण पूरा होने पर बहुत बहुत बधाई, मोदी सरकार ने वो कर दिखाया जो अजूबा था। वो ਤੁਹਾਨੂੰ ਤੁਹਾਡੇ ਕੰਨ ਖਾ ਰਹੇ ਨੇ। ਔਰ
ਹਾਲਾਤ ਇਹ ਨੇ ਵੀ 40-45 ਲੱਖ ਲੋਕ ਮਰ ਗਏ ਇਹ ਸਾਰੀ ਦੀ ਵਜ੍ਹਾ ਕਰਕੇ ਆਕਸੀਜਨ ਤੱਕ ਨਹੀਂ ਦੇ ਸਕੇ। ਪਰ ਇਹ ਹੈ ਵੀ ਤੁਸੀਂ ਇੱਕ ਝੂਠ ਉਹਨੂੰ ਫਿਰ ਇਵੈਂਟ ਬਣਾਓ, ਉਹਨੂੰ ਫਿਰ ਇੰਨਾ ਕੁ ਫੈਲਾਓ, ਉਹਨੂੰ ਇੰਨਾ ਕੁ ਬਾਰ-ਬਾਰ ਰਿਪੀਟ ਕਰੋ ਕਿ ਉਹ ਵਿਕਟਰੀ ਲੱਗਣ ਲੱਗ ਜਾਏ। ਔਰ ਸਾਰੇ ਫੋਨਾਂ ਦੇ ਉੱਤੇ ਇਹੀ ਵੱਜ ਰਿਹਾ ਅੱਜ ਕੱਲ੍ਹ ਕਿ ਜੀ ਟੀਕਾਕਰਨ 100 ਕਰੋੜ ਲੋਕਾਂ ਨੂੰ ਔਰ ਫਲਾਣਾ ਔਰ ਢਿਮਕਾ। ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹਨਾਂ ਦੇ ਉਸ ਨੂੰ ਜਿਹੜਾ ਤਸਲੀਮ ਕੀਤਾ ਔਰ ਅਜੇ ਵੀ ਜਿਹੜੀਆਂ ਰੈਸਟ੍ਰਿਕਸ਼ਨ ਸਿੰਗਾਪੁਰ ਜਾਂ ਦੂਜਿਆਂ ਨੇ ਵੀ ਖੋਲ੍ਹਿਆ, ਉਹਨਾਂ ਨੇ ਕਿਹਾ 14 ਦਿਨ ਆ ਕੇ ਬੈਠੋ ਇੱਥੇ ਪਹਿਲਾਂ ਆਈਸੋਲੇਸ਼ਨ, ਫਿਰ ਤੁਸੀਂ ਜਾਓਗੇ। ਹੁਣ ਇਸ ਸਾਰੇ ਦੇ ਚੱਲਦੇ ਆ ਉਧਰ ਜੈ ਸ਼ਾਹ ਮੈਚ ਖਿਡਾ ਰਿਹਾ ਹੈ ਬੱਲੇ ਬੱਲੇ। UAE ਉਹਦੀ ਆਪਣੀ ਡਿਪਲੋਮੇਸੀ, ਆਪਣਾ ਇੰਟਰਸਟ, ਇਨਫਰਾਸਟ੍ਰਕਚਰ UAE ਨੇ ਕਸ਼ਮੀਰ 'ਚ ਡਿਵੈਲਪ ਕਰਨੇ। ਇੱਕ ਹਫ਼ਤਾ ਪਹਿਲਾਂ ਸਮਝੌਤੇ ਹੋ ਰਹੇ ਨੇ ਬਿਲੀਅਨਸ ਆਫ ਡਾਲਰਸ ਦੇ। ਤੇ ਉੱਥੇ ਜਨਰਲ ਬਿਪਨ ਰਾਵਤ ਔਰ ਅਮਿਤ ਸ਼ਾਹ, ਜੇ ਤੁਸੀਂ ਇਹਨਾਂ ਦੇ ਬਿਆਨ ਦੇਖੋ, ਇਹਨੂੰ ਜਿਹਨੂੰ ਆਇਰਨ ਫਿਸਟ ਕਹਿੰਦੇ ਨੇ, ਹੁਣ ਫਿਸਟ ਇਹ ਹੈ ਕਿ ਭਾਈ ਲੋਹੇ ਦੀ, ਕਿ ਮਤਲਬ ਤੁਸੀਂ ਜੋ ਕੁਝ ਕਰ ਰਹੇ ਹੋ ਅੱਗੇ ਕਿਹੜਾ ਤੁਸੀਂ ਸਿਲਕ ਫਿਸਟ ਰੱਖੀ ਹੋਈ ਹੈ, ਲੇਕਿਨ ਧਮਕੀਆਂ ਦਾ ਜ਼ੋਰ ਇਹ ਹੈ। ਔਰ ਇਹਨੇ ਬਿਪਨ ਰਾਵਤ ਨੇ ਕਿਹਾ ਕਿ ਜੀ ਅਸੀਂ ਇਹ ਫਰੀडम ਦਿੱਤੀ ਸੀ ਇਹਨਾਂ ਨੂੰ ਥੋੜੀ ਬਹੁਤ ਮੂਵਮੈਂਟ ਦੀ, ਪਰ ਜੋ ਹਾਲਾਤ ਬਣੇ ਹੋਏ ਨੇ ਉਹਦੇ ਥੱਲੇ ਸਾਨੂੰ ਰਿਸਟ੍ਰਿਕਟ ਕਰਨੀ ਪਏਗੀ। ਔਰ ਇਹਦੇ ਤੇ ਮਹਿਬੂਬਾ ਮੁਫਤੀ ਨੇ ਕਿਹਾ ਕਿ ਮਹਿਬੂਬਾ ਮੁਫਤੀ ਸਲੈਮਸ ਚੀਫ ਆਫ ਡਿਫੈਂਸ ਸਰਵਿਸ ਜਨਰਲ ਬਿਪਨ ਰਾਵਤਸ ਰਿਮਾਰਕਸ ਔਨ ਕਰਬਸ ਇਨ ਕਸ਼ਮੀਰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਰਿਪਰੈਸ਼ਨ ਦੀ ਗੱਲ ਕਰ ਰਿਹਾ। ਔਰ ਉਹਦੇ 'ਚ ਉਹਨੇ ਬਿਪਨ ਰਾਵਤ ਨੇ ਕਿਹਾ ਹੀ ਵਾਰਨਿੰਗ ਆਫ ਫਰਦਰ ਕਰਬਸ ਇਨ ਕਸ਼ਮੀਰ ਟੂ ਟੈਕਲ ਦਾ ਰੀਸੈਂਟ ਵਾਇਲੈਂਸ। ਮਿਸਿਸ ਮਹਿਬੂਬਾ ਆਲਸੋ ਸੈਡ ਹਿਜ਼ ਸਟੇਟਮੈਂਟ contradicts the official narrative that all is well in the valley। ਜਾਂ ਤਾਂ ਇਹ ਗੱਲ ਮੰਨੋ ਕਿ ਸਭ ਕੁਝ ਠੀਕ ਹੈ, ਤੇ ਜੇ ਸਭ ਕੁਝ ਠੀਕ ਨਹੀਂ ਹੈ ਤਾਂ ਹੀ ਤੁਸੀਂ ਕਹਿ ਰਹੇ ਹੋ ਜੀ ਅਸੀਂ ਜਿਹੜੀ ਮਾੜੀ ਮੋਟੀ ਤੁਹਾਨੂੰ ਫਰੀडम ਦਿੱਤੀ ਹੈ ਇਹ ਵੀ ਅਸੀਂ ਖੋਹ ਲੈਣੀ ਹੈ। ਇਹਦਾ ਮਤਲਬ ਹੈ ਕਿ ਸਭ ਅੱਛਾ ਨਹੀਂ ਹੈ। ਔਰ ਉਹਨੇ ਕਿਹਾ ਮਹਿਬੂਬਾ ਨੇ, even after turning Kashmir into an open air prison, General Bipin Rawat's statement comes as no surprise because repression is Government of India's only method to deal with the situation in Jammu and Kashmir। और उन्होंने कहा भी ये कॉन्ट्राडिक्ट करता है ਜਿਹੜਾ नैरेटिव ਜਿਹੜਾ ਉਹ ਦੇ ਰਹੇ ਨੇ। ਔਰ ਇਸੇ ਤਰ੍ਹਾਂ ਇਹ ਇਕੱਲਾ ਆਮ ਲੋਕਾਂ ਦੇ ਉੱਤੇ ਨਹੀਂ, ਅਮਿਤ ਸ਼ਾਹ ਕਹਿ ਰਿਹਾ J&K now free of strong arm tactics by 3 families। ਉਹਨੇ ਕਿਹਾ ਜੀ ਆ ਤਿੰਨੋਂ ਹੀ ਟੱਬਰ ਜਿਹੜੇ ਨੇ ਲੱਗੇ ਹੋਏ ਸੀਗੇ, ਅਬਦੁੱਲਾ ਫੈਮਿਲੀ, ਮਹਿਬੂਬ ਮੁਫਤੀ ਫੈਮਿਲੀ, ਇਹ ਸਾਰਿਆਂ ਤੋਂ ਅਸੀਂ ਤੁਹਾਨੂੰ ਫ੍ਰੀ ਕਰਾ ਦਿੱਤਾ ਹੈ। ਨਾਲ ਦੀ ਨਾਲ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ, would rather talk to Jammu and Kashmir youth for development। ਉਹਨੂੰ ਇਹ ਕਿਹਾ ਕਿ ਵੀ ਅਸੀਂ ਕੋਈ ਪਾਕਿਸਤਾਨ ਨਾਲ ਗੱਲ ਨਹੀਂ। ਅਮਿਤ ਸ਼ਾਹ on national conference chiefs seeking talks with Pakistan, ask them what Pakistan has done in Pakistan occupied Kashmir। ਹੁਣ ਉਹਨੇ ਫਾਰੂਕ ਅਬਦੁੱਲਾ ਨੇ, ਉਮਰ ਅਬਦੁੱਲਾ ਨੇ ਕਿਹਾ ਸੀ ਵੀ ਗੱਲ ਨਿਬੇੜੋ, ਜੇ ਹੁਣ ਤੁਸੀਂ ਕ੍ਰਿਕਟ ਖੇਡ ਰਹੇ ਹੋ, ਦੂਜਾ ਕਰ ਰਹੇ ਹੋ, ਤੇ ਤੁਸੀਂ ਕਸ਼ਮੀਰ ਮੁੱਦੇ ਤੇ ਗੱਲ ਕਿਉਂ ਨਹੀਂ, ਉੱਥੇ ਜਾ ਕੇ ਤੁਸੀਂ ਤਾਲਿਬਾਨ ਨਾਲ ਗੱਲ ਕਰ ਸਕਦੇ ਹੋ ਮਾਸਕੋ 'ਚ, ਪਾਕਿਸਤਾਨ ਨਾਲ ਕਿਉਂ ਨਹੀਂ। ਉਹਦਾ ਜਵਾਬ ਦੇ ਰਿਹਾ ਕਿ ਜੀ ਅਸੀਂ ਜੰਮੂ ਕਸ਼ਮੀਰ ਦੇ ਨੌਜਵਾਨਾਂ ਨਾਲ ਗੱਲ ਕਰਾਂਗੇ ਡਿਵੈਲਪਮੈਂਟ ਦੇ ਉੱਤੇ, ਅਸੀਂ ਜਿਹੜਾ ਹੋਰ ਕਿਸੇ ਨਾਲ। ਔਰ ਗੱਲ ਕੀ ਕਰਨੀ ਹੈ, ਮਤਲਬ ਇਹ ਹੀ ਹੈ ਜਿਹੜਾ ਉਹਨੇ ਕਿਹਾ ਮਹਿਬੂਬਾ ਮੁਫਤੀ ਨੇ ਕਿ ਉਹਨਾਂ ਨੇ ਦੇਖਿਆ ਹੋਇਆ ਕਿ ਜੀ ਅਸੀਂ ਹੁਣ ਇੱਕੋ ਹੀ ਤਰੀਕਾ ਉਹ ਜ਼ਬਰ ਦਾ, ਜ਼ੁਲਮ ਦਾ ਅਪਣਾਵਾਂਗੇ। ਔਰ ਉਹਨੂੰ ਬੜਾ ਆਰਕੈਸਟ੍ਰੇਟ ਕੀਤਾ ਗਿਆ ਅਮਿਤ ਸ਼ਾਹ ਦੀ ਵਿਜ਼ਿਟ ਨੂੰ। ਕਸ਼ਮੀਰੀ ਪੰਡਤਾਂ ਦਾ ਡੈਲੀਗੇਸ਼ਨ ਮਿਲ ਰਿਹਾ, ਡੈਲੀਗੇਸ਼ਨ ਆਫ ਕਸ਼ਮੀਰੀ ਪੰਡਤ ਕਾਲ ਔਨ ਅਮਿਤ ਸ਼ਾਹ, 7 ਮੈਂਬਰੀ ਡੈਲੀਗੇਸ਼ਨ ਹੈ। ਔਰ ਉਹ ਕਹਿ ਰਹੇ ਨੇ ਕਿ ਜੀ ਸਾਨੂੰ ਤੁਸੀਂ ਇੱਥੇ ਬਲਦੀ ਦੇ ਬੂਥੇ 'ਚ ਧੱਕਿਆ ਹੋਇਆ, ਅਸੀਂ ਤਾਂ ਪਹਿਲਾਂ ਬਿਲਕੁਲ ਆਉਂਦੇ ਨਹੀਂ ਸੀ, ਜੇ ਹੁਣ ਅਸੀਂ ਆਏ ਹਾਂ ਕਿਉਂਕਿ 3000 ਕਸ਼ਮੀਰੀ ਪੰਡਤ ਇਹਨਾਂ ਨੇ ਇੰਪਲੋਏ ਕੀਤੇ ਨੇ, ਰਿਕਰੂਟ ਕੀਤੇ ਨੇ ਸਪੈਸ਼ਲ ਰਿਕਰੂਟਮੈਂਟ ਪੈਕੇਜ ਦੇ ਕੇ, ਔਰ ਉਹਨਾਂ ਨੂੰ ਲਿਆ ਕੇ ਸਪੈਸ਼ਲ ਜ਼ੋਨਸ ਦੇ ਵਿੱਚ श्रीनगर 'ਚ ਉਹਨਾਂ ਦੇ ਇਲਾਕੇ ਪਰ ਜਿਹੜੇ BSF ਦੇ ਔਰ ਫੌਜ ਦੇ ਹਵਾਲੇ ਕੀਤੇ ਹੋਏ ਨੇ। ਪਰ ਇਹਦੇ ਬਾਵਜੂਦ ਤੁਸੀਂ ਖੌਫ ਕਿੰਨਾ ਲੋਕਾਂ ਨੂੰ ਸਿਕਿਉਰ ਕਰ ਸਕਦੇ ਹੋ, ਤੁਸੀਂ ਇੱਕ ਦੇ ਉੱਤੇ ਇੱਕ ਫੌਜੀ ਵੀ ਲਾ ਦਿਓ ਤਾਂ ਨਾ ਫੌਜੀ ਸਿਕਿਉਰ ਹੈ ਨਾ ਬੰਦਾ ਸਿਕਿਉਰ ਹੈ। ਔਰ ਨਾਲ ਦੀ ਨਾਲ ਜਿਹੜਾ ਇਹੀ ਗੱਲ ਫਾਰੂਕ ਅਬਦੁੱਲਾ ਨੇ ਵੀ ਕਹੀ, ਜਿਹੜੀ ਮਹਿਬੂਬਾ ਮੁਫਤੀ ਨੇ ਕਹੀ ਕਿ spurt in militancy exposes center's claims of normalcy in Jammu and Kashmir after abrogation of Article 370। ਉਹਨਾਂ ਨੇ ਕਿਹਾ ਕਿ ਵੀ ਆ ਜੋ ਚੱਲ ਰਿਹਾ ਹੈ ਇਹ ਸਰਕਾਰ ਦੇ ਦਾਅਵਿਆਂ ਦਾ ਪੋਲ ਖੋਲਦੀ ਹੈ ਇਹ ਗੱਲ ਕਿ ਹਾਲਾਤ ਉੱਥੇ ਬਿਲਕੁਲ ਨਾਰਮਲ ਵਾਂਗ ਨੇ। ਕਿਉਂਕਿ ਜਦੋਂ ਤੁਸੀਂ ਖਬਰਾਂ ਦੇਖ ਰਹੇ ਹੋ
ਤੇ ਨਾਲ ਦੀ ਨਾਲ ਖਬਰ ਆ ਰਿਹਾ ਫਾਇਰਿੰਗ ਰਿਜ਼ਿਊਮਸ ਇਨ ਜੰਮੂ ਐਂਡ ਕਸ਼ਮੀਰ ਫੋਰੈਸਟ ਸਰਚ ਆਪਰੇਸ਼ਨ ਐਂਟਰਸ 15th ਡੇ 15 ਦਿਨ ਹਾਲਾ ਫੌਜੀ ਜਿਹੜੇ ਮਰੇ ਨੇ ਇਹ 12-13 ਕਹਿ ਰਹੇ ਨੇ ਮਚ ਮੋਰ ਡੈਥਸ ਹੋਣਗੀਆਂ ਕਿ ਇਸ ਲੈਵਲ 15ਵਾਂ ਦਿਨ ਚੱਲ ਰਿਹਾ ਹੈ। ਇਹਦੇ ਬਾਵਜੂਦ ਜਿਹੜਾ ਇਹਨਾਂ ਨੇ ਤਾਂ ਖੁਦ ਕਹਿਣਾ ਹੈ ਕਿ ਇਹ ਜਿਹੜੀ ਭੱਟੀ ਦੁਰੀਆਂ ਫੋਰੈਸਟ ਦੇ ਵਿੱਚ ਹੋਈ ਕੋਈ ਫੜ ਨਹੀਂ ਸਕੇ, ਜਿਹੜਾ ਇੱਕ ਝੂਠਾ ਪਾਕਿਸਤਾਨੀ ਕਹਿ ਕੇ ਲਿਆਏ ਸੀ ਉਹ ਵੀ ਉਹਨਾਂ ਨੂੰ ਖੁਦ ਹੀ ਮਾਰਨਾ ਪਿਆ ਕਿਉਂਕਿ ਦੇਸੀ ਮੁੰਡਾ ਕੋਈ ਚੁੱਕਿਆ ਹੋਣਾ। ਸਾਨੂੰ ਤਾਂ ਪੰਜਾਬ 'ਚ ਪਤਾ ਹੈ ਨਾ ਕਿ ਵੀ ਇਹ ਇਵੇਂ ਹੀ ਕਰਦੇ ਸੀ ਕਿ ਵੀ ਇਹਨਾਂ ਨੇ ਘਰੋਂ ਚੁੱਕ ਲੈਣਾ, ਟੌਰਚਰ ਕਰਨਾ, ਫਿਰ ਕਹਿਣਾ ਜੀ ਕਿ ਉਹਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਔਰ ਰਾਹ ਦੇ ਵਿੱਚ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਐਂਡ ਹੀ ਵਾਸ ਸ਼ਾਟ ਡੈਡ। ਉਹਨੇ ਇੱਥੇ ਭੱਜਣ ਦੀ ਕੋਸ਼ਿਸ਼ ਤਾਂ ਕਹਿ ਨਹੀਂ ਸਕਦੇ ਕਿ ਵੀ ਜੇ ਭੱਜ ਗਿਆ ਤੇ ਉਹਨਾਂ ਨੇ ਕਿਹਾ ਜੀ ਉਹਨੂੰ ਫੋਰੈਸਟ 'ਚ ਅਸੀਂ ਲਿਜਾ ਰਹੇ ਸੀ, ਉਹਨੇ ਹਾਈਡ ਆਊਟ ਦੱਸਣਾ ਸੀ ਕਿੱਥੇ ਕੀ ਹੈ। ਪਰ ਜਿਹੜੇ ਉਹਦੇ ਸਾਥੀ ਛੁਪੇ ਹੋਏ ਨੇ ਉਹਨਾਂ ਨੇ ਜਿਹੜਾ ਹਮਲਾ ਕਰਕੇ 3 ਪੁਲਸੀਏ ਵੀ ਜ਼ਖਮੀ, ਹੁਣ ਪੁਲਸੀਆ ਮਰਿਆ ਕੋਈ ਨਹੀਂ ਹੈ ਇਹਨਾਂ ਦੇ ਕਹਿਣ ਮੁਤਾਬਕ ਫੌਜੀ, ਔਰ ਉਹ ਮਰ ਗਿਆ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਇਸ ਵੇਲੇ ਵੱਡੇ ਪੈਮਾਨੇ ਦੇ ਉੱਤੇ, ਕਿਉਂਕਿ ਪੰਜਾਬ 'ਚ ਅਸੀਂ ਇਹੀ ਕੁਛ 1984 ਤੋਂ 1995 ਤੱਕ ਦੇਖਿਆ ਹੋਇਆ, ਇਸ ਵੇਲੇ ਵੱਡੇ ਲੈਵਲ ਤੇ ਕਿਲਿੰਗਸ ਚੱਲ ਰਹੀਆਂ ਨੇ। 4 ਚਫੇਰਾ ਜਿਹੜਾ ਹੈ ਉਹ ਕੱਟ ਆਫ ਕੀਤਾ ਹੋਇਆ ਹੈ, ਇੰਟਰਨੈਟ ਬੰਦ ਕੀਤਾ ਹੋਇਆ ਹੈ। ਅਮਿਤ ਸ਼ਾਹ ਜਿਹੜਾ ਹੈ ਇਹ ਇਵੇਂ ਹੀ ਹੈ ਜਿਵੇਂ ਕੋਈ ਜਿਹੜਾ ਜਿਵੇਂ ਲਾਸ਼ਾਂ ਵਿਛੀਆਂ ਹੋਣ ਤਾਂ ਉਹ ਫਿਰ ਜਰਨੈਲ ਨੂੰ ਲਿਆ ਕੇ ਦਿਖਾਉਂਦੇ, ਦੇਖੋ ਜੀ ਸਾਡੀ ਬਹਾਦਰ ਫੌਜ ਨੇ ਕਿਵੇਂ ਦੁਸ਼ਮਣ ਦੀਆਂ ਲਾਸ਼ਾਂ ਵਿਛਾ ਦਿੱਤੀਆਂ। ਇਸ ਕੰਮ ਲਈ ਗਿਆ ਪਰ ਉਹ ਕਹਿ ਰਿਹਾ ਹੈ ਕਿ ਜੀ ਮੈਂ ਤਾਂ ਆਇਆ ਇੱਥੇ ਨੌਜਵਾਨਾਂ ਨਾਲ ਗੱਲ ਕਰਨ, ਉਹਨਾਂ ਦਾ ਵਿਕਾਸ ਕਰ ਰਹੇ ਹਾਂ। ਜੋ ਜਿਹਾ ਵਿਕਾਸ ਇਹਨਾਂ ਨੇ ਪੰਜਾਬ 'ਚ 1984 ਤੋਂ 1995 'ਚ ਕੀਤਾ, 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ, ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਕੇ, ਮਾਸ ਕ੍ਰੀਮੇਸ਼ਨ, ਇਹੀ ਹਾਲ ਕਸ਼ਮੀਰ ਦੇ ਵਿੱਚ ਮਾਸ ਗ੍ਰੇਵਸ, ਔਰ ਅੱਜ ਉਹਨਾਂ ਦੀ ਜਵਾਨੀ ਦਾ ਕਤਲੇਆਮ ਹੈ। ਉਧਰ ਜਵਾਨੀ ਮਾਰੀ ਜਾ ਰਹੀ ਹੈ, ਦੁਬਈ ਦੇ ਵਿੱਚ ਜਸ਼ਨ ਹੋ ਰਹੇ ਨੇ ਕਿ ਭਾਰਤ ਔਰ ਪਾਕਿਸਤਾਨ ਦਾ ਕ੍ਰਿਕਟ ਮੈਚ ਹੋਇਆ ਔਰ ਪਾਕਿਸਤਾਨ ਜਿੱਤ ਗਿਆ, ਪਰ ਇਹ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਉਹਨਾਂ ਦੇ ਅਸਲ ਇਰਾਦੇ ਨੇ ਉਹਨਾਂ ਨੂੰ ਲੁਕਾਇਆ ਜਾ ਸਕੇ ਔਰ ਜੋ ਜ਼ੁਲਮ ਹੋ ਰਿਹਾ ਉਸ ਦੇ ਉੱਤੇ ਪਰਦਾਪੋਸ਼ੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੀ ਸਰੇ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬੀਜੇਪੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਮਤਾ ਪਾਸ ਕੀਤਾ ਹੈ ਕਿ ਅੱਧਾ ਪੰਜਾਬ BSF ਦੇ ਹਵਾਲੇ ਕਰਕੇ ਮੋਦੀ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਜਿਹੜਾ ਹੈ ਛਾਪਾ ਮਾਰਿਆ ਹੈ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਕੁਝ ਚੀਜ਼ਾਂ ਸਾਡੇ ਲੋਕਾਂ ਨੂੰ ਹੌਲੀ-ਹੌਲੀ ਸਮਝ ਆਉਣੀਆਂ ਸ਼ੁਰੂ ਹੁੰਦੀਆਂ ਨੇ। ਜਿਸ ਦਿਨ ਇਹ ਆਰਡੀਨੈਂਸ ਰੂਪ ਚ ਆਇਆ ਕਿ ਹੋਮ ਮਿਨਿਸਟਰੀ ਨੇ ਪੰਜਾਬ ਦੇ ਵਿੱਚ ਜਿਹੜਾ BSF ਦੀ ਜੂਰਿਸਡਿਕਸ਼ਨ 15 ਕਿਲੋਮੀਟਰ ਤੱਕ ਸੀ ਉਹਨੂੰ 50 ਕਿਲੋਮੀਟਰ ਤੱਕ ਕਰ ਦਿੱਤਾ ਤੇ ਅਸੀਂ ਉਸੇ ਸ਼ਾਮ ਦੇ ਪ੍ਰੋਗਰਾਮ 'ਚ ਹੀ ਇਸ ਦੇ ਉੱਤੇ ਡਿਸਕਸ ਕਰਦੇ ਆ ਕਿਹਾ ਸੀ ਕਿ ਅੱਧਾ ਪੰਜਾਬ ਵਿਦਆਊਟ ਫਾਇਰਿੰਗ ਏ ਬੁਲਟ, ਬਿਨਾਂ ਗੋਲੀ ਚਲਾਇਆ ਸਿੱਧਾ ਮੋਦੀ ਸਰਕਾਰ ਨੇ ਕੰਕਰ ਕਰ ਲਿਆ। ਔਰ ਇਹ ਗੱਲ ਬੇਸ਼ੱਕ ਇੱਕ ਦੋ ਉਹਨਾਂ ਦੇ ਉੱਥੇ ਚੰਗੇ ਜਰਨਲਿਸਟਾਂ ਨੇ ਵੀ ਇਸ ਨੂੰ ਲਿਖੀ, ਲੇਕਿਨ ਇਸ ਗੱਲ ਨੂੰ ਲਗਭਗ 2 ਹਫ਼ਤੇ ਲੱਗ ਗਏ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਸਮਝਦਿਆਂ। ਔਰ ਉਹਨਾਂ ਨੇ ਬੀਤੇ ਕੱਲ ਜਿਹੜਾ ਇਸ ਦੇ ਉੱਤੇ ਇੱਕ ਮੀਟਿੰਗ ਕੀਤੀ ਜਿਹਦੇ ਚ BJP ਸ਼ਾਮਲ ਨਹੀਂ ਹੋਈ, ਬਾਕੀ ਸਾਰੀਆਂ ਹੀ ਧਿਰਾਂ ਜਿਹੜੀਆਂ ਨੇ ਪੋਲੀਟੀਕਲ ਪਾਰਟੀਆਂ ਉਹ ਸ਼ਾਮਲ ਹੋਈਆਂ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਧਾ ਹਮਲਾ ਹੈ, ਅੱਧਾ ਪੰਜਾਬ ਜਿਹੜਾ ਹੈ ਉਹ BSF ਨੂੰ ਦੇਣਾ, ਮਤਲਬ ਇਹ ਹੈ ਵੀ ਸੈਂਟਰ ਨੇ ਸਿੱਧਾ ਆਪਣਾ ਕੰਟਰੋਲ ਕਰ ਲਿਆ। ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਜਲਦੀ ਅਗਲੇ ਕੁਝ ਦਿਨਾਂ 'ਚ ਪੰਜਾਬ ਅਸੈਂਬਲੀ ਦਾ ਸੈਸ਼ਨ ਸੱਦ ਕੇ ਇਹਨੂੰ ਕੰਡੈਮ ਕਰਾਂਗੇ ਔਰ ਇਸ ਦੇ ਲਈ ਅਸੀਂ ਸੁਪਰੀਮ ਕੋਰਟ 'ਚ ਵੀ ਜਾਵਾਂਗੇ। 10-15 ਦਿਨ ਦੇ ਵਿੱਚ ਪੰਜਾਬ ਅਸੈਂਬਲੀ ਦਾ ਸੈਸ਼ਨ ਸੱਦਣ ਦੀ ਗੱਲ ਕੀਤੀ ਗਈ ਹੈ। ਔਰ ਇਸ ਦੇ ਉੱਤੇ ਚਰਨਜੀਤ ਚੰਨੀ ਚੀਫ ਮਿਨਿਸਟਰ ਨੇ ਕਿਹਾ ਕਿ ਇਹ ਜਿਹੜਾ BSF ਦਾ 50 ਕਿਲੋਮੀਟਰ ਤੱਕ ਦਾਇਰਾ ਵਧਾਉਣਾ ਇਹ ਪੰਜਾਬ ਤੇ ਪੰਜਾਬੀਆਂ ਦਾ ਮਸਲਾ ਹੈ ਤੇ ਇਹ ਸਾਡੇ ਹੱਕਾਂ ਤੇ ਰੇਡ ਮਾਰਨਾ ਹੈ। ਰੇਡ ਨੂੰ ਅਸੀਂ ਸਮਝਦੇ ਹਾਂ ਵੀ ਕੀ ਹੁੰਦਾ ਹੈ, ਔਰ ਅਸੀਂ ਇਹ ਕਿਹਾ ਵੀ ਦੇ ਹੈਵ ਆਲਰੇਡੀ ਟੇਕਨ ਓਵਰ ਹਾਫ ਦਾ ਪੰਜਾਬ। ਇਹਦਾ ਮਤਲਬ ਇਹ ਹੈ ਕਿ 50 ਕਿਲੋਮੀਟਰ ਏਰੀਆ ਜਿਹਦੇ 'ਚ 6 ਦੇ 6 ਸਰਹੱਦੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ ਇਹ ਸਾਰੇ ਸ਼ਾਮਲ ਨੇ। ਔਰ ਜੇ ਤੁਸੀਂ 50 ਕਿਲੋਮੀਟਰ ਦੀ ਹੱਦ 500-550 ਦੇ ਕਰੀਬ ਕਿਲੋਮੀਟਰ ਬਾਰਡਰ ਹੈ ਦੇਖੋ ਤਾਂ 25,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਇਧਰ ਵੀ ਮਾਲਵੇ ਦੇ ਵਿੱਚ, ਕਿਉਂਕਿ ਫਿਰੋਜ਼ਪੁਰ ਫਾਜ਼ਿਲਕਾ ਜਿਹੜੇ ਨੇ ਤਾਂ ਮੋਗੇ ਤੱਕ ਆ ਜਾਂਦੇ ਨੇ, ਤੁਹਾਡਾ ਹਰਮੰਦਰ ਸਾਹਿਬ ਵੀ ਇਹਦੇ 'ਚ ਆ ਜਾ। ਹੁਣ ਜਿੱਥੇ ਮਰਜ਼ੀ ਬਿਨਾਂ ਕਿਸੇ ਅਦਾਲਤ ਦਾ ਆਰਡਰ ਲਿਆ, ਬਿਨਾਂ ਕਿਸੇ ਮੈਜਿਸਟ੍ਰੇਟ ਦੇ ਵਾਰੰਟ ਦੇ, ਬਿਨਾਂ ਪੰਜਾਬ ਪੁਲਿਸ ਨੂੰ ਇਨਫੋਰਮ ਕੀਤੇ BSF ਜਿੱਥੇ ਮਰਜ਼ੀ ਜਿਹੜੇ ਮਰਜ਼ੀ ਘਰ 'ਚ ਵੜ ਜਾਏ, ਜਿੱਥੇ ਮਰਜ਼ੀ ਹੈਂਡ ਗ੍ਰੇਨੇਡ ਸੁੱਟ ਦੇਣ, ਜਿਹਨੂੰ ਮਰਜ਼ੀ ਡਰੱਗਸ ਦਾ ਅੱਡਾ ਕਹਿ ਦੇਣ, ਜਿਹਨੂੰ ਮਰਜ਼ੀ ਹਥਿਆਰਾਂ ਦਾ ਅੱਡਾ ਕਹਿ ਦੇਣ, ਜਿਹਨੂੰ ਮਰਜ਼ੀ ਜਿਹੜਾ ਉਹ ਪਾਕਿਸਤਾਨ ਦਾ ਜਿਹੜਾ ਉਹ ਏਜੰਟ ਬਣਾ ਕੇ ਕਰ ਲੈਣ। ਸੋ ਸਿੱਧੇ ਤੌਰ ਦੇ ਉੱਤੇ ਔਰ ਕੋਈ ਉਹਨਾਂ ਨੂੰ ਪਾਰਲੀਮੈਂਟ 'ਚ ਕੋਈ ਕਾਨੂੰਨ 1960s ਦਾ BSF ਦਾ ਹੈ ਉਹਨੂੰ ਉਹਨਾਂ ਨੇ ਅਮੈਂਡ ਕੀਤਾ ਔਰ ਉਹਨੂੰ ਉਹਨਾਂ ਨੇ ਲਾਗੂ ਕਰ ਦਿੱਤਾ। ਹੁਣ ਇਸ ਸਾਰੇ ਦੇ ਚੱਲਦੇ ਆ ਔਰ ਬੰਗਾਲ 'ਚ ਵੀ, ਔਰ ਬੰਗਾਲ ਦੇ ਵੀ ਚੀਫ ਮਿਨਿਸਟਰ ਨੇ ਇਸ ਗੱਲ ਨੂੰ ਜਿਹੜਾ ਬੜਾ ਫਰਮਲੀ ਕਿਹਾ ਮਮਤਾ ਬੈਨਰਜੀ ਨੇ, extension of BSF jurisdiction attempt to interfere with federal structure Mamta. The Banerjee said state has no problems in border areas. ਉਹਨੇ ਕਿਹਾ ਜੀ ਸਾਡਾ ਬਾਰਡਰ ਵੈਸਟ ਬੰਗਾਲ ਦਾ ਬੰਗਲਾਦੇਸ਼ ਨਾਲ ਲੱਗਦਾ ਹੈ, ਨੇਪਾਲ ਨਾਲ ਲੱਗਦਾ ਹੈ ਤੇ ਭੂਟਾਨ ਨਾਲ ਲੱਗਦਾ ਹੈ ਔਰ ਸਾਡੀ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ। ਇਹ ਜਿਹੜਾ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ about the BSF matter we have sent a letter protesting the move. Earlier they had jurisdiction of 15 kilometer, there were incidents of this, but now it is 50 kilometer. ਬੰਗਾਲ ਨੂੰ ਵੀ ਕਿਉਂਕਿ ਮਮਤਾ ਬੈਨਰਜੀ ਨੇ ਚੈਲੰਜ ਕੀਤਾ BJP ਨੂੰ, ਡਿਫੀਟ ਦਿੱਤੀ, ਹਾਰੀ ਹੈ ਇਹਨਾਂ ਦੀ ਪਾਰਟੀ। ਉਹਨੇ ਕਿਹਾ this is an attempt to interfere into federal structure of the country ਔਰ ਇਹ ਸਾਰਾ ਜਿਹੜਾ ਇਸ ਦੇ ਚੱਲਦੇ ਆ ਪੰਜਾਬ 'ਚ ਤਾਂ ਇਸ ਤੋਂ ਵੀ ਵਸਟ ਹੋਣ ਜਾ ਰਿਹਾ। ਪੰਜਾਬ ਦੇ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਜਿੱਥੋਂ ਤੱਕ ਇਹ ਸਾਰਾ ਮਸਲਾ ਈਵਨ ਅੱਜ ਹੀ ਇੱਕ ਬੜੇ ਸੀਨੀਅਰ ਜਰਨਲਿਸਟ ਉਹ ਰੋਣ ਹਾਕੇ ਅੰਦਾਜ਼ ਕਹਿ ਰਿਹਾ ਸੀ ਕਿ ਪੰਜਾਬ ਦਾ ਕੀ ਬਣੇਗਾ, ਕਿੱਧਰ ਨੂੰ ਜਾ ਰਿਹਾ ਵੀ ਇੰਨੇ ਸਾਰੇ ਭੰਬਲ ਭੂਸੇ 'ਚ ਪਏ ਹੋਏ ਨੇ। ਅੱਧੇ ਇੱਕ ਕਾਂਗਰਸੀ ਅਰੂਸਾ ਆਲਮ ਦੇ ਨਾਲ ਜਿਵੇਂ ਉਹਨਾਂ ਦਾ ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਰੰਧਾਵਾ ਉਹਨੇ ਅਮਰਿੰਦਰ ਨੂੰ ਕਿਹਾ ਕਿ ਵੀ ਤੂੰ ਛੱਡ ਜੋ ਵੀ ਕੀਤਾ, ਤੂੰ ਚੀਕੂ ਫਲ ਤੇ ਪਤਾ ਨਹੀਂ ਕਿਹੜਾ ਚੀਕੂ ਤੇ ਸੀਤਾ ਫਲ ਉਹਦਾ ਪ੍ਰਬੰਧ ਕਰੋ, ਉਹਦੇ ਨਾਲ ਜੁੜਿਆ ਜਾਂਦਾ। ਉਹ ਨਵਜੋਤ ਸਿੱਧੂ ਉਹਦੀ ਘਰ ਵਾਲੀ ਉਹਦਾ ਨਾਂ ਵੀ ਨਵਜੋਤ ਹੈ, ਉਹਨੇ ਕਿਹਾ ਕਿ ਵੀ ਇਹ ਤਾਂ ਨਵਜੋਤ ਸਿੱਧੂ's wife attacks Amrinder alleges not a single posting took place in Punjab
विदाउट मनी गिफ्ट्स टू अरूसा आलम कि पिछले 4.5 साल च DIG तो लैके थले तक सब ਜਿਹੜੀਆਂ पोस्टां ने अरूसा आलम डिसाइड करदी सी ਉਹਨੂੰ गिफ्ट ਦਿੱਤੀ ਜਾਂਦੀ ਸੀ ਉਹ ਕਹਿੰਦੇ ਉਹ ਕਰੋੜਾਂ ਅਰਬਾਂ ਹੀਰੇ ਜਵਾਹਰਾਤ ਲੈ ਕੇ ਜਹਾਜ਼ ਭਰ ਕੇ ਚਲੀ ਗਈ ਅਮਰਿੰਦਰ ਨੂੰ ਕਹਿੰਦਾ ਤੂੰ ਜਾ ਮਗਰ ਉਹਦੇ ਹੁਣ UK ਜਾ ਇਹ ਉਹਦੀ ਵਾਈਫ ਕਹਿ ਰਹੀ ਹੈ ਨਵਜੋਤ ਸਿੱਧੂ ਦੀ ਔਰ ਇਹ ਉਹਨੂੰ ਹੁਣ ਅਮਰਿੰਦਰ ਚਾਰੇ ਪਾਸੇ ਘਿਰਿਆ ਹੋਇਆ ਉਹਨੇ ਜਿੰਨੀਆਂ ਫੋਟੋਆਂ ਅਰੂਸਾ ਆਲਮ ਦੀਆਂ ਇੱਕ ਸੋਨੀਆ ਗਾਂਧੀ ਦੇ ਨਾਲ ਕੋਈ ਸ਼ਤਰੂਘਨ ਸਿਨਹਾ ਦੇ ਨਾਲ ਕੋਈ ਜਿੰਨਿਆਂ ਉਹ ਸਾਰਿਆਂ ਨਾਲ ਹੁਣ ਐਜ਼ ਏ ਚੀਫ ਮਿਨਿਸਟਰ ਮਾਈ ਫਰੈਂਡ ਕਹਿ ਕੇ ਉਹਨਾਂ ਨੂੰ ਮਿਲਾਉਂਦਾ ਸੀ ਉਹ ਫੋਟੋ ਉਹ ਸਾਰੀਆਂ ਇਹਦੇ ਕੋਲ ਹੀ ਜਿਹੜਾ ਉਹਨੇ ਸਾਰੀਆਂ ਕਰਤੇ ਉਹਨੇ ਕਿਹਾ ਜੀ ਕਿਉਂਕਿ ਇਹ ਕਿਹਾ ਗਿਆ ਕਿ ਬਈ ਅਰੂਸਾ ਆਲਮ ਤਾਂ ਡਬਲ ਏਜੰਟ ਹੈ ਉਹ ਤਾਂ ਜਨਰਲ ਰਾਣੀ ਤੇ ਉਹਦੇ ਨਾਲ ਨਾ ਜੋ ਮੈਂ ਜਾਣਾ ਨਹੀਂ ਚਾਹੁੰਦਾ ਉਸ ਡੀਟੇਲ 'ਚ ਕਿ ਵੀ ਕੀ ਪਿਛੋਕੜ ਹੈ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ ਇਸ ਲੈਵਲ ਤੇ ਆਲਮੋਸਟ 2003 'ਚ ਉਹ ਸਾਫਤਾ ਜਿਹੜਾ ਇਹਨਾਂ ਦਾ ਸਾਊਥ ਏਸ਼ੀਅਨ ਕੋਈ ਮੀਡੀਆ ਵਾਲਿਆਂ ਦੀ ਆ ਉਹਦੀ ਪ੍ਰੈਜ਼ੀਡੈਂਟ ਕੇ ਕੀ ਸੀਗੀ ਉਸ ਕੰਟੈਕਸਟ ਦੇ ਵਿੱਚ ਇਹ ਆਈ ਪਹਿਲੀ ਵਾਰ 2002 ਚ ਇਹ ਚੀਫ ਮਿਨਿਸਟਰ ਬਣਿਆ ਅਮਰਿੰਦਰ ਉਹ ਦਿਨ ਜਾਏ ਤਾਂ ਅੱਜ ਦਿਨ ਆਏ ਉਹ ਵਿਚਾਰੀ ਦੀ ਅਮਰਿੰਦਰ ਦੀ ਘਰ ਵਾਲੀ ਪੁਨੀਤ ਕੌਰ ਉਹ ਵੀ ਭਾਵੇਂ ਪਬਲਿਕਲੀ ਨਹੀਂ ਕਹਿੰਦੀ ਉਹ ਰਹਿੰਦੀ ਦਿੱਲੀ ਆਪਣੇ ਫਲੈਟ 'ਚ ਹੈ ਔਰ ਇਹ ਸਾਰਾ ਟੱਬਰ ਉਹਦਾ ਫਿਰ ਅਰੂਸਾ ਦਾ ਦੂਜਾ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਮੈਂ ਤਾਂ ਇੱਥੇ LA ਜਦੋਂ ਇਹ ਆਇਆ ਅਮਰਿੰਦਰ ਜਿਸ ਹੋਟਲ 'ਚ ਠਹਿਰਿਆ ਉਹ ਕੁਦਰਤੀ ਉਹਨਾਂ ਦੇ ਅੱਗੋਂ ਕੁਝ ਸਾਡੇ ਜਾਣੂ ਵੀ ਸੀ ਉਹ ਨਾਲ ਹੀ ਆਈ ਹੋਈ ਸੀ ਅਰੂਸਾ ਉਹਦਾ ਮੁੰਡਾ ਆਇਆ ਹੋਇਆ ਸੀ ਨਾਲ ਮਿਨਿਸਟਰ ਵੀ ਉਹ ਕਹਿੰਦਾ ਸਵੇਰੇ ਵੱਡਾ ਸਾਰਾ ਪਤੀਲਾ ਉਹਦਾ ਮੀਜ਼ ਦਾ ਧਰ ਦਿੰਦੇ ਨੇ ਪੈਗ ਬਣਾ ਕੇ ਦੇਈ ਜਾਂਦੇ ਔਰ ਕਹਿੰਦੇ ਵੀ ਜਿੰਨੇ ਕੰਮ ਜਿੰਨੇ ਉਹ ਨਾਲ ਵੀ ਨੇ ਮੈਡਮ ਔਰ ਉਹਦਾ ਮੁੰਡਾ ਜਿਹੜਾ ਉਹ ਨੋਟ ਗਿਣ ਰਿਹਾ ਬੈਠਾ ਅਰੂਸਾ ਦਾ ਜਿਹੜਾ ਵੀ ਉਹਦੇ ਅਸਲੀ ਮੁੰਡਾ ਪਹਿਲੇ ਚ ਹੋਏਗਾ ਹੁਣ ਉਸ ਸਾਰੇ ਨੂੰ ਜਿਹੜਾ ਹੁਣ ਅੱਧਾ ਪੰਜਾਬ ਇਸ ਪਾਸੇ ਇੱਕ ਤਾਂ ਚਾਰजेस ਨੇ ਦੂਜਾ ਇਸ ਕਿਸਮ ਦਾ ਜਿਹੜਾ ਸਟਫ ਹੁੰਦਾ ਹੈ ਉਹ ਬਹੁਤਿਆਂ ਨੂੰ ਜਿਹੜੇ ਲੋਕ ਕਹਿ ਰਹੇ ਬਹੁਤ ਮਾੜਾ ਉਹ ਵੀ ਉਹਦੇ ਚੋਂ ਸਵਾਦ ਲੈ ਰਹੇ ਨੇ ਸੋ ਮਤਲਬ ਜੇ ਤੁਸੀਂ ਡਾਈਵਰਟ ਕਰਨਾ ਹੈ ਜੇ ਅਸੀਂ ਇਹ ਕਹੇ ਕਿ ਭਾਈ UAE ਇਨਵੋਲਵ ਹੈ ਜਿਹੜਾ ਸੀਜ਼ਫਾਇਰ ਇੰਡੀਆ ਪਾਕਿਸਤਾਨ ਦਾ ਹੋਇਆ ਉਹ ਵੀ ਇਨਫਰਾਸਟ੍ਰਕਚਰ ਜੰਮੂ ਕਸ਼ਮੀਰ ਦੇ ਵਿੱਚ ਬਣਾਉਣ ਲਈ UAE ਨਾਲ ਬਿਲੀਅਨਸ ਆਫ ਡਾਲਰਸ ਦੀ ਡੀਲ ਹੋਈ ਹੈ ਤੇ ਤੁਹਾਨੂੰ ਮੈਚਾਂ ਤੇ ਲਾਇਆ ਹੋਇਆ ਕਿ ਭਾਈ खेल लो मैच T20 कर लो तुसी जित गए तुसी हार गए पंजाब च अरूसा आलम दे मगर अद्धे क लगे हुए ने उन्होंने विच करके अद्धा जिहड़ा पंजाब है उहदे ते कब्जा कर लिया और इस सारे दे चलदे किसान अंदोलन दा की फेट है हुण अमरिंदर दा कैंप कह रहा है कि भाई ये जिहड़ा पार्लेज ऑन विद फॉर्म लीडर्स हेडवे सून कैप्टन अमरिंदर कैंप वो कह रहे ने जी ਸਾਡੀ ਗੱਲਬਾਤ ਕਿਸਾਨ ਲੀਡਰਾਂ ਨਾਲ ਚੱਲ ਰਹੀ ਹੈ ਕਿ ਅਮਰਿੰਦਰ ਦਾ ਖੈਮਾ ਹੈ ਬਹੁਤ ਜਲਦੀ ਸਮਝੌਤਾ ਹੋ ਜਾਣਾ ਉਹ ਜਿਹੜੇ ਕਿਸਾਨ ਲੀਡਰ ਨੇ ਹੁਣ ਉਹ 34 ਉਹਨਾਂ ਨੇ ਵੀ ਵਣ ਦੀ ਲੱਕੜ ਇਕੱਠੀ ਕੀਤੀ ਹੋਈ ਹੈ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਨੇ ਕਹਿੰਦੇ ਤੇਰੇ ਨਾਲ ਗੱਲਬਾਤ ਹੋ ਰਹੀ ਹੈ ਕਹਿੰਦੇ ਨੇ ਉਹ ਕਹਿੰਦੇ ਤੇਰੇ ਨਾਲ ਹੋ ਰਹੀ ਕਹਿੰਦੇ ਮੇਰੇ ਨਾਲ ਵੀ ਨਹੀਂ ਹੈ ਉਹਨਾਂ ਚੋਂ ਵੀ ਉਹਨਾਂ ਨੂੰ ਬਿਆਨ ਦੇਣਾ ਪਿਆ ਪਰ ਹੋ ਕਿਤੇ ਨਾ ਕਿਤੇ ਰਿਹਾ ਹੋਣਾ ਇਹ ਹੈ ਕਿ ਉੱਥੋਂ ਵੀ ਖਰਬੂਜ਼ੇ ਦੀਆਂ ਕੀ ਖਖੜੀਆਂ ਕਹਿੰਦੇ ਨੇ ਹਾਂ ਉਹ ਹਾਲ ਕਰ ਦੇਣਾ ਉਹਨਾਂ ਨੇ ਖਖੜੀ ਕਰ ਦੇਣਾ ਤੇ ਉਧਰ ਇਹਨਾਂ ਨੇ ਜਿਹੜਾ ਲਖੀਮਪੁਰ ਖੀਰੀ ਨੂੰ ਲੈ ਕੇ ਹੁਣ ਕਿਸਾਨਾਂ ਨੇ ਕਾਲ ਦਿੱਤੀ ਹੈ ਜੀ ਟਿਊਜ਼ਡੇ ਜਿਹੜਾ ਉਹ ਬੰਦ ਕਰੋ ਉਹ ਉਧਰ ਲਾਏ ਹੋਏ ਨੇ ਅੱਧੇ ਇੱਕ ਨਿਹੰਗ ਸਿੰਘਾਂ ਨੇ ਆਪਣੀ ਸੱਦੀ ਹੋਈ ਹੈ ਮੀਟਿੰਗ ਜੀ ਦੱਸੋ ਅਸੀਂ ਬੈਠੀਏ ਕਿ ਜਾਈਏ ਸੋ ਇਹ ਸਾਰਾ ਜਿਹੜਾ ਇਹਨੂੰ ਕਹਿੰਦੇ ਨੇ ਕਨਫਿਊਜ਼ਨ ਔਰ ਇੱਕ ਦੂਜੇ ਦੇ ਨਾਲ ਜੇ ਹੁਣ ਚਰਨਜੀਤ ਚੰਨੀ ਪ੍ਰੈਸ ਕਾਨਫਰੰਸ ਕਰ ਰਿਹਾ ਮੀਟਿੰਗ ਕਰ ਰਿਹਾ ਨਾਲ ਨਵਜੋਤ ਸਿੱਧੂ ਵੀ ਬੈਠਾ ਹੈ ਬੈਠਾ ਜਿਵੇਂ ਪੈਰਾਂ ਥੱਲੇ ਕਿਲ ਰੱਖੀ ਹੁੰਦੀ ਹੈ ਕਿਸੇ ਨੇ ਫਿਰ ਉਹ ਰਿਹਾ ਨਹੀਂ ਗਿਆ ਉਹ ਤੋਂ ਮਾਈਕ ਖੁਦ ਫੜ ਕੇ ਲੱਗ ਗਿਆ ਜਿਵੇਂ ਉਹਦੇ ਕਪਲ ਸ਼ਰਮੇ ਦੇ ਸ਼ੋਅ ਤੇ ਬੈਠਾ ਹੋਏ ਉਵੇਂ ਦਾ ਕੰਮ ਸੋ ਮਤਲਬ ਇਹ ਹੈ ਕਿ ਇਹ ਸਾਰਾ ਹੀ ਜਦੋਂ ਤੁਸੀਂ ਦੇਖਦੇ ਹੋ ਕਿ ਅੰਦਰ ਕੀ ਚੱਲ ਰਿਹਾ ਹੈ ਬਾਹਰ ਕੀ ਚੱਲ ਰਿਹਾ ਹੈ ਦੁਸ਼ਮਣ ਕੀ ਕਰ ਰਿਹਾ ਹੈ ਤੇ ਤੁਸੀਂ ਕਿੱਥੇ ਕੁ ਫਸੇ ਹੋਏ ਹੋ ਉਹੀ ਦੇਖ ਕੇ ਜਿਹੜੇ ਮੈਂ ਇੱਕ ਬਹੁਤ ਸੰਜੀਦਾ ਸੱਜਣ ਨੇ ਜਿਹਨਾਂ ਨੂੰ ਕਦੇ ਮੈਂ ਉਦਾਸ ਗੱਲ ਕਰਦਿਆਂ ਨਹੀਂ ਦੇਖਿਆ ਉਹ ਕਹਿੰਦੇ ਨੇ ਜੀ ਅਜੇ ਜਦੋਂ ਤੱਕ ਅਸੈਂਬਲੀ ਚੋਣਾਂ ਹੋਣੀਆਂ ਉਦੋਂ ਤੱਕ ਇਹਨਾਂ ਨੇ ਪੰਜਾਬ ਦਾ ਪਤਾ ਨਹੀਂ ਕੀ ਬਣਾ ਦੇਣਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜੋ ਹਾਲ ਜੰਮੂ ਕਸ਼ਮੀਰ ਦਾ ਉਹਨਾਂ ਨੇ ਉੱਥੇ ਤਾਂ ਕਨਸਟੀਟਿਊਸ਼ਨਲੀ ਉਹਨਾਂ ਨੇ ਉਹਨੂੰ ਐਬਰੋਗੇਟ ਕਰਕੇ ਉੱਥੇ ਕੰਟਰੋਲ ਲਿਆ ਉਹਨਾਂ ਨੇ ਕਿਹਾ ਇੱਥੇ ਤਾਂ ਬਿਨਾਂ ਗੋਲੀ ਇੱਕ ਵੀ ਚਲਾਇਆ ਅੱਧਾ ਪੰਜਾਬ ਸਿੱਧਾ ਲੈ ਲਿਆ ਉਹਨਾਂ ਨੇ ਫੌਜ ਨੇ ਔਰ ਬਾਕੀ ਰਹਿੰਦੇ ਨੂੰ ਵੀ ਹੁਣ 50 ਦਾ ਕਹਿੰਦੇ 100 ਕਿਲੋਮੀਟਰ ਕਰ ਦਿਓ ਬਾਕੀ ਵੀ ਆ ਜਾਏਗਾ ਕਹੋ ਜੀ ਇਹ ਸਾਰੇ ਦਾ ਸਾਰਾ ਹੀ ਜਿਹੜਾ ਇਹ ਬਾਰਡਰ ਏਰੀਆ ਹੈ ਔਰ ਇੱਥੇ ਹੁਣ ਫੌਜ ਆਪਰੇਟ ਕਰੇਗੀ ਤੇ ਤੁਹਾਡੇ ਤਾਂ ਪੱਲੇ ਹੀ ਕੁਝ ਨਹੀਂ ਹੈਗਾ ਜਿਹੜੇ ਹਾਲਾਤ ਨੇ ਉਹ ਬਹੁਤ ਬਦਤਰ ਨੇ ਉੱਥੇ
ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਦੇ ਸਪੈਸ਼ਲ ਅਸਿਸਟੈਂਟ ਖਾਲਿਦ ਮਨਸੂਰ ਦਾ ਕਹਿਣਾ ਹੈ ਕਿ ਅਮਰੀਕਾ ਤੇ ਭਾਰਤ ਰਲ ਕੇ ਸੀ-ਪੈਕ ਪ੍ਰੋਜੈਕਟ ਨੂੰ ਸਾਬੋਤਾਜ ਕਰ ਰਹੇ ਹਨ। ਸੋ ਇਹ ਸਭ ਵੱਡੀਆਂ ਤਾਕਤਾਂ ਵਿਚਲੀ ਜਿਹੜੀ ਗ੍ਰੇਟ ਗੇਮ ਦਾ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਕੁਝ ਜਿਹੜੇ ਕ੍ਰਿਟਿਕ ਨੇ ਉਹ ਅਕਸਰ ਕੋਈ ਕਾਮਨ ਬੰਦਿਆਂ ਨਾਲ ਹੀ ਮੈਸੇਜ ਪਹੁੰਚਾਉਂਦੇ ਨੇ ਕਿ ਡਾਕਟਰ ਸਾਹਿਬ ਨੂੰ ਕਹੋ ਵੀ ਅਫਗਾਨਿਸਤਾਨ ਪਾਕਿਸਤਾਨ ਚੋਂ ਨਿਕਲਣ। ਮੈਂ ਕਿਹਾ ਜੀ ਕਿੱਥੇ ਆ ਕੇ ਫਿਰ ਉਹ ਸੀਤਾਫਲ ਖਾਈਏ, ਉਹੀ ਰਹਿ ਗਿਆ। ਤੁਸੀਂ ਉਹ ਕਰੀ ਜਾਓ, ਤੁਹਾਨੂੰ ਉਹਦੇ ਚੋਂ ਸਵਾਦ ਆਉਂਦਾ ਹੈ ਕਿ ਵੀ ਚੀਕੂ ਕਿਨੇ ਖਾਣੇ ਨੇ ਤੇ ਸੀਤਾਫਲ ਕਿਨੇ ਖਾਣੇ ਨੇ। ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਜਿਹੜੀ ਸਾਰੀ ਜੀਓ ਪੋਲਿਟਿਕਸ ਉਸ ਖਿੱਤੇ ਦੀ ਹੈ, ਉਸ ਦੇ ਵਿੱਚ ਅਫਗਾਨਿਸਤਾਨ ਔਰ ਜਦੋਂ ਅਸੀਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਸੀ-ਪੈਕ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਆਬਵੀਅਸਲੀ ਜਿਹੜਾ ਉਹ ਕੋਡ ਹੈ, ਸੈਂਟਰਲ ਕੋਡ ਹੈ, ਔਰ ਬਦਲਦੇ ਸਮੀਕਰਨ ਚੇਂਜ ਹੁੰਦੇ ਸਾਰੇ ਪਾਰਟ ਇਹੀ 19th ਸੈਂਚੁਰੀ ਐਂਡ ਤੋਂ 20th ਸੈਂਚੁਰੀ ਬਿਗਨਿੰਗ ਤੱਕ 19ਵੀਂ ਸਦੀ ਦੇ ਐਂਡ ਤੇ ਜਾ ਕੇ ਇਹ ਖਦਸ਼ਾ ਖਤਮ ਹੋ ਗਿਆ ਸੀ ਵੀ ਰਸ਼ੀਆ ਦਾ ਜਾਂ ਜ਼ਾਰਸ ਦਾ ਹੁਣ ਕੋਈ ਇੰਟਰਸਟ ਨਹੀਂ ਰਿਹਾ ਸਬ ਕੰਟੀਨੈਂਟ 'ਚ। ਉਹਨਾਂ ਦੀਆਂ ਆਪਣੀਆਂ ਐਕਸਪੈਂਸ਼ਨਿਸਟ ਡਿਜ਼ਾਈਨ ਹੋਰ ਪਾਸੇ ਸ਼ੁਰੂ ਹੋ ਗਏ ਸੀ ਔਰ ਉਦੋਂ ਅੰਗਰੇਜ਼ਾਂ ਨੇ ਲੂਜ਼ ਗਾਰਡ ਕੀਤਾ ਸੀ। ਹਾਲਾਂਕਿ ਅਸੀਂ ਜ਼ਿਕਰ ਕੀਤਾ ਸੀ ਫਰਾਈਡੇ ਦੇ ਪ੍ਰੋਗਰਾਮ 'ਚ, ਕਿਉਂਕਿ 22 ਅਕਤੂਬਰ 1893 ਦਾ ਦਿਨ ਸੀ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਉਹਨਾਂ ਨੇ ਅਖੀਰਲਾ ਸਾਹ ਲਿਆ ਪੈਰਿਸ ਦੇ ਇੱਕ ਹੋਟਲ 'ਚ ਗੁੰਮਨਾਮ ਸ਼ਖਸੀਅਤ ਵਜੋਂ। ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਅਟੈਂਪਟ, ਕਿਉਂਕਿ ਉਹ ਉਸ ਤੋਂ 2-3 ਸਾਲ ਪਹਿਲਾਂ ਤੱਕ ਇਹ ਰਸ਼ੀਅਨ ਜ਼ਾਰ ਉਹਨਾਂ ਦੀ ਦਿਲਚਸਪੀ ਸੀ ਇੱਕ ਸਟੇਜ ਤੇ, ਔਰ ਉਹ ਟਰੈਵਲ ਕਰਕੇ ਆਲ ਦਾ ਵੇ ਰਸ਼ੀਆ ਵੀ ਗਏ ਤਾਂ ਕਿ ਮੁਲਾਕਾਤ ਹੋਏ ਔਰ ਉਹ ਕਹਿਣ ਕਿ ਅਸੀਂ ਲਿਬਰੇਟ ਕਰਵਾਉਣਾ ਹੈ ਉਸ ਨੂੰ। ਪਰ ਜਦੋਂ ਤੱਕ ਉਹ ਪਹੁੰਚੇ ਔਰ ਫਿਰ ਜਦੋਂ ਤੁਸੀਂ ਉਹਨਾਂ ਦੇ ਉਸ ਪੀਰੀਅਡ ਦੀਆਂ ਰਾਈਟਿੰਗਸ ਦੇਖਦੇ ਹੋ ਤਾਂ ਫਿਰ ਇਹ ਹੁੰਦਾ ਹੈ ਕਿ ਬਾਈ ਦੈਨ snow has started melting ਨਾ ice has started breaking, ਆਈਸ ਬ੍ਰੇਕ ਹੋ ਗਈ। ਹੁਣ ਸਨੋ ਮੈਲਟ ਜਾਂ ਆਈਸ ਬ੍ਰੇਕ ਜੇ ਤੁਸੀਂ ਇਹਦੀ ਡੀਟੇਲ ਦੇਖਦੇ ਹੋ ਕਿ ਇੱਕ ਆਈਸ ਉਦੋਂ ਬਣਦੀ ਹੈ ਜਦੋਂ ਸਬੰਧ ਖੜੇ ਹੋ ਜਾਂਦੇ ਨੇ, ਕੋਈ ਜਿਹਨੂੰ ਕਹਿੰਦੇ ਨੇ ਕਿ ਬਿਲਕੁਲ ਜੱਫ ਹੋ ਗਏ, ਮਤਲਬ ਕੋਈ ਕਮਿਊਨੀਕੇਸ਼ਨ ਨਹੀਂ ਹੈ। ਤੇ ਜਦੋਂ ਕਮਿਊਨੀਕੇਸ਼ਨ ਸ਼ੁਰੂ ਹੋ ਜਾਂਦੀ ਹੈ ਇਹਦਾ ਮਤਲਬ ਹੈ ਕਿ ਵੀ ਆਈਸ ਹੈਜ਼ ਸਟਾਰਟਡ ਮੈਲਟਿੰਗ। ਕਿਹਾ ਜਾਂਦਾ ਹੈ ਕਿ ਵੀ ਆਈਸ ਹੁਣ ਪਿਘਲ ਗਰਮਾਹਟ ਸ਼ੁਰੂ ਹੋ ਗਈ। ਜਦੋਂ ਗਰਮਾਹਟ ਸ਼ੁਰੂ ਹੋ ਜਾਏ
ਸੋ ਦਲੀਪ ਸਿੰਘ ਨਾਲ ਉਹਨਾਂ ਰਾਜ ਲੈਣ ਲਈ ਮਦਦ ਤਾਂ ਕੀ ਕਰਨੀ ਸੀ, ਉਹ ਮਿਲਿਆ ਵੀ ਨਹੀਂ, ਕਿਉਂਕਿ ਉਹ ਉਹਨਾਂ ਦੀਆਂ ਖੁਫੀਆ ਡਾਇਰੀਆਂ ਕਹਿੰਦੇ ਨੇ ਕਿ ਬ੍ਰਿਟਿਸ਼ ਔਰ ਰਸ਼ੀਅਨ ਜ਼ਾਰ ਦੇ ਵਿਚਕਾਰ ਰਿਸ਼ਤਿਆਂ ਦੀ ਜਿਹੜੀ ਆਈਸ ਹੈ ਉਹ ਮੈਲਟ ਹੋਣੀ ਸ਼ੁਰੂ ਹੋ ਗਈ, ਗਰਮਾਟ ਸ਼ੁਰੂ ਹੋ ਗਈ। ਹੁਣ ਉਹ ਜਿਹੜੀ ਗ੍ਰੇਟ ਗੇਮ ਦਾ ਇੱਕ ਹਿੱਸਾ ਜਿਹਦੇ ਥੱਲੇ ਅਫਗਾਨਿਸਤਾਨ ਔਰ ਇਹ ਸਾਰਾ ਜਿਹੜਾ ਜਿਹਨੂੰ ਸਿਲਕ ਰਾਊਟ ਔਰ ਤਿੱਬਤ ਦੀ ਇੰਪੋਰਟੈਂਸ ਔਰ ਜਦੋਂ ਇਹਨਾਂ ਨੇ ਸਾਈਨ ਕੀਤੀ ਟ੍ਰੀਟੀ 1809 ਚ ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ਾਂ ਦੀ, ਉਹਨਾਂ ਦਾ ਵੀ ਇੰਟਰਸਟ ਉਹੀ ਰਸ਼ੀਅਨ ਜਿਹੜਾ ਆਣਾ ਉੱਥੋਂ ਹੀ ਰਾਊਟ ਤਾਂ ਉਹੀ ਹੈ, ਸੈਂਟਰਲ ਏਸ਼ੀਅਨ ਰਿਪਬਲਿਕਸ ਔਰ ਅਫਗਾਨਿਸਤਾਨ, ਔਰ ਜਿਉਂ ਹੀ ਤੁਸੀਂ ਇੰਡਸ ਦਰਿਆ ਕ੍ਰਾਸ ਕਰਦੇ ਹੋ ਫਿਰ ਤੁਸੀਂ ਲੈਂਡ ਆਫ 5 ਰਿਵਰਸ 'ਚ ਆ ਜਾਂਦੇ ਹੋ, ਔਰ ਉਹਦੇ ਥੱਲੇ ਤੁਹਾਡਾ ਮੇਨ ਓਸ਼ਨ ਜਿਹੜਾ ਹੁਣ ਗਵਾਦਰ ਪੋਰਟ ਨੂੰ ਲੈ ਕੇ ਜਾਂ ਸੀ ਪੈਕ ਨੂੰ ਲੈ ਕੇ ਚੱਲ ਰਿਹਾ, ਉਹ ਉਹੀ ਸੀ ਜਿਹੜਾ ਡਿਜ਼ਾਇਰ ਰਸ਼ੀਅਨ ਜ਼ਾਰਸ ਦਾ ਕਿ ਭਾਈ ਉਹਨਾਂ ਦੇ ਕੋਲ ਤਾਂ 6 ਮਹੀਨੇ ਜੰਮੀ ਰਹਿਣ ਵਾਲੀਆਂ ਪੋਰਟਸ ਨੇ, ਉਹਨਾਂ ਦੇ ਕੋਲ ਕੋਈ ਵਾਰਮ ਵਾਟਰ, ਕੋਈ ਜਿਹੜਾ ਸਮੁੰਦਰ ਨਹੀਂ ਹੈ। ਲੇਕਿਨ ਇਹ ਖਾਬ ਚੀਨ ਦਾ ਜ਼ਰੂਰ ਪੂਰਾ ਹੋ ਗਿਆ, ਔਰ ਚਾਈਨਾ ਨੇ ਜਿਹਨੂੰ ਹਮੇਸ਼ਾ ਇਹ ਹੁੰਦਾ ਸੀ ਕਿ ਅੰਡੇਮਾਨ ਨਿਕੋਬਾਰ ਔਰ ਉਹ ਜਿਹੜਾ ਸਟੇਟ ਕੀ ਹੈ ਉਹਨੂੰ ਮਲਾਇਆ ਸਟੇਟ ਕੇ ਕੀ ਕਹਿੰਦੇ ਨੇ, ਉਸ ਦੇ ਵਿੱਚ ਉਹਨਾਂ ਨੂੰ ਘੇਰਿਆ ਜਾ ਸਕਦਾ ਹੈ, ਉਹਦੀ ਸਪਲਾਈ ਕੱਟੀ ਜਾ ਸਕਦੀ ਹੈ। ਸੋ ਹੁਣ ਜਦੋਂ ਅਸੀਂ ਇਹਨੂੰ ਕਿਹਾ ਵੀ ਗ੍ਰੇਟ ਗੇਮ, ਇਹਦਾ ਮਤਲਬ ਹੈ ਕਿ ਜਿਹੜੀ ਗ੍ਰੇਟ ਗੇਮ ਜਿਹਦੇ ਥੱਲੇ ਬ੍ਰਿਟਨ, ਰਸ਼ੀਆ ਐਂਡ ਚਾਈਨਾ ਔਰ ਦੂਸਰੀਆਂ ਪਾਵਰਸ ਆਪਣੇ ਢੰਗ ਨਾਲ ਪਿਟਡ ਸੀ, ਹੁਣ ਗੇਮ ਉਹੀ ਹੈ ਪਰ ਉਹਦੇ 'ਚ ਗ੍ਰੇਟ ਇਸ ਲਈ ਬਣ ਗਿਆ ਕਿ ਹੁਣ ਮਲਟੀਪਲ ਪਲੇਅਰਸ ਆ ਗਏ। ਜੇ ਹੁਣ 130 ਮੁਲਕ ਜਿਹੜੇ ਨੇ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਨੇ, ਔਰ ਉਸ ਸਾਰੇ 'ਚ ਉਸ ਜ਼ਮਾਨੇ 'ਚ ਤਾਂ ਖੇਡ ਰਸ਼ੀਆ ਔਰ ਬ੍ਰਿਟਨ ਦੇ ਵਿਚਕਾਰ ਹੋਏਗੀ। ਫਿਰ ਜਦੋਂ ਅਫਗਾਨਿਸਤਾਨ ਦੇ ਉੱਤੇ ਇਹਨਾਂ ਨੇ ਬ੍ਰਿਟਿਸ਼ ਅੰਪਾਇਰ ਨੇ ਆਪਣਾ ਜਿਹੜੀ ਆ ਧੌਂਸ ਜਮਾ ਲਈ, ਉਹਨਾਂ ਦੀ ਫੋਰਨ ਪਾਲਿਸੀ ਉਹਨਾਂ ਨੇ ਆਪਣੇ ਕੋਲ ਰੱਖੀ ਤਾਂ ਕਿ 1918-19 ਤੱਕ ਜਦੋਂ ਕਿ ਅਫਗਾਨਿਸਤਾਨ ਮੌਜੂਦਾ ਬਣਿਆ ਉਹਨਾਂ ਦੇ ਕੋਲ ਸੀ, ਕਿਉਂਕਿ ਰਸ਼ੀਆ ਨੂੰ ਚੈੱਕ ਕਰਨਾ ਹੀ ਸੀ। ਉਹੀ ਰਸ਼ੀਆ ਜਦੋਂ ਸੋਵੀਅਤ ਯੂਨੀਅਨ ਬਣ ਕੇ 1979 ਦੇ ਵਿੱਚ ਆ ਕੇ ਅਫਗਾਨਿਸਤਾਨ 'ਚ ਬਹਿ ਗਿਆ, ਤੇ ਜ਼ਾਹਰ ਹੈ ਕੋਈ ਜ਼ਿਆਉਲ ਹੱਕ ਦਾ ਗਲਤ ਫੈਸਲਾ ਨਹੀਂ ਸੀ ਕਿ ਉਹਨੇ ਜਿਹੜਾ ਉਹ ਜਿਹਾਦ ਦੀ ਕਾਲ ਦਿੱਤੀ ਜਾਂ ਅਮਰੀਕਾ ਦੇ ਨਾਲ ਹੈਂਡ ਜੁਆਇਨ ਕੀਤੇ, ਕਿਉਂਕਿ ਉਦੋਂ ਵੀ ਗ੍ਰੇਟ ਗੇਮ ਦਾ ਉਹੀ ਡਿਜ਼ਾਈਨ ਸੀ ਕਿ ਪਾਕਿਸਤਾਨ ਵਾਸ ਦਾ ਨੈਕਸਟ, ਔਰ ਉਹਨਾਂ ਦੀ ਐਕਸੈਸ ਹੋਣੀ ਸੀ ਉਸੇ ਸਮੁੰਦਰ ਤੱਕ, ਉਹੀ ਵਾਰਮ ਵਾਟਰ ਜਿਹੜੇ ਜਿਸ ਨੂੰ ਉਹ ਉਹਨਾਂ ਦੀ ਲੋਚਾ ਜਿਹੜੀ ਉਹਨਾਂ ਦੀ ਡਿਜ਼ਾਇਰ ਹੀ ਬਣੀ ਹੋਈ ਹੈ ਸੋਵੀਅਤ ਸੀ, ਉਹਨੇ ਟਾਈਡ ਤਾਂ ਬਦਲ ਦਿੱਤਾ ਉਸ ਸਾਰੇ ਦੇ ਨਾਲ। 1979 ਚ ਆਏ, 1999 ਚ ਸੋਵੀਅਤ ਯੂਨੀਅਨ ਵੀ ਤੁੜਵਾ ਕੇ ਚਲੇ ਗਏ, ਔਰ ਨਤੀਜਾ ਹੁਣ ਜਦੋਂ ਇਹ ਨਵੇਂ ਰੂਪ ਚ ਆਈ, ਇਨ ਦਾ ਮੀਨ ਟਾਈਮ ਚਾਈਨਾ ਦਾ ਉਭਾਰ ਅਸੀਂ ਦੇਖਦੇ ਹਾਂ 1980s ਤੋਂ ਬਾਅਦ, ਔਰ ਕਿਸ ਹੱਦ ਤੱਕ ਹੁੰਦਾ। ਹੁਣ ਜਦੋਂ ਚਾਈਨਾ ਉਸ ਗ੍ਰੇਟ ਗੇਮ ਦੇ ਰੂਲ ਲਿਖ ਰਿਹਾ ਹੈ ਔਰ ਉਹਦੇ 'ਚ ਉਹ ਇਕਨੋਮਿਕਲ ਕੰਪਲਸ਼ਨਸ ਵੀ ਪੈਦਾ ਕਰ ਦਿੱਤੀਆਂ ਉਸ ਖਿੱਤੇ ਦੇ ਮੁਲਕਾਂ ਦੀਆਂ ਵੀ ਔਰ ਗਲੋਬਲੀ ਵੀ ਐਜ਼ ਏ ਬਿਗ ਪਾਵਰ, ਕਿ ਬਾਕੀਆਂ ਦੇ ਕੋਲ ਜੁਆਇਨ ਕਰਨ ਤੋਂ ਬਿਨਾਂ ਜਿਹੜਾ ਕੁਝ ਮਜਬੂਰੀਆਂ ਵੀ ਨੇ ਕਈਆਂ ਦੀਆਂ, ਕਈਆਂ ਨੂੰ ਉਹਦੇ 'ਚੋਂ ਮਫਾਦ ਵੀ ਹੈ, ਫਾਇਦਾ ਵੀ ਹੈ। ਹੁਣ ਇਸ ਸਾਰੇ ਦੀ ਜੇ ਅਸੀਂ ਅਫਗਾਨਿਸਤਾਨ 'ਚ ਵੜਨਾ, ਅਮਰੀਕਾ ਦਾ ਅਫਗਾਨਿਸਤਾਨ 'ਚੋਂ ਹੁਣ ਨਿਕਲਣਾ, ਤਹਿਰਾਨ ਮੀਟਿੰਗ 'ਚ ਕੀ ਹੋ ਰਿਹਾ ਹੈ, ਮਾਸਕੋ 'ਚ ਕੀ ਹੋ ਰਿਹਾ ਹੈ, ਤਹਿਰਾਨ 'ਚ ਹੁਣ ਇੱਕ ਹੋਰ ਮੀਟਿੰਗ ਜਿਹਦੇ ਚਾਈਨਾ, ਰਸ਼ੀਆ, ਈਰਾਨ, ਪਾਕਿਸਤਾਨ, ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਇਹ ਸਾਰੇ ਸ਼ਾਮਲ ਹੋ ਰਹੇ ਨੇ, ਉਹਦੇ 'ਚ ਤਾਲਿਬਾਨ ਨੂੰ ਨਹੀਂ ਉਹਨਾਂ ਨੇ ਸੱਦਿਆ ਹੈ, ਇੰਡੀਆ ਨੂੰ ਵੀ ਨਹੀਂ ਸੱਦਿਆ। ਹੁਣ ਇਹ ਸਾਰੀ ਉਹ ਗ੍ਰੇਟ ਗੇਮ ਹੈ, ਔਰ ਉਸ ਸਾਰੇ 'ਚ ਜੇ ਪਾਕਿਸਤਾਨ ਦੇ ਉੱਤੇ ਮੈਕਸਿਮਮ ਦਬਾਅ ਹੈ। ਜਦੋਂ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਇਮਰਾਨ ਖਾਨ ਆਪਣੇ ਜਿਹੜਾ ਟੀਮ ਦੇ ਨਾਲ ਵੀ ਔਰ ਸ਼ਾਇਦ ਫੈਮਿਲੀ ਵੀ ਉਹਨਾਂ ਦੀ ਨਾਲ ਹੈ, ਉਹ ਸਾਊਦੀ ਅਰੇਬੀਆ ਗਏ ਹੋਏ ਨੇ, ਉਮਰਾ ਉਹਨਾਂ ਨੇ ਕੀਤਾ ਮੱਕਾ ਸ਼ਰੀਫ, ਔਰ ਅੱਜ ਹੀ ਉਹਨਾਂ ਨੇ ਉਹਨਾਂ ਦੀ ਇੱਕ ਵੱਡੀ ਬਿਜ਼ਨਸ ਮੀਟਿੰਗ ਨੂੰ ਵੀ ਐਡਰੈਸ ਕੀਤਾ, ਔਰ ਕਿਤੇ ਨਾ ਕਿਤੇ ਕੁਛ ਨਾ ਕੁਛ ਕੁੱਕ ਵੀ ਹੋ ਰਿਹਾ ਕਿਉਂਕਿ ਸਾਊਦੀ ਅਰੇਬੀਆ ਨੂੰ ਵੀ ਨਜ਼ਰ ਆ ਰਿਹਾ ਹੈ, ਔਰ ਇੱਕ ਪਾਸੇ ਪੋਲਰਾਈਜੇਸ਼ਨ ਇਸਲਾਮਿਕ ਵਰਲਡ 'ਚ ਵੀ ਹੈ। ਬੇਸ਼ੱਕ ਇਮਰਾਨ ਖਾਨ ਦਾ ਟਰਕੀ ਵੱਲ ਝੁਕਾਅ ਜਿਹੜਾ ਸੀ ਸਾਊਦੀ ਨੇ ਉਸ ਤੋਂ ਵਿੱਤ ਕੀਤੀ, ਪਰ ਇਸ ਵੇਲੇ ਅਮਰੀਕਾ ਆਪਣੀ ਬਹੁਤੀ ਖੇਡ ਜਿਹੜੀ ਹੈ ਸਾਊਦੀ ਅਰੇਬੀਆ ਜਾਂ UAE ਜਿਹਨੇ ਇੰਡੀਆ ਪਾਕਿਸਤਾਨ T20 ਨੂੰ ਫੈਸਿਲੀਟੇਟ ਕੀਤਾ ਹੈ, ਔਰ ਇੰਡੀਆ ਪਾਕਿਸਤਾਨ ਨਾਲ ਲਾਈਨ ਆਫ ਕੰਟਰੋਲ ਦੇ ਉੱਤੇ ਵੀ ਜਿਹੜਾ ਹੈ ਉਹ ਸੀਜ਼ ਫਾਇਰ ਕਰਵਾਇਆ। ਵੈਸੇ ਮੋਦੀ ਨੂੰ ਸੱਦ ਕੇ
ਹਾਈਐਸਟ ਸਿਵਲ ਉਹਨਾਂ ਦਾ ਆਨਰ ਵੀ ਦਿੱਤਾ ਹੈ, ਜੀ UAE ਨੇ ਵੀ ਦਿੱਤਾ ਹੈ, ਸਾਊਦੀ ਅਰੇਬੀਆ ਨੇ ਵੀ ਦਿੱਤਾ ਹੈ। ਸੋ ਉਹ ਉਹਨਾਂ ਦਾ ਆਪਣੀ ਖੇਡ ਹੈ ਕਿ ਵੀ ਉਹ ਕਿਸ ਪਾਸੇ ਨੂੰ ਜਾ ਰਹੇ ਨੇ। ਬਿਲਕੁਲ। ਲੇਕਿਨ ਪਾਕਿਸਤਾਨ ਜਿਹੜਾ ਇਸ ਵੇਲੇ ਅੰਡਰ ਪ੍ਰੈਸ਼ਰ ਵੀ ਹੈ ਕਈ ਪਾਸਿਓਂ। ਇਹ ਵੀ ਖਬਰਾਂ ਪਾਕਿਸਤਾਨ ਦਾ CNN ਨੇ ਦਿੱਤੀ ਵੀਕਐਂਡ ਦੇ ਉੱਤੇ ਕਿ ਪਾਕਿਸਤਾਨ ਨੇ ਐਗਰੀ ਕਰ ਲਿਆ ਕਿ ਉਹ ਅਫਗਾਨਿਸਤਾਨ ਦੇ ਖਿਲਾਫ ਜਿਹੜਾ ਇਸਲਾਮਿਕ ਸਟੇਟ ਜਾਂ ਜਿਹਨੂੰ ਕਿਹਾ ਜਾ ਰਿਹਾ ਕਿ ਉਹਨਾਂ ਦੇ ਖਿਲਾਫ ਉਹਨਾਂ ਨੂੰ ਹਵਾਈ ਸਪੇਸ ਇਸਤੇਮਾਲ ਕਰਨ ਦੀ ਇਜਾਜ਼ਤ ਦੇਗਾ। ਹਾਲਾਂਕਿ ਫੋਰਨ ਆਫਿਸ ਨੇ ਡਿਨਾਈ ਕੀਤਾ, ਪਰ ਕੁਝ ਤਾਂ ਚੱਲ ਰਿਹਾ, ਚੱਲ ਵੀ ਸਾਊਦੀ ਅਰੇਬੀਆ 'ਚ ਹੀ ਰਿਹਾ, ਗੱਲਬਾਤ ਵੀ ਕੁਛ ਨਾ ਕੁਛ ਹੈ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਜਿਹੜੀ ਖਬਰ ਨੇ ਮੇਰਾ ਧਿਆਨ ਖਿੱਚਿਆ, ਹਾਲਾਂਕਿ ਖਬਰਾਂ ਜੇ ਅਸੀਂ ਦੇਖੀਏ ਕਿ ਵੀ ਇਸਲਾਮਿਕ ਸਟੇਟ ਵਾਲੇ ਇਸ ਹੱਦ ਤੱਕ ਆਪਣਾ ਪ੍ਰਭਾਵ ਬਣਾ ਰਹੇ ਨੇ। ਇਸਲਾਮਿਕ ਸਟੇਟ ਸੇਜ਼ ਇਟਸ ਫਾਈਟਰਸ ਬ੍ਰੌਟ ਡਾਊਨ ਕਾਬਲ ਪਾਵਰ ਲਾਈਨਸ। ਉਹਨਾਂ ਨੇ ਐਸੀ ਥਾਂ ਬੰਬ ਧਮਾਕਾ ਕੀਤਾ ਜਿੱਥੋਂ ਸਾਰੀ ਸੈਂਟਰਲ ਗ੍ਰਿਡ ਸੀ ਉਹਨਾਂ ਦੀ, ਔਰ ਕਾਬਲ ਸਾਰਾ ਹਨੇਰੇ ਦੇ ਵਿੱਚ ਚਲਾ ਗਿਆ। ਸੋ ਜੇ ਰਾਜਧਾਨੀ ਦੇ ਉੱਤੇ ਦੂਰ ਦਰਾੜ ਕੁਝ ਹੋਇਆ ਸਮਝ ਆ ਸਕਦਾ ਹੈ, ਇਸ ਕਿਸਮ ਦੇ ਐਕਸ਼ਨ ਹੋ ਰਹੇ ਨੇ। ਸੋ ਮੇਰਾ ਖਿਆਲ ਹੈ ਵੀ ਇਹ ਵੈਸਟਰਨ ਪਾਵਰਸ ਯੂਰਪ ਔਰ ਅਮਰੀਕਾ ਨੂੰ, ਔਰ ਇਹੀ ਗੱਲ अफगानिस्तान हर्टलिंग टुवर्ड्स कोलैप्स स्वीडन एंड पाकिस्तान से। स्वीडन ने भी, क्योंकि पाकिस्तान इस झंडे ਨੂੰ भी चुक के अगे तुरया होया कि भाई अफगानिस्तान की मदद करो, उन्हां दी रैकगनीशन ਵੱਲ जाओ, उन्होंने पैसे दिओ, ह्यूमैनिटेरियन क्राइसिस, अदरवाइज जिहड़ा वो कोलैप्स होएगा। और इस्लामिक स्टेट का वधदा प्रभाव ये दस रहा है कि जे इस वार्निंग नूं ना सुनिया गया तो फिर की हालात होणगे। पर इस सारे च चलदे हैं जदों कि अड्डे देण दी दोबारा गल हो रही है, सऊदी अरेबिया दे विच एक अपने किस्म का कुछ चल रहा है, और इंटरनैशनली जिवें असी FATF ने ग्रे जोन च पाकिस्तान नूं रखिया है। हुण इस सारे दे चलदे हैं खालिद मंसूर जिहड़े स्पैशल असिस्टेंट ने इमरान खान साहब दे CPEC दे उत्ते, उन्हां ने कराची दे विच इंस्टीट्यूट ऑफ बिजनेस एडमिनिस्ट्रेशन दे एक फंक्शन नूं जिहड़ा है वो एड्रैस कीता है, और उहदे च उन्हां ने खुल के कहा है, जिहदे च उन्हां ने कहा है कि ये जिहड़ा इस वेले साडा जिहड़ा है ये उन्हां दी स्टेटमेंट है कि भी ही एक्यूज यूनाइटेड स्टेट्स ऑफ सैबोटाजिंग द $multi-billion प्रोजेक्ट द इकनॉमिक लाइफलाइन ऑफ पाकिस्तान। उन्होंने कहा जी ये अमरीका जिहड़ा है इंडिया दे नाल मिल के ये डिस्ट्रॉय कर रहा। 2015 च ये प्रेजिडेंट शी जिनपिंग ने जदों विजिट किया पाकिस्तान, इस नूं उन्होंने लॉन्च किया सी, और ये वैसटर्न चाइना और ग्वादर सी पोर्ट दे नाल जोड़दा है। और ये सारा जिहड़ा है फ्रॉम द पॉइंट ऑफ व्यू ऑफ एमर्जिंग जियो स्ट्रैटेजिक सिचुएशन, वन थिंग इज क्लियर, द यूनाइटेड स्टेट्स सपोर्टेड बाय इंडिया इज इनिमिकल टू CPEC, इट विल नॉट लेट इट सक्सीड, दैट इज वेयर वी हैव टू टेक ए पोजीशन कि बई ये जिहड़ा सानू खड़ोना पेगा। सो ये मैनू काफ़ी बोल्ड स्टेटमेंट लगी कि ये गल दसदी है कि पाकिस्तान भी दो पासों, एक पासों डिप्लोमैटिकली भी है, और ये भी मैसेज वो कह रहे हैं कि वी ऑलरेडी बर्नट आवर फिंगर्स हैविंग रिलेशंस विद द वेस्ट, हुण असी चीन दे नाल खड़ोते हैं। लेट वी होप कि कुछ ना कुछ इस चों पॉजिटिव निकले, अदरवाइज ये जिहड़ी ग्रेट गेम है। और जिवें मैं शुरू च ही कहा सी कि असी अपने क्रिटिक्स नूं भी दस दईए कि भी ये जदों असी गल करते हैं ये मीयर पाकिस्तान जां अफगानिस्तान नाल हमदर्दी की गल नहीं है, इहदे नाल साडी किस्मत भी जुड़ी हुई है। खालिस्तान दी होंद भी, बनना भी, और बनन तो बाद सस्टेन करना भी। और सानू खुशी है कि 6 फॉर जस्टिस ने पिछले दिनों वीकेंड के उत्ते ही प्रेस कॉन्फ्रेंस करके मैप ऑफ खालिस्तान जिहड़ा, क्योंकि बेशक ये इनू रेफरेंडम 2020 के हवाले नाल ही उन्होंने, और दर्शक स्क्रीन के उत्ते देख सकते हैं कि जिहदे उन्होंने ये कला ही नहीं, क्योंकि अगे एक तबका सी जिहड़ा कहंदा सी जी निक्का जिहा पंजाब, सो उन्होंने बड़ा जिहड़ा वाइजली इसनूं उन्होंने रेफरेंडम 2020 के हवाले नाल ही कहा कि जिथे जिथे वोटां पैणगीआं, पर उहदे च पंजाब दे नाल हरियाणा है, हिमाचल प्रदेश है, जिहड़े नैचुरल पंजाब दे बिफोर 1966 का पंजाब है, पर नाल दी नाल उन्होंने उत्तराखंड, जिवें हुण असीं गल जे उधम सिंह नगर जिले की करिए, वड्डी गिणती दे विच सिख वसे हुए ने, और ये हुण लखीमपुर खीरी और तराई इलाका ये भी साडी ज़ात च आंदा है। और इसी तरह राजस्थान दे विच भी गंगानगर, हनुमानगढ़
ਔਰ ਅੱਗੇ ਤੱਕ ਜਾ ਕੇ ਜੋਧਪੁਰ ਔਰ ਇਹ ਬੈਟਸ ਜਿਹੜੀਆਂ ਨੇ, ਕਿਉਂਕਿ ਮੈਂ ਉਹਨੂੰ ਅਜੇ ਮੇਰਾ ਡੀਟੇਲ 'ਚ ਉਹਨੂੰ ਐਨਾਲਿਟਿਕਲੀ ਦੇਖਣ ਦਾ ਮੈਨੂੰ ਮੌਕਾ ਨਹੀਂ ਬਣਿਆ, ਪਰ ਮੇਰਾ ਖਿਆਲ ਹੈ ਕਿ ਵੀ ਰਾਜਸਥਾਨ ਦੇ ਨਾਲ ਲੱਗਦਾ ਉਹ ਗੁਜਰਾਤ ਤੱਕ ਦਾ ਹਿੱਸਾ ਹੈ ਜਿਹੜਾ ਕਿ ਓਸ਼ਨ ਤੱਕ ਸਾਨੂੰ ਪਹੁੰਚ ਦਿੰਦਾ ਹੈ, ਲਖਪਤ ਤੱਕ। ਸੋ ਇਹਨੇ ਦੋ ਸ਼ੰਕੇ ਬਿਲਕੁਲ ਨਿਵਰਤ ਕਰ ਦਿੱਤੇ ਨੇ। ਇੱਕ ਤਾਂ ਅਸੀਂ ਜੈਨੂਅਨਲੀ ਉਹ ਕਲੇਮ ਜਿਹੜਾ ਅਸੀਂ ਖਾਲਿਸਤਾਨ ਭਾਰਤੀ ਕਬਜ਼ੇ ਤੋਂ ਲਿਬਰੇਟ ਕਰਵਾਉਣਾ ਹੈ। ਪਾਕਿਸਤਾਨ ਦੇ ਨਾਲ, ਜੰਮੂ ਕਸ਼ਮੀਰ ਦੇ ਨਾਲ ਸਾਡੇ ਰਿਲੇਸ਼ਨਸ ਗਵਾਂਢੀਆਂ ਵਾਲੇ ਨੇ ਔਰ ਇਸ ਗੱਲ ਦਾ ਉਹਨਾਂ ਨੇ ਧਿਆਨ ਰੱਖਿਆ ਕਿ ਕੋਈ ਬੇਲੋੜੀ ਐਸੀ ਜਿਹੜੀ ਇਹ ਗੱਲ ਨਹੀਂ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਹੁਤ ਵਾਰ ਜਦੋਂ ਮੂਵਮੈਂਟਸ ਅੱਗੇ ਤੁਰਦੀਆਂ ਨੇ ਚੇਂਜਸ ਹੁੰਦੀਆਂ ਰਹਿੰਦੀਆਂ ਨੇ, ਪਰ ਇਹ ਸੀਰੀਅਸਨੈਸ ਨੂੰ ਵੀ ਸ਼ੋਅ ਕਰਦਾ ਹੈ। ਜਿੱਥੇ 31 ਅਕਤੂਬਰ ਤੋਂ ਪ੍ਰੋਪਰ ਲੰਡਨ ਤੋਂ ਇਹ ਰੈਫਰੈਂਡਮ 2020 ਦੀਆਂ ਵੋਟ ਸ਼ੁਰੂ ਹੋ ਰਹੀਆਂ ਨੇ ਜਿਹੜੀਆਂ ਗਲੋਬਲ ਹੋਣਗੀਆਂ, ਉੱਥੇ ਉਹਨਾਂ ਨੇ ਮੈਪ ਜਾਰੀ ਕਰਕੇ ਵੀ ਆਪਣੀ ਸੀਰੀਅਸਨੈਸ ਦੱਸੀ ਹੈ ਕਿ ਵੀ ਮੀਨ ਬਿਜ਼ਨਸ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 30 ਕਾਂਗਰਸਮੈਨਾਂ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦਾ ਮਕਸਦ ਮੁਸਲਮਾਨਾਂ ਦੇ ਖਿਲਾਫ ਨਸਲੀ ਨਫ਼ਰਤ ਨੂੰ ਰੋਕਣਾ ਹੈ। ਸੋ ਇਸ ਬਿੱਲ ਵਿੱਚ ਭਾਰਤ ਨੂੰ ਚੀਨ ਅਤੇ ਮਿਆਂਮਾਰ ਦੇ ਨਾਲ ਉਹਨਾਂ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਮੁਸਲਮਾਨਾਂ ਦੇ ਖਿਲਾਫ ਜ਼ੁਲਮ ਜਿਹੜੇ ਨੇ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਡੈਮੋਕ੍ਰੈਟਿਕ ਪਾਰਟੀ ਅਮਰੀਕਾ 'ਚ ਇੱਕ ਇਹਨਾਂ 'ਚ ਬੀਬੀਆਂ ਦੀ ਯੰਗ ਬ੍ਰਿਗੇਡ ਹੈ। ਜਿਵੇਂ ਇੱਕ ਜ਼ਮਾਨੇ 'ਚ ਸਾਊਥ ਏਸ਼ੀਅਨ ਪੋਲਿਟਿਕਸ 'ਚ ਯੰਗ ਤੁਰਕ ਕਹਿੰਦੇ ਸੀ, ਜਿਹੜੇ ਭਰੇ ਹੋਏ ਜੋਸ਼ ਨਾਲ ਵੀ, ਹਿੰਮਤ ਨਾਲ ਵੀ ਔਰ ਏਜੰਡਾ ਵੀ ਬਿਲਕੁਲ ਕਲੀਅਰਲੀ ਜਿਹੜਾ ਹੈ ਉਹ ਰੱਖਣ ਵਾਲੇ। ਉਹਨਾਂ ਦੇ ਵਿੱਚ ਇੱਕ ਬੀਬੀ ਜਿਹਦਾ ਬਿਲਕੁਲ ਇਸਲਾਮਿਕ ਅੰਦਾਜ਼ ਜਿਹੜੀ ਜ਼ਿੰਦਗੀ ਜਿਉਂਦੀ ਹੈ, ਇਲਹਾਨ ਉਮਰ, ਕਾਂਗਰਸ ਵੂਮਨ ਹੈ ਔਰ ਬੜੀ ਬੋਲਡ, ਕਲੀਅਰ, ਔਰ ਜਦੋਂ ਕਾਂਗਰਸ 'ਚ ਵੀ ਇਹ ਬੋਲਦੀ ਹੈ ਸਾਰੇ ਉਹਨੂੰ ਸੁਣਨਾ ਚਾਹੁੰਦੇ ਨੇ ਔਰ ਉਹ ਜਿੱਤੀ ਹੈ ਪੂਰੇ ਠਾਠ ਨਾਲ। ਹੁਣ ਇਲਹਾਨ ਉਮਰ ਹਮੇਸ਼ਾ ਹੀ ਮਾਈਨੋਰਿਟੀਜ਼ ਦੇ ਹੱਕਾਂ 'ਚ, ਵਾਈਟ ਸੁਪਰੈਮੈਸਿਸਟ ਉਹਨੂੰ ਵਿਸਰਲੀ ਹੇਟ ਕਰਦੇ ਨੇ ਕਿਉਂਕਿ ਉਹ ਹਰ ਮੈਟਰ 'ਚ, ਜਦੋਂ ਬਲੈਕ ਲਾਈਵਜ਼ ਮੈਟਰ ਦੀ ਗੱਲ ਹੋਈ, ਦੂਜਾ ਹੋਇਆ। ਲੇਕਿਨ ਗੱਲ ਕੱਲੀ ਇਹ ਨਹੀਂ ਹੁੰਦੀ ਵੀ ਤੁਸੀਂ, ਤੁਹਾਡੀ ਕੱਲੀ ਆਪਣੀ ਆਵਾਜ਼ ਹੈ। ਤੁਹਾਡਾ ਸਕਸੈਸਫੁਲ ਐਜ਼ ਏ ਪੋਲੀਟੀਕਲ ਕਰੀਅਰ ਹੁੰਦਾ ਜਦੋਂ ਤੁਸੀਂ ਦੂਸਰਿਆਂ ਨੂੰ ਵੀ ਆਪਣੇ ਨਾਲ ਰਲਾਉਂਦੇ ਹੋ। ਔਰ ਇਹ ਅੱਜ ਦੀ ਮੇਨ ਖਬਰ ਸ਼ਾਇਦ ਸਾਡੇ ਮੀਡੀਆ ਨੇ ਤਾਂ ਉੱਥੇ ਕਿਤੇ ਡਿਸਕਸ ਨਹੀਂ ਕਰਨਾ ਹੁੰਦਾ, ਇੰਡੀਆ ਤੋਂ ਤਾਂ ਛੱਡ ਹੀ ਦਿਓ, ਪਾਕਿਸਤਾਨ 'ਚ ਵੀ ਮੈਂ ਨਹੀਂ ਦੇਖ ਰਿਹਾ ਕਿ 30 ਕਾਂਗਰਸਮੈਨ, ਜਦੋਂ ਕਾਂਗਰਸਮੈਨ ਕਹਿੰਦਾ ਜੀ ਵਿਮਨ ਵੀ ਸ਼ਾਮਲ ਹੁੰਦੀਆਂ ਨੇ, ਕਾਂਗਰਸ ਵੂਮਨ ਵੀ ਕਹਿੰਦੇ ਨੇ, ਔਰ ਇਲਹਾਨ ਉਮਰ ਦੀ ਅਗਵਾਈ 'ਚ ਉਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਹੈ US ਕਾਂਗਰਸ। ਔਰ ਇਹ ਆਊਟਲੁੱਕ ਦੀ ਖਬਰ ਹੈ
US lawmakers put India, China in same list for alleged atrocities against Muslims in new bill. ਇਹਨੂੰ ਉਮਰ ਜਿਹੜੀ ਹੈ ਇਲਹਾਨ ਉਮਰ ਨੇ ਇੰਟਰੋਡਿਊਸ ਕੀਤਾ ਬਿੱਲ ਨੂੰ, 30 ਉਹਦੇ ਸਪਾਂਸਰਰ ਨੇ ਔਰ ਜਿਹੜੀਆਂ ਈਵਨ ਇਸਲਾਮਿਕ ਆਰਗੇਨਾਈਜੇਸ਼ਨ ਪ੍ਰੋਮੀਨੈਂਟਲੀ 3 ਇਸਲਾਮਿਕ ਆਰਗੇਨਾਈਜੇਸ਼ਨਸ ਨੇ ਅਮਰੀਕਾ 'ਚ, ਉਹਨਾਂ ਨੇ ਇਹਦੇ ਤੇ ਲੌਬੀ ਕੀਤੀ ਹੈ, ਜਿਨ੍ਹਾਂ ਦੇ ਵਿੱਚ ਅਮਰੀਕਨ ਮੁਸਲਿਮ ਐਮਪਾਵਰਮੈਂਟ ਨੈਟਵਰਕ और काउंसिल ऑफ अमेरिकन इस्लामिक रिलेशंस केयर, बड़ी पावरफुल बॉडी है, एंड साउथ एशियन अमेरिकन टुगैदर, ये साल्ट दी एब्रीवेशन है। और इहदे च उन्होंने इस बिल के मसौदे च जो बिल हुंदा है बाद चो डिस्कस हो के जो पास होए फिर ही एक्ट बनता है। और ये खबर है कि ग्रुप ऑफ ओवर 30 अमेरिकन लॉ मेकर्स लेड बाई कांग्रेस वोमैन इल्हान उमर हैज़ इंट्रोड्यूस्ड ए बिल इन द हाउस ऑफ रिप्रेजेंटेटिव्स against growing incidents of Islamophobia worldwide. ਜਦੋਂ ਇਮਰਾਨ ਖਾਨ ਹੋਰਾਂ ਨੇ 2019 ਚ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ ਸੀ, ਸੋ ਉਹਨਾਂ ਨੇ ਇਸਲਾਮੋਫੋਬੀਆ ਕਿਵੇਂ ਹੈ, ਕੀ ਸੈਂਟੀਮੈਂਟਸ ਨੇ ਸਾਡੇ, ਕਿਵੇਂ ਵੈਸਟ ਵਾਲੇ ਉਹਨੂੰ ਸਮਝਣ ਤੋਂ ਇਨਕਾਰੀ ਹੁੰਦੇ ਨੇ ਜਾਂ ਕਈ ਵਾਰ ਡੈਲੀਬਰੇਟਲੀ ਹਰਟ ਕਰਦੇ ਨੇ, ਇਹਦੇ ਲਈ ਟਰਮ ਇਸਲਾਮੋਫੋਬੀਆ ਉਹਨੇ ਜਿਹੜੇ 30 ਕਾਂਗਰਸਮੈਨ ਨੇ ਉਹਨਾਂ ਨੇ ਆਪਣੇ ਬਿੱਲ ਦੇ ਵਿੱਚ ਲਿਆਂਦਾ। और उहदे च उन्होंने कहा कि द बिल अर्जिज द स्टेट डिपार्टमेंट टू इनक्लूड स्टेट स्पॉन्सर्ड इस्लामोफोबिक वायलेंस एंड इंप्योरिटी इन इट्स एनुअल ह्यूमन राइट्स रिपोर्ट्स, कि जिथे तुसी बाकी धार्मिक जिहड़ियां वायलेशन उन्हां दा जिक्र करदे इस्लामोफोबिया नूं भी मैंशन किया जाए, पर नाल दी नाल उन्होंने ये भी मंग की कि एक स्पैशल एनवॉय, एक एंबेसडर होए जिहड़ा दुनिया च मॉनिटर करे कि किथे किथे इस्लामोफोबिया है। और पर साडे मतलब की गल जिथे असीं समझते हैं कि भी कि मजबूत बीबी आवाज़ है, साडे भी बच्चे बच्चियां दे लई एक रोल मॉडल है कि भाई तुसीं अपने पहरावे, अपने मजहब, अपने डिसिपलिन च रहिंदे भी अमेरिकन हो सकते हो। और यही अमेरिका की ब्यूटी है कि तुसीं सिस्टम दे विच खलो के अपने हक्कां दी मंग कर सकते हो। पर उहदे च उन्होंने ये कहा कि भी चाइना और इंडिया और म्यांमार, क्योंकि म्यांमार च रोहिंग्या इशू तो उत्थों नाल जुड़िया है कि भी ये जड़े ने उहदे च प्रोपोनेंट्स ऑफ द बिल विच रिक्वायर्स द स्टेट डिपार्टमेंट टू क्रिएट ए स्पेशल एनवॉय फॉर मॉनिटरिंग एंड कंबैटिंग इस्लामोफोबिया हैव पुट इंडिया इन द कैटेगरी ऑफ चाइना एंड म्यांमार फॉर अलेज्ड एट्रोसिटीज अगेंस्ट मुस्लिम्स। और उहदे च उन्होंने ये कहा कि इंडिया दे तो चीकां मारियां उन्होंने एक्सटर्नल अफेयर्स मिनिस्ट्री ने कि जी असी बड़े प्राउड हैं, साडे सैकुलर क्रीडेंशियल्स ने और ये ऐसा कुछ भी नहीं है। और लेकिन इस बिल का जोड़ा मसौदा है उन्होंने कहा whether it is the atrocities being committed against the Uyghurs in China, Rohingyas in Burma, Myanmar, the crackdown on Muslim population in India and Sri Lanka, the scapegoating of Muslim refugees, और ये सारा उन्होंने करके क्या है कि ये सारे जड़े ने इन्हों प्रॉब्लम ऑफ इस्लामोफोबिया ये ग्लोबल है इनका स्कोप। तो असी ये समझते हैं कि भी ये एक पॉजिटिव डिवेलपमेंट है कि अमरीका च जिथे एक पासे ट्रंप एडमिनिस्ट्रेशन के आने नाल टोटली सोसाइटी पोलराइज हुई और माइनॉरिटीज़ के खिलाफ नफरत और कला इस्लाम के हवाले नाल ही नहीं, जदों कि ईवन फैडरल लैवल के उत्ते उन्होंने जिहड़े हेट क्राइम्स की लिस्ट है उहदे च अगे हर एक नूं इक्को ही कैटागरी च रखिया जांदा सी, लेकिन उहदे च सिख लफज भी आया क्योंकि सिखां के खिलाफ भी हज़ारां केस हेट क्राइम्स दे ने। तो ये जिहड़ी अवेयरनेस है वो US सर्फ राही होए, स्टेट डिपार्टमेंट राही होए, रिलीजियस रिपोर्ट्स राही होए, और जे हुण इस बीबी दे नाल इनहान उमर दे नाल 29 होर कांग्रेसमैन खड़े ने जिहड़े मनदे ने कि भाई ये कुछ चल रहा है इस्लामोफोबिया है और एनवॉय होने चाहिए ने, और ये अल्टीमेटली असी समझते हैं कि एक प्रैशर ग्रुप ही हुंदा है। और इंडिया नूं क्योंकि इंडिया जदों हुण UN दे विच डिस्कशन हुई तो चाइना दे अगेंस्ट पूरा करके जी वीगर मुसलमानां नाल उत्ते सिंकियांग च की हो रहा है, लेकिन जे 30 कांग्रेसमैन खलो के जिन्हां च ज़्यादा डेमोक्रेट होणगे, जी लिस्ट मैं नहीं देखी है कौन ने, वो कह रहे हैं कि इंडिया उही कुछ कर रहा है जो चीन कर रहा है जो रोहिंग्या मुसलमानां नाल हो रहा है, तो उन्हां दा जिहड़ा डेमोक्रेसी दा वो खड़ा किया फ्रॉड है जिहड़ा वो डिग पैंदा है और उन्हां दा गंदा चेहरा जिहड़ा है वो
ਉਸ ਲੈਵਲ ਦੇ ਉੱਤੇ ਇਹ ਨਜ਼ਰ ਆਉਂਦਾ ਹੈ ਜਿਹੋ ਜਿਹਾ ਗੰਦਾ ਉਹ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।